ਆਪਣੀ ਹਲੀਮ ਦੀ ਦੁਕਾਨ ਹੁੰਦੀ, ਆਪਣਾ ਹਲੀਮ ਖਾ ਕੂਗਾ, ਇਹ ਨਹੀਂ ਵਿਕਣਾ। ਘਰ ਦਾ ਸਿਆਣਾ ਪੈਣਾ ਹੁੰਦਾ, ਔਲਾਦ ਨੂੰ ਬਚਾਉਣਾ ਹੁੰਦਾ। ਜਹਾਜ਼ ਉੱਪਰ ਜਾਣਾ, ਸਾਈਡ ਤੇ ਹੋ ਜਾਓ, ਤੁਹਾਨੂੰ ਸਾਈਡ ਤੇ ਹੋ ਜਾਓ। ਸਾਰੇ ਬਰਾਤ ਛੜੇ ਟ੍ਰੇਨ 'ਚ ਸਿੰਧ ਜਾਂਦੇ ਤੇ ਮੁੰਡੀ ਦੀ ਤਰ੍ਹਾਂ ਪਰਦੇ ਲੈ। ਇਦਾਂ ਤਾਂ ਪਤਾ ਨਾ, ਘਰ ਬੱਚਿਆਂ ਨੇ ਐਕਟਿੰਗ ਕਰਦਾ, ਬੱਚੇ 10 ਰੁਪਏ ਮੰਗਣਾ ਤਾਂ ਸਨੀ ਦੇਵਲ ਲਿਆਉਂਦਾ, ਸਾਥੋਂ ਕੋ ਇੱਕ ਸਾਥ ਮਾਰੂਗਾ। ਚੱਲ ਬਈ ਹਾਂਜੀ ਇੱਧਰਲੇ ਕੈਮਰੇ 'ਚ ਆਪਣੇ ਵਾਲੇ ਕੈਮਰੇ 'ਚ ਐਂਕਰ ਬਣ ਕੇ ਸ਼ੁਰੂ ਕਰ ਲੈਂਦਾ। ਇਸ ਕੈਮਰੇ 'ਚ ਬਣ ਗਿਆ। ਐਸਾ ਜਰਾ ਐਸਾ ਖੱਪ ਨਹੀਂ ਪਾਉਣੀ। ਜੀ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਆਪਣਾ ਟੀ ਟਾਈਮ ਤੇ ਤੁਸੀਂ ਦੇਖ ਰਹੇ ਕਰਨ ਲਈ ਹਾਂ ਤੇ ਨਹੀਂ ਯਾਰ, ਜਿਵੇਂ ਇੱਥੇ ਬਹਿ ਕੇ ਜ਼ਰਾ ਸ਼ੁਰੂ ਕਰਦਾ ਹੋਵੇਂ ਕਰ। ਸਹੀ ਸਾਜੀ ਮੈਂ ਤਾਂ ਨਹੀਂ ਉੱਚੀ ਬੋਲਣ ਦੇ, ਤੁਹਾਡਾ ਸਿਰ ਦੁਖਣ ਲੱਗ ਪਿਆ। ਨਹੀਂ ਤੂੰ ਖੈਰ ਆ। ਅਸਲਾਮ ਵਾਲੇਕੁਮ ਨਾਜ਼ਰੀਨ, ਕੀ ਹਾਲ ਚਾਲ ਹੈ? ਤੁਸੀਂ ਦੇਖ ਰਹੇ ਹੋ ਟੀ ਟਾਈਮ 'ਚ ਖੁਸ਼ ਆਮਦੀਦ ਜਨਾਬ। ਵੈਲਕਮ ਬੈਕ। ਹੋਰ ਸੁਣਾਓ ਕੀ ਹਾਲ ਚਾਲ ਨੇ? ਸਭ ਠੀਕ ਠਾਕ ਹੋ? ਵਧੀਆ ਹੋ? ਅੱਜ ਬਾਰਿਸ਼ ਬਹੁਤ ਹੋਈ, ਯਕੀਨ ਕਰੋ ਐਂ ਕਰਕੇ ਬੱਦਲ ਆਏ ਆ, ਏਦਾਂ ਥੱਲੇ ਵੱਜ ਕੇ ਫੇਰ ਤਾਂ ਗਏ ਆ। ਇੰਨੇ ਬੱਦਲ ਆਏ ਜਨਾਬ, 7 ਰਬਟੀ ਬੱਦਲ ਆ ਕੇ ਵੱਜ ਕੇ ਕਾਲੇ ਬੱਦਲ ਹੋ ਗਏ ਬੁਰੇ ਇੰਨਾ ਕਾਲੇ ਬੱਦਲ ਐਂ ਕਰਕੇ ਫੀਰ ਸਾਹਿਬ ਆਏ ਆ। ਸਾਤੇ ਮੁਹਤਰਮ ਦੀ ਤਰਬੀਅਤ ਥੋੜੀ ਖਰਾਬ ਹੋਈ ਅੱਜ ਓਏ ਤੇ ਉਹ ਸੋਰੀ ਤਬੀਅਤ ਥੋੜੀ ਖਰਾਬ ਹੋਈ ਆ, ਦੇਖ ਸਕਦੇ ਤੁਸੀਂ। ਹੋਰ ਸੁਣਾਓ, ਸਾਡੇ ਨਾਲ ਨੇ ਮਿੱਠਾਪੁਰੀ ਆ, ਥੈਂਕ ਯੂ ਡਾਕਟਰ ਦਾਨਿਸ਼ ਗੁੱਜਰ ਤੇ ਨਾਲ ਸਾਡੇ ਫਰੀਦ ਸਾਹਿਬ ਜੀ, ਤੇ ਤੁਸੀਂ ਸਾਨੂੰ ਜਾਣਦੇ ਹੀ ਆ ਹੈ, ਤੇ ਨਾਲ ਸਾਡੇ ਸਜਾਦ ਜਾਨੀ ਸਾਹਿਬ। ਇੰਨੀਆਂ ਵੈਸੇ ਨਾ ਸਫਾਈਆਂ ਨਹੀਂ ਦੇਣੀਆਂ ਚਾਹੀਦੀਆਂ, ਸਿੱਧਾ ਦੱਸ ਕੇ ਡਿਊਟੀ ਪੀਤੀ ਉਸਤਾਦ ਜੀ, ਮੈਨੂੰ ਤਬੀਅਤ ਨਹੀਂ ਸਹੀ ਹੈ ਕਿ ਯਾਰ ਝੂਠ ਨਹੀਂ ਬੋਲੀਦਾ। ਓ ਯਾਰ ਬੂਟੀ ਬਾਟੀ ਦਾ ਸ਼ੁਰੂ ਫੇਕ ਕਾਲੀ ਨਾ ਕਰਦੀ, ਉਮਰ ਦਾ ਕੋਈ ਤਕਾਜ਼ਾ ਵਾ। ਠੰਡੀ ਹੁੰਦੀ ਆ ਬੂਟੀ, ਠੰਡੀ ਹੁੰਦੀ ਹੈ ਤੇ ਬੂਟਾ ਉਹ ਗਾਲਾਂ ਕੱਢਦਾ। ਬੂਟੀ ਠੰਡੀ ਹੁੰਦੀ ਹੈ ਬਾਬਾ ਜੀ। ਨਾਜ਼ਰੀਨ ਚਲੋ ਜੀ ਐਂਕਰ ਸਾਹਿਬ ਐਂਕਰ ਆ ਕੰਮ ਨਹੀਂ ਤੇ ਇਹ ਹੋਇਆ ਪਤਾ ਕੀ ਗੱਲ ਆ, ਲਾਪਰਵਾਹੀਆਂ ਜਿਹੜੀਆਂ ਹੁੰਦੀਆਂ ਨਾਜ਼ਰੀਨ, ਇਹ ਬੰਦੇ ਨੂੰ ਲੈ ਦੇ ਜਾਂਦੀਆਂ। ਫਰੀਦ ਸਾਹਿਬ ਉਹ ਚੱਲ ਮੈਂ ਸੁਣ ਲਿਆ, ਹੁਣ ਕੀ ਕਰਾਂ? ਓਏ ਭਾਵੇਂ ਜੋ ਮਰਜੀ ਆ, ਪਰ ਸੈੱਟ ਤੇ ਪਹੁੰਚੇ ਆਣਾ। ਹਾਂ ਚੈੱਕ ਤੇ ਤਾਂ ਪਹੁੰਚੇ ਨੇ, ਚੈੱਕ ਐਸ ਗੱਲ ਤੇ ਯਾਰ ਕਲੈਪਿੰਗ ਬਣਦੀ ਆ, ਔਰ ਲੈਪਿੰਗ ਨਹੀਂ ਬਣਦੀ, ਕਲੈਪਿੰਗ ਕਰ ਜਾਂਦੀ। ਵਾਹ ਵਾਹ ਇਹ ਤਾਂ ਨਹੀਂ ਨਾ ਕਿਹਾ ਮੋਟਰ ਸੜ ਗਈ ਮੈਂ ਨਹੀਂ ਆਉਣਾ ਫਲਾਵਾ। ਨਾਜ਼ਰੀਨ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਹ ਇਨਸਾਨ ਨੂੰ ਪਿੱਛੇ ਲੈ ਜਾਂਦੀਆਂ, ਬਹੁਤ ਜ਼ਿਆਦਾ ਪਿੱਛੇ ਲੈ ਜਾਂਦੀਆਂ। ਐ ਮੈਂ ਵੇਖੋ ਮੋਟਰਸਾਈਕਲ ਖਰਾਬ ਵੀ ਆ ਤਾਂ ਵੀ ਰੇੜੀ ਕਢਾਇਆ ਫਰੀਦ ਸਾਹਿਬ, ਅੱਧੇ ਘੰਟੇ ਜਿੱਥੇ ਪਹੁੰਚਿਆ ਐ ਮੋਟਰਸਾਈਕਲ ਚੱਲਦੀ ਆ, ਤੇ ਤੁਸੀਂ ਟੈਨਸ਼ਨ ਲੈਣੀ, ਉਸਤਾਦ ਹੁਣੀ ਲਾਪਰਵਾਹੀਆਂ ਕਰ ਜਾਂਦੇ ਆ। ਇਮਰਾਨ ਖਾਨ ਸਾਹਿਬ ਨੇ ਜ਼ਬਾਨ ਹੱਕ ਸਾਹਿਬ ਨੂੰ ਕਿਹਾ ਸੀ 92 ਦੇ ਵਰਲਡ ਕੱਪ 'ਚ ਹਾਂਜੀ ਕਿ ਮੈਂ ਸਟ੍ਰੈਚਰ ਤੇ ਪਾ ਕੇ ਵੀ ਤੈਨੂੰ ਲਿਜਾਣਾ ਪਿਆ ਨਾ ਫਾਈਨਲ 'ਚ, ਮੈਂ ਸੈਮੀ ਫਾਈਨਲ 'ਚ ਤੇ ਮੈਂ ਲੈ ਕੇ ਜਾਊਂਗਾ। ਉਹੀ ਹਾਲਤ ਆ। ਤੇ ਲੇਕਿਨ ਮੈਚ ਵਿਨਿੰਗ ਵੀ ਤੇ ਉਹੀ ਸੀ। ਹਾਂ ਉਹ ਜਿਹੜਾ ਸੈਮੀ ਫਾਈਨਲ ਜਿੱਤੇ ਸੀ ਨਾ, ਹਾਂਜੀ ਉਹਦੀ ਵਜ੍ਹਾ ਨਾਲ ਫਾਈਨਲ ਜਿੱਤੇ ਸੀ। ਹਾਂਜੀ ਬਿਲਕੁਲ ਕੌਨਫੀਡੈਂਸ ਬਹੁਤ ਬਹਾਲ ਕਰਤਾ ਸੀਗਾ ਜੀ। ਲੇਕਿਨ ਉਮਰ ਦੇ ਤਕਾਜ਼ੇ ਦੇ ਹਿਸਾਬ ਦੇ ਨਾਲ ਕੌਨਫੀਡੈਂਸ ਜ਼ਮਾਨ ਉਦੋਂ ਯੰਗ ਸੀ, ਉਸਤਾਦ ਜੀ ਨੂੰ 60 ਨੂੰ ਟੱਪੇ ਬੈਠੇ ਆ, ਹੁਣ ਹੋਰ ਚੀਜ਼ਾਂ ਨਾ ਭਾਲੋ। ਨਹੀਂ ਨਹੀਂ ਸੱਤ ਸੂਟ ਨਾਲੇ ਉਦੋਂ ਖੁਰਾਕਾਂ ਲੋ ਸੀਗੀਆਂ, ਹੁਣ ਖੁਰਾਕਾਂ ਹੈਗੀਆਂ ਪੂਰੇ ਭਾਰ ਵਾਲੀਆਂ, ਪਿਓਰ ਫਾਸਟ ਐਂਕਰ ਫੂਡ। ਬਣਨਾ, ਐਂਕਰ ਬਣ ਐਂਕਰ। ਅੱਛਾ ਨਾਜ਼ਰੀਨ ਇਹ ਲਾਪਰਵਾਹੀ ਬਹੁਤ ਜ਼ਿਆਦਾ ਕਰਦੇ ਆ। ਹੁਣ ਕੱਲ ਸ਼ਾਮ 7 ਵਜੇ ਸੁੱਤੇ ਆ, ਹੁਣ ਉੱਠੇ ਆ। ਬੰਦਾ ਟਾਈਮ ਨਾਲ ਸੌਂ ਜਾਵੇ, ਜਿਵੇਂ ਬੰਦਾ ਖਾਣ ਦੀ ਨਾ ਸ਼ਿਕਾਇਤ ਲੱਗ, ਇਹ ਨਾ ਲਾਪਰਵਾਹੀ ਬਹੁਤ ਕਰਦੇ ਨੇ, ਇਹ ਤੇ ਖਾਣਾ ਵੀ ਟਾਈਮ ਨਾਲ ਨਹੀਂ ਖਾਂਦੇ। ਮੈਂ ਤੈਨੂੰ ਕੀ ਦੱਸਾਂ। 10 ਮਿੰਟ ਤੂੰ ਐਂਕਰ ਬਾਬਾ, ਸਾਰਿਆਂ ਨੂੰ ਚੈੱਕ ਕਰਨਾ। ਚੱਲ ਜਰਾ 10-15 ਮਿੰਟ ਐਂਕਰ। ਚਲੋ ਜੀ, ਤੁਸੀਂ ਸਾਰਿਆਂ ਨੇ ਸੈਕਿੰਡ ਇਹਦੇ ਮਤਹਿਤ ਤੁਸੀਂ ਜਿੱਧਰ ਸ਼ੋਅ ਲੈ ਕੇ ਜਾਵੇ ਤੁਸੀਂ ਉੱਧਰ ਜਾਣਾ। ਉੱਧਰ ਚੱਲ ਜਾਾਂਗੇ। ਚਲੋ ਜੀ ਚਲੇ ਮਾਲਿਕ ਨਾਜ਼ਰੀਨ ਮੇਰਾ ਜ਼ੇਨ ਬਣ ਰਿਹਾ ਮੈਂ ਪਲੋਟੋ ਸਿਆਰੇ ਤੇ ਜਾਵਾਂ। ਵਾਪਸ ਨਹੀਂ ਵਾਪਸ ਨਹੀਂ, ਮੈਂ ਆਪਣਾ ਜ਼ੇਨ ਬਣਾ ਲਿਆ ਵਾ ਫਰੀਦ ਸਾਹਿਬ। ਅੱਛਾ ਠੀਕ। ਮੈਂ ਪਲੋਟੋ ਸਿਆਰੇ ਤੇ ਜਾ ਕੇ 4 ਦੁਕਾਨਾਂ ਕੱਢਣੀਆਂ ਕਾਰਨਰ ਤੇ। ਵਾਹ ਵਾਹ ਵਾਹ। ਤੇ ਉਹਦੇ ਵਿੱਚੋਂ ਤੁਸੀਂ ਇਹ ਨਹੀਂ ਕਹਿਣਾ ਹੁਣ ਇੱਕ ਮੈਨੂੰ ਕਿਰਾਇਆ ਦੇ ਦਿਓ ਤੇ ਇੱਕ ਮੈਨੂੰ ਕਿਰਾਇਆ ਦੇ ਦਿਓ, ਕਿਉਂਕਿ ਮੈਂ ਉੱਥੇ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲੈਣਾ ਵਾ। ਨਹੀਂ ਕਾਲੂ ਜੀ, ਇਹ ਪਲੋਟੋ ਕਿਤੇ ਨਾਂ ਨਹੀਂ ਸਜਾਉਣ ਡਿਆ ਵੀ 4 ਦੁਕਾਨਾਂ ਵੀ ਕੱਢਣੀਆਂ। ਨਹੀਂ ਪਲੋਟੋ ਪੂਰੇ ਕਚਾਰਾਂ ਦੇ ਵਿੱਚ ਸਿਆਰਾ ਨਹੀਂ ਹੈਗਾ, ਇਹ ਇੱਕ ਗਾਉਂ ਆ, ਇੱਕ ਕਸਬਾ ਵਾ, ਉੱਥੇ ਮੈਂ ਜਾਣਾ ਵਾ, ਉੱਥੇ ਜਾ ਕੇ ਸਾਰਾ ਨਿਜ਼ਾਮ ਹੈ। ਇਹ ਉਸਤਾਦ ਜੀ ਠੰਡੇ ਹੁੰਦੇ ਆ। ਠੰਡੇ ਹੋਣੇ ਪੀ ਲਾ ਸਾਜੀ, ਠੰਡੇ ਹੋਉਂਦੇ ਤੇ ਕੋਈ ਰੋਲਾ ਨਹੀਂ। ਠੰਡੇ ਹੁੰਦੇ ਕੈਮਰੇ ਤੇ ਗਰਮ ਹੁੰਦੇ ਨੇ ਨਾ। ਚਲੋ ਕੋਈ ਨਹੀਂ ਕੋਈ ਨਹੀਂ। ਪਲੋਟੋ ਨਾਜ਼ਰੀਨ ਮੈਂ ਅੱਜ ਇਹਨਾਂ ਕੋਈ ਸਵਾਲ ਕਰਨਾ ਵਾ ਤੇ ਮੈਂ ਦੇਖਦਾ ਕਿੰਨਾ ਕੁ ਜਵਾਬ ਦਿੰਦੇ ਆ। ਅਸੀਂ ਮਾਫ ਕਰ ਕਹਿਣੇ। 1500 ਦੇ ਵਿੱਚ ਕਿੰਨੇ ਸਿਫਰੇ ਹੁੰਦੇ ਦੱਸੋ? 2 ਸਿਫਰ ਹੁੰਦੇ। ਗਲਤ ਜਵਾਬ ਜਨਾਬ। ਤੁਸੀਂ ਇਹ 15 ਉਰਦੂ ਚ ਲਿਖਣਾ ਨਾ 1500, ਉਹਦੇ ਵਿੱਚ ਇੱਕ ਸਿਫਰ ਹੈਗਾ। ਹਾਂਜੀ ਓਏ ਉਹਦੇ ਚ ਵੀ ਸਿਫਰ ਹੈ। ਦਾਈ ਸਾਹਿਬ ਤੇਜ਼ ਨਾ ਬਣਿਆ ਕਰੋ, 1500 ਦੇ ਵਿੱਚ ਸਿਫਰ ਹੈਗਾ ਕੋਈ?
ਸੀਨ ਜਿਹੜਾ ਨਾ ਉਹ ਸਿਫਰ ਦੇ ਹੀ ਬਰਾਬਰ ਆ। ਗਲਤ ਪਹਿਲਾ ਸਵਾਲ ਗਲਤ। ਨਹੀਂ ਨਾ, ਨਾ, ਉਰਦੂ ਦੇ ਨਾ। ਅੱਗੇ ਬੋਲਣਾ ਕਿਤਾਬ ਨਹੀਂ। ਨਾਲ ਦਲੀਲ ਨਾਲ ਗੱਲ ਓਏ ਉਹਨੂੰ ਦੱਸ ਜੀ 1500 ਸਿਫਰ ਹੈਗਾ ਕੋਈ ਨਹੀਂ ਹੈ ਐਂਕਰ ਨਹੀਂ ਹੈ ਇੱਥੇ ਬੈਠ। ਓਏ ਐਂਕਰ ਜੇਲਰ ਨਾ ਬਣ, ਐਂਕਰ ਬਣ, ਉਸਤਾਦ ਜੀ ਤਾਂ ਡੈਡਦੇ ਆ, ਲੋਧੇ ਕਰਨੇ ਬੱਚਿਆਂ ਨੂੰ। ਟਾਈਟੈਨਿਕ ਦੇ ਕਾਗਜ਼ ਕਿਹਦੇ ਨਾਂ ਸੀ ਦੱਸੋ? ਲੋਕ ਦੱਸ ਦਿੰਦੇ ਆ ਇੱਧਰ ਫਰੌਨ ਦੇ ਨਾਂ ਸੀਗੇ। ਰੋਣ ਤਾਂ ਉਹ ਮਿੱਠਾ ਜੀ ਹੈ ਹੀ ਨਹੀਂ। ਟਾਈਟੈਨਿਕ ਦੇ ਜਿਹੜੇ ਕਾਗਜ਼ ਸੀਗੇ ਜੀ, ਜੀ। ਉਹ ਕਿਹਦੇ ਨਾਂ ਸੀ ਦੱਸੋ? ਉਹਦੇ ਮਾਂ ਅੱਛਾ ਫਰੌਨ ਉਦੋਂ ਹੈ ਨਹੀਂ ਸੀਗਾ ਨਹੀਂ ਤੇ ਟਾਈਟੈਨਿਕ ਜਿਵੇਂ ਘਰ ਜਾਂਦਾ ਸੀ। ਜਨਾਬ ਫਰੋਨ ਉਦੋਂ ਐਡਾ ਕੁ ਸੀਗਾ ਬਸ। ਯਾਰ ਉਹ ਫਰੀਦ ਦਾ ਜਵਾਬ ਸਹੀ ਆ, ਉਹਦੇ ਮਾਲਕ ਦੇ ਨਾਮ ਸੀ। ਹੋਰ ਉਹਦੇ ਮਾਲਕ ਦਾ ਕੀ ਨਾਂ ਸੀ ਇਹ ਵੀ ਦੱਸ ਦਿਓ ਚਲ। ਹੁਣ ਹਰ ਗੱਲ ਤੈਨੂੰ ਦੱਸੀ ਜੀ। ਭੇਜੂ ਯਾਰ ਮੈਂ ਹਿਸਟਰੀ ਪੜ੍ਹੀ, ਕਹਿੰਦੇ ਜਿਹੜਾ ਫਰੌਨ ਸੀ ਨਾ, ਫਰੌਨ ਹਾਂ ਉਹਦਾ ਇੱਕ ਬੱਚਾ ਹੈਗਾ ਵਾ, ਹਾਂ ਉਹ ਕਿਤੇ ਇੱਧਰ ਵਾਲੀ ਸਾਈਡ ਤੇ ਕਿਤੇ ਮੱਕੂ ਵਾਲੀ ਸਾਈਡ ਤੇ ਉਹਦੀ ਪੈਦਾਇਸ਼ ਹੋਈ ਆ। ਅੱਛਾ ਜੀ, ਚੱਲ ਰਹੀ ਨਸਲ। ਬਾਕੀ ਇਦਾਂ ਹੁੰਦਾ ਨਹੀਂ। ਦੱਸ ਯਾਰ ਫਰੀਦ, ਜੀ ਭਾਜੀ ਜਿਹੜਾ ਜਿਹੜਾ ਟਾਈਟੈਨਿਕ ਸੀਗਾ ਹਾਂ ਉਹਦੇ ਜਿਹੜੇ ਕਾਗਜ਼ ਆ ਹਾਂ ਉਹ ਕਿਹਦੇ ਨਾਂ ਸੀਗੇ? ਉਹ ਯਾਰ ਉਹ 2-3 ਜਗ੍ਹਾ ਤੇ ਵਿਕੇ ਆ, ਉਹ ਟ੍ਰਾਂਸਫਰ ਹੁੰਦਾ ਗਿਆ। ਇਦਾਂ ਨਹੀਂ ਹੈ ਉਹ ਇੱਕ ਬੰਦੇ ਦੇ ਨਾਮ ਨਹੀਂ। ਲਓ ਜੀ ਨਾਜ਼ਰੀਨ, ਟਾਈਟੈਨਿਕ ਨੇ ਫਿਲਮ ਦੇਖ ਲਈ ਆ, ਪਟਾਕੇ ਚਲਾ ਲਏ ਉਹਦੇ, ਸਾਰਾ ਕੁਝ ਕਰ ਲਿਆ, ਉਹਦੇ ਜਿਹੜੇ ਕਾਗਜ਼ ਸੀ ਨਾ ਬਣੇ ਹੀ ਨਹੀਂ ਸੀ। ਚੱਲ ਮੰਨਦਾ। ਇੱਕ ਸਵਾਲ ਮੈਂ ਵੀ ਸਾਨੂੰ ਤੂੰ ਇਹ ਪੁੱਛ- ਦੋ ਸਵਾਲ ਗਲਤ ਹੋ ਗਏ। ਇੱਕ ਮਿੰਟ ਠਹਿਰ ਜਾ। ਤੀਸਰਾ सवाल, जी जी समंदर के दरमियान में क्या है दसो? ਪਾਣੀ नहीं 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 पानी नहीं है, नहीं। समंदर के दरमियान में दरमियान है ਸੈਂਟਰ सेंटर समंदर के दरमियान में क्या सीधा दसो? दुनिया। नहीं दुनिया ਤੇ ਸਮੁੰਦਰ ਦੇ ਸਾਈਡਾਂ ਤੇ ਵੀ ਹੈ। नहीं नहीं मैं वो ते पान वाली दुकान है ਲਾਰੀ ਅੱਡਾ ਉੱਥੇ ਦਾ। ਹਾਰ ਗਏ ਪਹਿਲੇ ਕੋ ਹਾਰ मैं ਗਏ। ਦੱਸਦਾ ਉੱਥੇ ਟਾਵਰ ਲੱਗਾ ਹੈ ਜਿਹਦੇ ਤੇ ਡਾਟ ਜਾਂ ਜਿਹਨੂੰ ਕਿਹਾ ਜਾਂਦਾ ਦਰਮਿਆਨ ਆ। ਨਹੀਂ ਹਾਰ ਕਿ ਗਏ। कि ਵੀਲ ਨੇ ਉਸੇ ਕਿਸੇ ਮਗੜਾਈਆਂ चलो, चलो जी, ਵੀਲ मछली भाजी समंदर के दरमियान में नून है। की है नून लिखो ਕਿੱਥੋਂ ਸੀ। ਚੌਥੀ ਪੰਜਵੀਂ ਵਾਲੇ ਕਹਿ ਦੇ ਸਵਾਲ ਪਾਣਾ ਆ ਤੇ ਇੱਕ ਵਾਰ ਇਹਨੇ ਹੈਰਾਨ ਕੀਤਾ ਵੈਸੇ समंदर ਸਾਨੂੰ के दरमियान ਐਕਸਪੈਕਟ में ਨਹੀਂ ਸੀ ਅਸੀਂ ਕੀਤਾ ਕਿ ਸਾਨੂੰ ਇਹ ਵਾਲੇ ਸਵਾਲ ਕਰੇਗਾ ਲੇਕਿਨ समंदर के दरमियान में नून है भाईजान। ਇਹ ਹੀ ਪੁੱਛ ਲੈਂਦਾ ਕਿਹੜੇ ਸ਼ਹਿਰ ਚ ਸਭ ਤੋਂ ਬਹੁਤੇ ਨੁਕਤੇ ਹਨ। ਸਾਰਾ ਜਿਹੜਾ ਸਮੁੰਦਰ ਤੁਸੀਂ ਲੈਣਾ ਸੀਨ ਮੀਮ ਨੂਨ ਦਾਲ ਰੇ। ਸੀਨ ਮੀਮ ਸੈਂਟਰ ਚ ਨੂਨ ਤੇ ਦਾਲ ਰੇ ਸਾਈਡਾਂ ਤੇ। ਤੁਸੀਂ 2 ਮਿੰਟ ਠਹਿਰ ਜਾਓ, नहीं नहीं एक मिनट 2 मिनट ठहरे तो निर्दास होना मास्टर उस्ताद से कहाँ जा रहे हो जी। मैं ਲਓ ਜੀ ਇੱਕ ਹੋਰ ਸਵਾਲ। ਜੀ ਜੀ ਸਮੁੰਦਰ 'ਚ ਇੱਕ ਦਰਖਤ ਦੱਸੋ ਕਿਹੜਾ? यार इन्हें आपे भौंकी जान दे, चुप कर। ਚਲੋ ਦੱਸੋ ਹਾਰ ਗਏ। ਹੈ। ਇਹ ਤੇ ਮੈਂ 5 ਮਿੰਟਾਂ ਚ ਐਂਕਰਿੰਗ ਮੁਕਾਵਾਂ। ਮੈਂ ਵੀ ਹਾਰ ਗਿਆ। ਮੈਨੂੰ ਵੀ ਨਹੀਂ ਆਉਂਦਾ। अच्छा ओ यार को उस्ताद जी देख लो ठंडे हो जाना है। ਤੇਰੇ ਯਾਰ 16 ਦੇ। ਅੱਛਾ ਫਰੀਦ ਸਾਹਿਬ ਤੁਸੀਂ ਮੈਨੂੰ ਇੱਕ ਸਵਾਲ ਯਾਦ ਰੱਖਣਾ। ਦਾਨਿਸ਼ ਭਾਈ ਬੜਾ ਲੌਜੀਕਲ ਸਵਾਲ ਹੈ। ਚਲੋ ਪੁੱਛੋ ਜੀ ਪੁੱਛੋ। ਦੁਨੀਆ ਤੇ ਸਭ ਤੋਂ ਪਹਿਲੇ ਅੰਡਾ ਆਇਆ ਕਿ ਮੁਰਗੀ? लो मैं बता दिंदा ਕੀ ਦੱਸ? मुदरी ਨਹੀਂ ਦੱਸ ਸਵਾਲ। मुर्दी आई सी भाई मुर्दी। ਲਓ ਜੀ ਤੈਨੂੰ ਪੂਰਾ 7 ਘੰਟੇ ਟਾਈਮ ਆ। ਵਾਸਤਾ ਜਾਂ ਛੁੱਟੀ ਹੈ ਤੈਨੂੰ ਘਰ ਜਾ ਕੇ ਜਿਹਨੂੰ ਮਰਜ਼ੀ ਪੁੱਛ ਲੈ। ਮੁਰਗੀ ਆਇਆ ਘੰਟਾ ਦੱਸੋ? मुर्गी आया जी। ਹਾਰ ਗਏ ਤੂੰ ਦੱਸ। ਮੁਰਗੀ ਸੀ ਤੇ ਨਾਲ ਸ਼ਾਪਰ ਚ ਅੰਡਾ ਵੀ ਬੜਿਆ ਭਾਜੀ ਕੁੱਕੜ ਸੀਗਾ, ਉਹਨੂੰ ਲੱਭਾ ਇੱਕ ਆਂਡਾ। ਅੱਛਾ ਠੀਕ ਆ, ਉਹਨੇ ਆਪ ਆਂਡੇ ਕੁੱਕੜ ਦੇ ਕਿੱਥੋਂ ਆ ਗਿਆ? ਹੈ ਕੁੱਕੜ ਕਿੱਦਾਂ ਆ ਗਿਆ? ਯਾਰ ਇਹਨੇ ਸਵਾਲ ਖਰਾਬ ਕਰਨ ਦਿਆ। ਮੇਰਾ ਸਵਾਲ ਮੈਂ ਜਿੱਥੋਂ ਮਰਜ਼ੀ ਲਿਆਵਾਂ ਕੁੱਕੜ। ਉਹ ਮੈਂ ਦੁਕਾਨ ਤੋਂ ਲਿਆਵਾਂ, ਭਾਵੇਂ ਦਿੰਦਾ ਲਿਆਵਾਂ, ਭਾਵੇਂ ਦੇਸੀ ਮੁਰਗਾ ਲਿਆਵਾਂ। कुकड़ बेसिकली शुतुरमुर्ग चो आ शुतुरमुर्ग बैठी है कछुक में जो आ। ਚਲੋ ਚੁੱਚੂ ਜੀ ਚਲੋ ਉਹਦਾ ਜਵਾਬ ਸੁਣ ਅੱਗੇ ਟੁਰਨ ਦੇ ਗੱਲ ਨੂੰ ਠਹਿਰ ਜਾ ਇੱਕ ਮਿੰਟ दाने ਦੱਸੋ ਨਾ ਯਾਰ, ਕੁੱਕੜ ਨੂੰ ਲੱਭਾ ਆਂਡਾ ਭਾਜੀ। ਹਾਂਜੀ ਹਾਂਜੀ ਬਸ ਓਕੇ ਮੰਨ ਗਏ ਸੀ ਉਹਨੇ ਆਂਡਾ ਲਿਆ ਕੇ ਦਿੱਤਾ ਉਹਨੂੰ ਫਾਕਤਾ ਨੂੰ। ਕਿਨੂੰ ਫਾਕਤਾ ਨੂੰ। ਫਾਕਤਾ ਕਿੱਥੇ ਰਹਿੰਦੀ ਸੀ ਫਾਕਤਾ ਰਹਿੰਦੀ ਅੰਦਰ ਰਾਮਨਗਰ ਚਾਂਦਨੀ ਚੌਂਕ ਪਿਛਲੀ ਸਾਈਡ। ਨਹੀਂ ਇਸਲਾਮਪੁਰਾ ਨਹੀਂ, ਇਸਲਾਮ ਮਹੱਲਾ। ਉਹਦਾ ਫਾਕਤਾ ਦਾ ਕੋਈ ਨੰਬਰ ਫਾਕਤਾ ਦਾ ਨੰਬਰ ਕਿੱਦਾਂ ਚਵਲ ਬੰਦਾ ਹੈ। लो जी एंकर ने को मुंह सिर बन दिता शो दा हाल तक। ਯਾਰ ਮੂੰਹ ਸਿਰ ਤੁਸੀਂ ਬਣਾਉਣ ਦੋਗੇ ਤੇ ਫੇਰ ਹੀ ਆ। तेरे फुल ਅਸੀਂ ਤੇਰੇ ਨਾਲ ਰਲਣ ਡਏ ਆ। ਫਰੀਦ ਤੁਸੀਂ ਮੇਰਾ ਚੰਗਾ ਭਰਾ ਰੜਨੇ। ਏਦਾਂ ਨਹੀਂ ਨੰਬਰ ਮੰਗੀ ਤੇ ਤੂੰ ਆ ਭੁੱਗੀਆਂ ਸ਼ਾਰਕਾਂ ਵਾਲਾ। ਜੀ ਅੱਛਾ ਉਹਨੇ ਦਿੱਤਾ ਆਂਡਾ ਫਾਕਤਾ ਨੂੰ। ਉਹਨੇ ਅੱਗੋਂ ਫੜਾਤਾ ਕੁਕੜੀ ਨੂੰ। ਅੱਛਾ ਕੁਕੜੀ ਨੂੰ ਦਿੱਤਾ ਉਹਨੇ ਕੁਕੜੀ ਲੱਭੀ, ਉਹਨੇ ਕਿਹਾ ਆਂਡਾ ਕਿਹਦਾ ਹੋ ਸਕਦਾ। ਉਹਨੇ ਉੱਥੇ ਲੈਬਾਰਟਰੀ ਬਣਾਈ ਸੀ ਗਲੈਰੀ ਦੇ ਘਰ। ਉਹਨੇ ਭਾਈ ਉਸੇ ਆਂਡਾ ਜਾ ਕੇ ਚੈੱਕ ਕੀਤਾ ਵਾ, ਉੱਥੇ ਜਾ ਕੇ ਕੁਕੜੀ ਉੱਤੇ ਭਾਈ ਹੈ। ਫਿਰ ਕੁੜੀ ਚੋਂ ਆਂਡਾ ਨਿਕਲਿਆ।
ਵੈਰੀ ਗੁੱਡ ਯਾਰ। ਕਿਆ ਕਹਿਣੇ ਯਾਰ, ਤੇਰਾ ਮੰਨਣਾ ਵੀ ਹੋਏ ਕਿ ਨਹੀਂ ਇਹਦੇ ਮਿੰਟ ਪੂਰੇ ਯਾਰ ਉਸਤਾਦ ਜੀ ਨੂੰ ਉਠਾਓ ਯਾਰ। ਲਓ ਜੀ ਫਰੀਦ ਸਾਹਿਬ ਐਂਕਰੀ 10 ਮਿੰਟ ਹੋ ਗਏ ਮੇਰੇ। ਉਹ ਨਹੀਂ ਹਲੇ ਕਿਤੇ 10 ਮਿੰਟ ਹੋ ਗਏ। ਹਲੇ ਤੇ 4 ਮਿੰਟ ਹੋਏ। ਹੋ ਗਏ 10 ਮਿੰਟ ਤੇ 42 ਸੈਕਿੰਡ ਤੇ ਹੋ ਗਏ। ਉਹ ਯਾਰ ਜੋ ਵੀ ਹੈ ਚਲੋ ਕਰਦੇ ਰਹੋ, ਕੋਈ ਨਹੀਂ ਮਾਮਲਾ। ਇਹ ਦੇਖੋ ਕਿ ਹੈਡ ਆਫ ਦਾ ਜਿਹੜੀ ਟੀਮ ਉਹਦੀ ਤਬੀਅਤ ਖਰਾਬ ਹੈ, ਨਸਾਲ ਯਾਰ ਤਬੀਅਤ ਨਹੀਂ ਖਰਾਬ, ਤਨਖਾਹ ਦੇ ਦਿਨਾਂ ਚੋਂ ਇਦਾਂ ਹੀ ਕਰਦੇ ਹੁੰਦੇ, ਤੈਨੂੰ ਪਤਾ ਤੇ ਹੈ। ਫਿਰ ਉਹੀ ਗੱਲ, ਜੇ ਸੁੱਤੇ ਵੀ ਚੌਂਕੜੀ ਮਾਰ ਕੇ ਆ। ਤਾਂ ਜਿਹੜੇ 30 ਦਿਨਾਂ 'ਚ 28 ਦਿਨ ਆਏ ਉਹਨਾਂ ਨੂੰ ਕਾਹਦੀ ਫਿਕਰ ਪਈ? ਜਿਹੜੇ ਤੇ ਟੱਕਰਾਂ ਮਾਰਦੇ ਰਹੇ ਫਰੀਦ ਸਾਹਿਬ, ਉਹਨਾਂ ਦਾ ਕੀ ਬਣਾ ਹੁਣ? ਅੱਛਾ ਕਾਲੂ ਜੀ, ਤੁਸੀਂ ਫੈਕਟਰੀ ਚ ਮਾਸਟਰ ਹੈਗੇ ਹੋ? ਯਾਰ ਫਰੀਦ ਉਹ ਐਂਕਰ ਆ, ਤੂੰ ਨਹੀਂ। ਮੈਂ 4 ਮਿੰਟ ਮੇਰੇ ਬੋਲ ਅਗਲੇ 10 ਸਕਦਾ ਵਾ ਮਿੰਟ ਯਾਰ। ਸ਼ੁਰੂ ਹੋ गए ना। चलो हाँ ਇਹਦੇ 10 ਮਿੰਟ ਸ਼ੁਰੂ ਹੋ ਗਏ जी। अस्सलाम वालेकुम नाज़रीन, मैं हूं फरीद साबरी और आप देख रहे हैं फरीद साबरी ऑफिशियल। ਇਧਰ ਆਪਣਾ ਸੌਦਾ ਨਹੀਂ ਵੇਚਣਾ ਭਾਜੀ। तो नाज़रीन ਅਸੀਂ ਹੁਣ ਗੱਲਾਂ ਬਾਤਾਂ ਦਾ ਆਗਾਜ਼ ਇਸੇ ਤਰ੍ਹਾਂ ਕੰਟੀਨਿਊ ਕਰਦੇ ਹੋਇਆ ਮੈਂ ਛੋਟਾ ਜਿਹਾ ਇੱਕ ਕਾਲੂ ਸਾਹਿਬ ਕੋਲੋਂ ਇੱਕ ਦੋ ਸਵਾਲ ਪੁੱਛਣਾ ਚਾਹਾਂਗਾ। ਜੀ ਕਾਲੂ ਭਾਈ, ਜੀ ਕਾਲੂ ਭਾਈ, ਜਦੋਂ ਤੁਸੀਂ ਮਾਸਟਰ ਹੋ ਤੁਸੀਂ ਹੁਣ ਲੂਮਾ ਦੇ, ਹਾਂਜੀ ਮਾਸਟਰ ਪੇ ਇਹਦੇ ਚ ਮਾਸਟਰ ਕੀ ਹੁੰਦਾ ਵਾ? ਇਹਦੇ ਚ ਕਿ ਲੂਮਾ ਨੂੰ ਤੁਸੀਂ ਹੱਥਾਂ ਸੋਟੀਆਂ ਮਾਰਦੇ ਜਾਂ ਲੂਮ ਨੂੰ ਕਹਿੰਦੇ ਕੰਨ ਫੜ ਲਓ ਉੱਥੇ ਜਾ ਕੇ? ਪਤਾ ਕੀ ਗੱਲ ਆ ਜਿਹੜੀ ਪਤਾ ਮੈਂ ਜੋ ਪੁੱਛਣ ਡਿਆ ਸਿਰਫ ਉਹਦਾ ਜਵਾਬ ਦੇਣਾ। ਲੂਮ ਦੀ ਡੈਫੀਨੇਸ਼ਨ ਪਤਾ ਕੀ? ਇੱਕ ਹੈਗੀ ਲੋਕਲ ਆਟੋ ਲੂਮ ਆਈ ਨੇ ਪਾਕਿਸਤਾਨ ਦੀ ਯਾਰ। ਓਕੇ। ਇੱਕ ਲੂਮ ਹੈਗੀ ਸੋਲਜਰ ਰੋਟੀ ਮਿੱਠਾ ਜੀ ਅੰਗਰੇਜ਼ਾਂ ਦੀ ਯਾਰ। ਉਹਨੇ ਪੁੱਛਿਆ ਉਹਨੂੰ 10 ਮਿੰਟ ਥੱਪੜ ਮਾਰਨਾ, ਮੈਂ ਹੁਣ ਤੂੰ ਐਂਕਰ ਨਹੀਂ ਰਿਹਾ। ਇੱਧਰ ਨਹੀਂ ਆਣਾ ਹੁਣ। ਹਾਂ ਦੰਦ ਕੱਢ ਦੇ ਤੇਰੇ, ਮੈਂ ਪੋਟਾ ਤੇਰੇ ਬਾਹਰ ਕੱਢ ਦਿਆਂਗਾ। ਨਹੀਂ ਤਾਂ ਮੈਂ ਤੇ ਇਹਨਾਂ ਤੁਹਾਨੂੰ ਨਾਲ ਲੈ ਕੇ ਚੱਲਿਆ ਯਾਰ। ਨਾਲ ਲੈ ਕੇ ਕੀ ਚੱਲਿਆ? ਕਿੱਥੇ ਤੋਂ ਨਾਲ ਲੈ ਕੇ ਚੱਲ ਕੇ 10 ਮਿੰਟ? ਅਸੀਂ ਐਂਕਰ ਦੀ ਹਯਾ ਕਰਨੀ, ਹੋਰ ਕਿਸੇ ਦੀ ਨਹੀਂ। ਮੇਰਾ ਬਹੁਤ ਚੱਲ ਕੰਮ ਮੈਂ ਤਾਂ ਉਸਤਾਦ ਦੇ ਮੂੰਹ ਨੂੰ ਬੈਠਾ ਮੈਂ ਸ਼ੋਅ ਚ। ਮੈਂ ਤਾਂ ਤੁਹਾਡੇ ਕਰੋ ਭਾਈ ਕੀ ਕਰ ਰਹੇ ਤੁਸੀਂ? ਉਹਦੀ ਗੱਲ ਸੁਣ ਕੇ ਨਾ ਮੈਂ ਡਰ ਗਿਆ, ਮੇਰੇ ਲੋਮ ਕੱਡੇ ਖੜੇ ਹੋ ਗਏ। ਸੋਲਜਰ ਲੂਮ ਹੈ ਇੱਕ, ਸੋਲਜਰ ਰੋਟੀ ਸੋਲਜਰ TW11 ਸੋਲਜਰ ਜਾਂ ਸੋਲਜਰ? ਸੋਲਜਰ ਰੋਟੀ ਸੁਲਜ਼ਰ। ਆਹੋ ਹਾਂ, ਕੰਮ ਮੈਂ ਕਰਦਾ ਪਤਾ ਇਹਨੂੰ। ਮੈਂ ਵੀ ਧੱਕੇ ਖਾਂਦਾ ਰਿਹਾ ਲੂਮਾ ਦਾ। ਅੱਛਾ, ਉਹਦਾ ਤੇਰਾ ਭਰਾ ਮਾਸਟਰ ਆ ਫੋਰਮੈਨ ਆ, ਮੈਂ ਮਕੈਨਿਕ ਆਪਦਾ ਪਾਣੀ ਪਿਲਾ ਦੇਣਾ। ਅੱਛਾ, ਲੂਮਾ ਸਹੀ ਕਰਦਾ। ਚਲੋ ਓਕੇ। ਮਕੈਨਿਕ ਕੋ ਨਾ ਸਹੀ ਹੋਵੇ ਤੇਰੇ ਭਰਾ ਨੇ ਜਾ ਕੇ ਸਹੀ ਕਰਨਾ। ਤੁਸੀਂ ਸਹੀ ਕਰਦੇ ਹੋ, ਯਾਨੀ ਜਿੱਤੇ ਕਿਤੇ ਚਲਦੀ ਲੋਮ ਜਿਹੜੀ ਵਿੱਚ ਡੈਮੇਜ ਬਣਾਉਣ ਲੱਗ ਪਵੇ, ਕਪੜਾ ਵਿੱਚ ਕੱਟ ਪਕਾਉਣ ਲੱਗ ਪੈਂਦੇ, ਟੁੱਕ ਲੱਗ ਜਾਵੇ। ਉਹ ਯਾਰ ਸਾਨੂੰ ਤਾਂ ਇਨਵੋਲਵ ਠਹਿਰ ਜਾ ਕਰੋ ਯਾਰ ਇੱਕ ਮਿੰਟ। ਸਾਨੂੰ ਤਾਂ ਇਨਵੋਲਵ ਕਰੋ, ਅਸੀਂ ਦੋ ਲਹਿਰਾ ਬੈਠੇ ਆ। ਖੈਰ ਸਭ ਸਹੀ ਹੈ। ਅੱਛਾ, ਉਹ ਵਿੱਚ ਤੁਸੀਂ ਉਹਦੇ ਟੈਕਨੀਕਲੀ ਜਿਹੜਾ ਕੰਮ ਸਾਰਾ ਉਹ ਸੰਭਾਲਦੇ ਹੋ। ਯੈਸ ਮਕੈਨੀਕਲ। ਸਹੀ ਹੋ ਗਿਆ। ਤੇ ਇਹ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ? ਇਹ ਮੈਂ ਕਰ ਰਿਹਾ ਮੈਂ ਤਕਰੀਬਨ 16 ਸਾਲ ਹੋ ਚੁੱਕੇ। 16 ਸਾਲ ਦੇ ਵਿੱਚ ਕਦੀ ਖਿਆਲ ਨਹੀਂ ਆਇਆ ਕਿ ਤੁਸੀਂ ਆਪਣਾ ਹੀ ਇਹ ਕਾਰੋਬਾਰ ਸ਼ੁਰੂ ਕਰ ਲਓ? ਭਾਜੀ ਪੈਸੇ ਚਾਹੀਦੇ ਆ, ਆਪਣਾ ਕਾਰੋਬਾਰ 44 ਲੱਖ ਦੀ ਇੱਕ ਲੂਮ ਆ। ਭਾਜੀ 7 ਨਸਲਾਂ 44 ਲੱਖ ਦੀ ਨਹੀਂ ਹੈਗੀਆਂ, ਇੱਕ ਰੂਮ ਕਿੱਥੋਂ ਲੈ ਲੈਣੀ ਆ? ਏਡੇ ਸਸਤੇ ਬੱਚੇ ਪਾਏ ਗਏ ਆ ਭਾਜੀ, ਸਾਨੂੰ ਵੀ ਇਨਵੋਲਵ ਕਰੋ। ਕਰਦੇ ਇਨਵੋਲਵ। ਕਾਹਨੂੰ ਉਹ ਨੂੰ ਲਾ ਲਓ ਜਿਹੜੀ ਠੁੱਡ ਮਾਰ ਕੇ ਚਲਾਈ ਦੀ। ਉਹ ਖੱਡੀ ਹੁੰਦੀ ਸੀ। ਉਹ ਨਹੀਂ ਹੈ, ਉਹ ਰੱਸੀਆਂ ਵੀ ਹੁੰਦੀਆਂ ਨਾਲ ਨਿੱਕੇ ਨਿੱਕੇ ਚੂਹੇ। ਉਹ ਭਾਈ ਪੁਰਾਣੀ ਉਹਨੂੰ ਵੇਖ ਕੇ ਗੋਰੇ ਨੇ ਲੂਮ ਬਣਾਈ ਸੀਗੀ। ਅੱਛਾ। ਹਾਂਜੀ ਉਹਨੂੰ ਵੇਖ ਉਹ ਕੇ ਨਹੀਂ ਉਹ ਭਾਈ ਲੂਮਾ ਵੇਖ ਕੇ ਇਹਨਾਂ ਨੇ ਇੱਥੇ ਬਣਾਈ ਸੀ। ਉਹ ਸਹੀ ਕਹਿ ਰਿਹਾ, ਉਹਨੂੰ ਖੱਡੀ ਕਹਿੰਦੇ ਹੁੰਦੇ ਸੀ। ਉਹਨੂੰ ਹਾਂਜੀ ਫਰੀਸਮ ਆਪ ਦੇਖੀ ਚਲਦੀ ਮੈਂ ਚਲਾਈ ਵੀ ਆ। ਖੱਡੀ। ਹਾਂ ਉਹ ਚ ਚੱਕ ਖੱਡੀ ਉਹ ਹੁੰਦੀ ਹੈ ਨਾ ਜਿਹੜੀ ਉਹ ਕਲੀਨ ਬੁਣਦੀ ਆ, ਬੁਣਦੇ ਉਹ ਭਾਜੀ ਗਲੀਚਾ ਹੁੰਦਾ ਉਹ। ਐ ਵੇਖਣਾ ਉਹ ਗਲੀਚਾ ਹੋਰ ਹੁੰਦਾ ਯਾਰ ਖੱਡੀ ਥੱਲੇ ਹੁੰਦੀ ਆ। ਆਪਣੇ ਜਿਹੜੇ ਜਲਾਹੇ ਆ ਨਾ ਸਾਰੀ ਉਹਨਾਂ ਨੇ ਬਣਾਈ ਮੈਂ ਹੋਈ ਆ। ਮੈਂ ਬਕਵਾਸ ਦੇਖੀ। ਕਰਾਂਗਾ ਨਾ, ਫਰੀਸਰ ਟੋਇਆ ਕੱਢਿਆ ਜਾਂਦਾ ਸੀ, ਹਾਂ। ਉਹਦੇ ਵਿੱਚ ਬੰਦਾ ਖੜਦਾ ਸੀ ਤੇ ਐ ਦੇ ਬਰਾਬਰ ਆਈ ਨਹੀਂ ਸੀਗੀ। ਐ ਉਹਨੇ ਆ ਜਿਹੜੀ ਬਾਵਨ ਨਹੀਂ ਹੁਣ ਬਾਣ ਸਿਟਲ ਜਿਹੜਾ ਲੂਣ ਦਾ ਹਾਂ, ਨਿੱਕੀ ਸਿਟਲ ਜਿਹੀ। ਬਾਵਨ ਦੀ ਨਲਕੀ ਉਹਨੇ ਤੋਂ ਐ ਪਾਉਣੀ, ਐ ਹੱਥ ਨਾਲ ਮਾਰਨਾ, ਫਿਰ ਤੋਂ ਐ ਪਾਉਣੀ, ਐ ਕਰਨਾ, ਮੈਨੂੰ ਐ ਕਪੜਾ। ਮੈਂ ਇੱਕ ਮਿੰਟ ਠਹਿਰ ਜਾ ਭਾਈ ਮਿੱਠੇ। ਉਹਦੇ ਵਿੱਚ ਨਾ ਫਰੇਮ ਦੇ ਲੱਕੜ ਦੀਆਂ ਪੱਟੀਆਂ ਹੁੰਦੀਆਂ ਭਾਈ ਸਰੀਰ, ਉਹ ਥੱਲੇ ਉਹਨੇ ਅਟੈਚ ਕੀਤਾ ਹੁੰਦਾ ਵਾ, ਇੰਜ ਪੈਡਲ ਲਾਏ ਹੁੰਦੇ। ਜਦੋਂ ਉਹਨੇ ਇਹ ਕਰਨਾ ਵਾ ਇੱਕ ਫਰੇਮ ਉੱਠ ਜਾਣਾ ਵਾ, ਜਦੋਂ ਉਹਨੇ ਇਹ ਕਰਨਾ ਦੂਸਰਾ ਫਰੇਮ ਥੱਲੇ ਹੋ ਓਏ ਜਾਣਾ। ਹੁਣ ਇੰਜ ਕਰਕੇ ਉਹਨੇ ਇੰਜ ਸੱਟਾ ਮਾਰੀ ਸਾਰੀ ਖੱਡੀ ਤੇ ਨਾ ਪੜ ਕੇ ਦਿਖਾ ਸਕਦਾ। ਜਿਹੜਾ ਤੁਸੀਂ ਕਹਿ ਰਹੇ ਹੋ ਗਲੀਚਾ ਵਾ, ਉਹ ਤਾਂ ਬਹਿ ਕੇ ਚਾਰ ਫੜਿਆ ਸੀ ਜਾਂ ਹਾਂ। ਕਿੰਦੀ ਚਾਰ ਦੀ ਨੂੰ ਟਿਕ ਇੱਕ ਚਾਕੂ ਵੀ ਫੜਿਆ ਹੁੰਦਾ। ਹਾਂ ਚਾਕੂ ਨੇ ਕੱਢ ਦਿੰਦੇ ਸੀ। ਚੂਣੀ ਮੁਣੀ ਦਾ ਚੂਣੀ ਕੁਣੀ ਦਾ ਇੰਜ ਕਰਕੇ ਦਾ ਉਹ ਨਾਮ। ਸਫਰ ਮਿਲਦਾ ਸੀ, ਸਫੇ ਤੇ ਲਿਖਿਆ ਹੁੰਦਾ ਸੀਗਾ ਛੋਟੀ ਮੁਣੀ ਦਾ। ਹਾਂ ਉਹ ਫਰੀ ਉਹ ਸਫੇ ਬਾਬਾ ਉਹਨਾਂ ਦੀ ਬੋਲੀ ਆ। ਉਹਨੂੰ ਗਲੀਸ਼ੀਆਂ ਦੀ ਪੜ੍ਹਾਈ ਕਹਿੰਦੇ ਆ। ਉਹ ਪੜ੍ਹਾਈ ਨਹੀਂ ਸੀ ਪੜ੍ਹੀ ਨੇ ਲਿਖਿਆ ਹੁੰਦਾ ਸੀ। उर्दू में ਸ਼ੇਕਸਪੀਅਰ ਜਿਹੜਾ ਸੀਗਾ ਪਹਿਲੇ ਗਲੀਚਿਆਂ ਦਾ ਕੰਮ ਕਰਦਾ। उर्दू में इसे कलीन बाफी की सनत का नाम दिया। ਹੁਣ ਜਿਹੜਾ ਉਹਦੇ ਵਿੱਚ ਅਲਫ ਲੈਲਾ ਦੇ ਵਿੱਚ ਕਲੀਨ ਉੱਡਦੇ ਆ, अलग लैला। ਉਹ ਸਾਰੇ ਪਾਕਿਸਤਾਨ ਚ ਬਣ ਕੇ ਗਏ। ਇਹ ਤਾਂ ਬੇਸਿਕਲੀ ਜਿਹੜਾ ਉੱਡਣਾ ਕਲੀਨ ਹੈ ਨਾ, ਇਹ ਹੈਗਾ ਵਾ, ਇਹਦਾ ਵਜੂਦ ਹੈ। ਹਾਂਜੀ। ਇਹਦੇ ਵਿੱਚ ਨਾ ਕਲੀਨ ਦੇ ਦਰਮਿਆਨ ਦੇ ਵਿੱਚ ਜਿੱਥੋਂ ਉੱਡਦਾ ਵਾ ਇੱਕ ਬੈਟਰੀ ਟਾਈਪ ਸਿਸਟਮ ਰੱਖਿਆ ਜਾਂਦਾ ਹੈ। ਹਾਂਜੀ ਅੱਛਾ। ਉਹ ਬੈਟਰੀ ਟਾਈਪ ਸਿਸਟਮ ਤੋਂ ਹਟ ਕੇ ਟੱਚ ਕਰਦੇ ਆ ਤਾਂ ਨਹੀਂ ਤੇ ਆ ਹੁਣ ਕਲੀਨ ਤੇ ਫੋਲਡ ਕਰਕੇ ਜਾਂ ਤੇ ਇੱਕ ਠੋਸ ਚੀਜ਼ ਨਹੀਂ ਹੈਗੀ ਤੇ ਬਿਲਕੁਲ ਕਿਸੇ ਟਾਈਮ ਹੀ ਮੁੜ ਜਾਏਗੀ। ਤੇ ਕਲੀਨ ਭਾਜੀ- ਉੱਠਦਾ ਕਿੱਦਾਂ ਜੇ ਬੈਟਰੀ ਇੱਕ ਜਗ੍ਹਾ ਤੇ ਆ ਤੇ ਬੈਟਰੀ ਤੇ ਬੰਦਾ ਬਹਿ ਜੂ ਤੇ ਬਾਕੀ ਕਲੀਨ ਕਿੱਦਾਂ? ਇਹ ਮੈਂ ਦੱਸਦਾ, ਇਹ ਤਿਲਿਸਮੇ ਹੋਸ਼ ਰੁਬਾਬ ਆ। ਹਾਂਜੀ ਤਿਲਿਸਮੀ ਦੁਨੀਆ ਦਾ ਵੇ ਝੂਠ ਬੋਲਦਾ ਕਿ ਇੱਥੇ ਮੱਕੂਆਂ ਨੇ ਬਣਦੇ। ਇਹ ਤਿਲਿਸਮੀ ਕੰਮ ਸੀ ਜਾਦੂ ਦੀ। ਜਾਦੂ ਵਾਲੀ ਝਾੜੂ ਦੇਖੀ ਹੈ ਜਿਹਦੇ ਤੇ ਬਹਿ ਕੇ ਚੜੇਲ ਉੱਡਦੀ। ਹਾਂ। ਇਹ ਉੱਧਰ ਦੀ ਦੁਨੀਆ ਦੀ ਹੈ, ਕੋਕ ਆਪ ਦੀ। ਇੱਧਰ ਦੀ ਗੱਲ ਨਹੀਂ ਹੈ ਇਹ। ਨਾਲੇ ਫਰੀਦ ਤੈਨੂੰ ਪਤਾ ਇਨਸਾਨ ਵੀ ਗਾਇਬ ਹੋ ਸਕਦਾ।
ਹਾਂ ਕਿੰਨਾ 1000 ਰੁਪਏ ਇਹਨੇ ਯਾਰ ਨੂੰ ਹੋਗਾ ਨਹੀਂ ਹਾਂ ਨਾ ਕਲੀਨਰ ਨਾ ਅੱਗ ਲੈ ਕੇ ਗਿਆ ਹੋਣ ਵਾਲਾ ਇਨਸਾਨ ਨਹੀਂ, ਤਜਰਬੇ ਦਾ ਹੋ ਜਿਹੜਾ ਤੂੰ ਇਹ ਕਲੀਨ ਜਿਹੜਾ ਕਲੀਨਰ ਨਾ ਫਰੀ ਦੇ ਨਹੀਂ ਉੱਠ ਸਕਦਾ ਨਹੀਂ ਇਹ ਨਹੀਂ ਉੱਠ ਇਹ ਨੋਟ ਸਕਦਾ ਇਹ ਮੇਰਾ ਨਹੀਂ ਵੇਖ ਲੈ ਡਬਲ ਕਰ ਲੈ ਇਹ ਉਹ ਹੋਰ ਹੁੰਦਾ ਵਾ ਉਹ ਮੋਟਾ ਐਡਾ ਮੋਟਾ ਕਲੀਨ ਹੁੰਦਾ ਵਾ ਅੱਛਾ ਕਿਉਂਕਿ ਵਿੱਚ ਬੈਟਰੀ ਪਵੇ ਨਜ਼ਰ ਨਾ ਆਵੇ ਜੇ ਤੈਨੂੰ ਮੈਂ ਇਹ ਕਲੀਨ ਅੜਾ ਦਵਾਂ ਫਿਰ ਗੱਲ ਕਰ ਹੈਲੋ ਕਲੀਨ ਇਹ ਕਲੀਨ ਤੋਂ ਗਾਇਬ ਹੋਇਆ ਮੈਂ ਚਪੇੜਾ ਮਾਰ ਰਹੀ ਆ ਸਾਡੇ ਕੋਲ ਫਿਰ ਲਾਲੇ ਹੋਈ ਆ ਇਹਨੇ ਘਰ ਲਾਏ ਨਾ ਇਹ ਕਲੀਨ ਵੀ ਇੱਟਾਂ ਤੇ ਰਹੀ ਜਾਣਾ ਨਹੀਂ ਇਹਨੇ ਮੋਟਰਸਾਈਕਲ ਦੇ ਪਿੱਛੇ ਲਾ ਕੇ ਉਡਾਉਂਦੇ ਨੇ ਲਿਆਣੇ ਨਹੀਂ ਨਹੀਂ ਇਹਦਾ ਮਤਲਬ ਯਾਰ ਉਹ ਜਿਹੜੀ ਖੱਡੀ ਹੁੰਦੀ ਸੀ ਨਾ ਅਸੀਂ ਉਹਨੂੰ ਸਮਝਦੇ ਖੱਡੀ ਗਲੀਚਾ ਇੱਕ ਲੱਗਾ ਹੁੰਦਾ ਸੀ ਇੰਜ ਤਾਰਾ ਧਾਗੇ ਜਿਹੜੇ ਇੰਜ ਲੱਗੇ ਹੁੰਦੇ ਸੀ ਉਹ ਤੇ ਉਹ ਇੰਜ ਰੋਲ ਜਿਹਾ ਬਣਦਾ ਜਾਂਦਾ ਵਾ ਉਹ ਨਹੀਂ ਸੀ ਭਾਜੀ, ਉਹ ਗਲੀਚਾ ਵਾ, ਉਹ ਗਲੀਚਾ ਖੱਡੀ ਹੋਰ ਚੀਜ਼ ਆ। ਅੱਛਾ ਬੇਸਿਕਲੀ ਕਲੀਨ ਉਹਦੇ ਤੇ ਖੇਸ ਬਣਦਾ ਸੀ ਖੱਡੀ ਤੇ ਖੇਸ ਦਰੀ ਦਰੀ ਤੇ ਪੋਣੇ ਪੌਣੇ ਨਹੀਂ ਸੀ ਬਣਦੇ ਹੁੰਦੇ ਉਹ ਬਾਅਦ ਦੇ ਵਿੱਚ ਜਿੱਦਤ ਆ ਗਈ ਲੂਮ ਪਹਿਲੇ ਇੰਨੀ ਕੁ ਨਹੀਂ ਸੀ ਇੰਨਾ ਨਿੱਕੀ ਜੀ ਉਹਨੂੰ ਫਿਰ ਇੰਨੀ ਇਕੱਠੀ ਕਰੋ ਇੱਥੇ ਲੋਗੋ ਤੇ ਬਾਅਦ ਦਾ ਤੀਸਰਾ ਹੁੰਦਾ ਜੀ ਮਾਲਕ ਆਪ ਜਿਹੜਾ ਝੋਲੀ ਚ ਲੂਮ ਰੱਖੀ ਉਹਦੇ ਕੱਪੜੇ ਸੀ ਕੱਪੜਾ ਪਾ ਲੈਣੇ ਸੀ ਇੰਨੀ ਛੋਟੀ ਲੂਮ ਨਹੀਂ ਇੰਜ ਬਣੀ ਜਾ ਰਿਹਾ ਕੱਪੜਾ ਨਾਲ ਕੋ ਸੂਟ ਬਣੀ ਜਾਂਦੇ ਆ ਮੋਟਰਸਾਈਕਲ ਅੱਗੇ ਰੱਖ ਲੈ ਲੂਮ ਨਾਲ ਕੱਪੜਾ ਬਣੀ ਜਾ ਰਿਹਾ ਨਾਲੋਂ ਲੈ ਕੇ ਕੰਮ ਜਦੋਂ ਤੂੰ ਗੱਲ ਦੱਸਿਆ ਨਾ ਤਾਂ ਲੋਕ ਕੱਪੜੇ ਵੀ ਕਿਤੇ ਪਾ ਲਏ ਕਿਤੇ ਨਾ ਪਾਏ ਨਾਲ ਕਾਂਜ ਵੀ ਕਰਦੇ। ਕਹਿੰਦੇ ਸੀ ਕੋਈ ਗੱਲ ਨਹੀਂ ਤੇ ਕੈਸੀ ਲੂਮ ਸੀ ਫਰੀਸਾ ਜਿਹਦੇ ਤੇ ਪੱਤੇ ਦਾ ਕੱਪੜਾ ਬਣਦਾ ਸੀ ਪੱਤੇ ਦਾ ਪੱਤਾ ਪੱਤਾ ਪੱਤੇ ਦੇ ਸੂਟ ਬਣਨੇ ਅਰਬੀ ਦਾ ਪੱਤਾ ਬੜਾ ਉਹਨੂੰ ਜ਼ਿਆਦਾ ਯਾਨੀ ਕਿ ਜਿੱਦਾਂ ਹੁਣ ਤੁਸੀਂ ਕਦੇ ਕਿਹੜੇ ਪੱਤੇ ਦਾ ਸਹੀ ਯਾਨੀ 3 ਘੋੜਾ ਪੱਤਾ 4 ਘੋੜਾ ਪੱਤਾ ਚੱਲਦਾ ਉਸ ਦੀ ਪੱਤਾ ਵਾਸ਼ਿੰਗ ਮਸ਼ੀਨ ਦਾ ਪੱਤਾ ਹੁੰਦਾ ਸੀ ਬੜਾ ਅੱਛਾ ਵਾਸ਼ਿੰਗ ਹਾਂ ਵਾਸ਼ਿੰਗ ਪੱਤਾ ਹੈ ਅਰਬੀ ਮਲਾਈ ਹੁੰਦੀ ਸੀਗੀ ਸਟੋਨ ਵਾਸ਼ ਹੁੰਦੀ ਸੀਗੀ ਅਰਬੀ ਮਲਾਈ ਮਿੱਠਾ ਜੀ ਤੁਸੀਂ ਇੰਨਾ ਕੁ ਨਾਮ ਜਪ ਲਿਆ ਨਾ ਅਰਬੀ ਮਲਾਈ ਅੱਜ ਤੱਕ ਟਵੀਰੇ ਤੋਂ ਗਾਂ ਨਹੀਂ ਤੁਸੀਂ ਗਏ ਲੇਕਿਨ ਮੈਂ ਕਾਲੂ ਜੀ ਤੁਹਾਡੇ ਕੋਲ ਸਵਾਲ ਕਰਨੇ ਆ ਖੱਡੀ ਇੱਕ ਮਿੱਠਾ ਜੀ ਹੋ ਗਈ ਇੱਕ ਹੁੰਦੀ ਗਲੀਚਾ ਹੋ ਗਿਆ ਆਫ ਕੋਰਸ ਕੱਪੜਾ ਬਣਾਉਣ ਦੀ ਤੀਸਰੀ ਜਿਹੜੀ ਐਡਵਾਂਸ ਟਰਮ ਆਈ ਉਹ ਲੂਮ ਆ ਉਹ ਲੂਮ 'ਚ ਇੱਕ ਇਜ਼ਾਫਾ ਹੁੰਦਾ ਵਾ ਕਿ ਲੂਮ ਤੋਂ ਕੀ ਗੱਲ ਹੋਈ ਲੂਮ ਤੋਂ ਬਾਅਦ ਬੜਾ ਲਾਫੇ ਹੋਏ ਆ P75 ਹੋਈ ਆ 에ਅਰ ਜੈਟ ਆਈ ਆ ਵਾਟਰ ਜੈਟ ਆਈ ਆ ਹੁਣ ਇੱਕ ਗੋਲਾ ਜਾ ਵਾ ਉਹਦੇ ਵਿੱਚ ਧਾਗੇ ਸੁੱਟੇ ਜੋ ਉਹਨੇ ਘੁੰਮੀ ਜਾਣਾ ਵਾ ਉਹਨੇ ਇੰਜ ਕੱਪੜਾ ਬਣਾਈ ਜਾਣਾ ਯਾਰ ਕਾਲੂ ਦੇਖਿਆ ਨਹੀਂ ਹੈ ਹਾਂਜੀ ਜਿਵੇਂ ਬੰਦੇ ਤਾਂ ਨੂੰ ਬੜੀ ਆਈ ਆ ਬੰਦੇ ਨੂੰ ਬਾਤ ਨਹੀਂ ਹੋਣ ਲੱਗੇ ਬੰਦਾ ਡਾਕਟਰ ਪਵਾਈ ਜਾਂਦਾ ਡਾਕਟਰ ਆ ਗਿਆ ਇਹ ਤੁਸੀਂ ਟਾਰਜ਼ਨ ਦਾ ਸ਼ੁਕਰੀਆ ਅਦਾ ਕਰੋ ਉਹਨੇ ਮਸ਼ਵਰਾ ਦਿੱਤਾ ਸੀ ਕਿ ਮੇਰੀ ਪੱਤਿਆਂ ਤੋਂ ਜਾਨ ਛਡਾਓ ਮੈਂ ਸਮਝ ਗਿਆ। ਕੰਮ ਲਾਇਆ ਤੁਸੀਂ ਉਹਨੇ ਵੀ ਕਿਹਾ ਸੀ ਕਿ ਉਹਨੇ ਕਿ ਅੰਗਰੇਜ਼ ਨੂੰ ਐਂ ਮੇਲ ਕੀਤੀ ਆ ਉਹਨੇ ਕਿ ਬੋਲ ਕੇ ਵੌਇਸ ਮੈਸੇਜ ਕੀਤੇ ਉਹਨੇ ਬੜਾ ਸਿਰ ਵਹੀ ਮੈਸੇਜ ਹੈ ਉਹਨੇ ਕਿਹਾ ਕੋਈ ਕੱਪੜਾ ਲਿਆਓ ਯਾਰ ਕੋਈ ਜਿੱਦਤ ਲਿਆਓ ਦੁਨੀਆ ਤੇ ਜੇ ਤੂੰ ਇਹਦੇ ਨਾਲੋਂ ਫੇਕ ਨਾਲੋਂ ਜੈਨੂਇਨ ਗੱਲ ਦੱਸੇ ਨਾ ਉਹਦੇ 'ਚ ਵੀ ਮਜ਼ਾ ਹੈ ਵਾ ਕਿ ਮੈਨੂੰ ਇਹ ਦੱਸਣਾ ਵੀ ਜਿਵੇਂ ਮਤਲਬ ਅਸੀਂ ਸੁਣਦੇ ਸੀ ਮੈਂ ਇੱਕ ਫੈਕਟਰੀ 'ਚ ਕੰਮ ਕੀਤਾ ਦਾਨ ਸਾਹਿਬ ਤੇ ਉਹ ਫੈਕਟਰੀ ਦੇ ਵਿੱਚ ਜਨਾਬ ਉਹ ਸਿਲੰਡਰ ਕੈਲੰਡਰ ਇਹ ਮਸ਼ੀਨਾਂ ਹੁੰਦੀਆਂ ਨੇ ਹੈ ਸਟੈਂਡਰ ਕੈਲੰਡਰ ਏਜਰ ਤੇਜਰ ਰੋਟਰੀ ਜਿਗਰ ਮਰਸੈਜ਼ ਦੀ ਇੱਕ ਤੂੰ ਨਾਂ ਲਿਆ ਜਿਹੜੇ ਫੈਕਟਰੀਆਂ ਦੇ ਵਿੱਚ ਜਾਂ ਫੈਕਟਰੀ ਓਨਰ ਜਿਗਰਾਂ ਹੁੰਦੀਆਂ ਹੁਣ ਤੁਹਾਨੂੰ ਕੀ ਭਾਜੀ, ਹਾਂ ਲੇਕਿਨ- ਅੱਛਾ ਮਿੱਠਾ ਜੀ ਜਿਹੜਾ ਮੈਂ ਇਹ ਕਹਿਣਾ ਚਾਹ ਰਿਹਾ ਕਿ ਉਹ ਜਿਹੜੀਆਂ ਲੂਮਾਂ ਦੇ ਬਣਦਾ ਕੱਪੜਾ ਲੂਮਾਂ ਦਾ ਵੀ ਕੱਪੜਾ ਹੀ ਬਣਦਾ ਉੱਥੇ ਵੀ ਕੱਪੜਾ ਹੀ ਬਣਦਾ ਤੇ ਕੀ ਡਿਫਰੈਂਸ ਆ ਉਹਦੇ 'ਚ ਕੀ ਫਰਕ ਵਾ ਵੀ ਉਹ ਜਿਹੜਾ ਸਿਲੰਡਰ ਜਿਹੜਾ ਤੂੰ ਦੱਸਿਆ ਕੀ ਉਹਨੂੰ ਕਹਿੰਦੇ ਨੇ ਕੈਲੰਡਰ cylinder। ਅੱਛਾ ਡਾਕਟਰ ਕੋ ਦਵਾਈ ਲੈ ਕੇ ਉਹਦੇ ਜ਼ਰੂਰ ਸਾਰ ਦੇਣਗੇ ਇਹ ਤੋੜ ਉੱਪਰ ਨਾ ਦੇ ਦੀ ਇਹ ਜ਼ਰੂਰ ਸਾਰ ਦੇਣਗੇ ਕਿਹੜਾ ਹੁਣ ਤੋਂ ਭਾਜੀ ਮੈਂ ਦੱਸਾਂ ਦਾਦਾ ਦੀ ਪਾਤੀਆਂ ਲੈਣ ਗਿਆ ਵਾ ਤੇ ਉਹਨਾਂ ਨੂੰ ਵੇਖ ਵੇਖ ਕਹਿੰਦੇ ਨਹੀਂ ਇਹਦਾ ਕੋਈ ਹਿਸਾਬ ਨਹੀਂ ਲੱਗਣ ਭਾਜੀ ਇਹਦਾ ਹੁਣ ਯਾਰ ਮੂੰਹ ਚ ਪਾਨ ਕਰਕੇ ਕਹਿੰਦੇ ਆ ਚੂਨਾ ਤੇਜ਼ ਲੱਤ ਨਾ ਚੱਲ ਅੱਛਾ ਉਹ ਕੈਲੰਡਰ ਸਟੈਂਡਰ ਤੇਜਰ ਏਜਰ ਰੋਟਰੀ ਹੁੰਦੀ ਸੀਗੀ ਜਿਹਦੇ ਤੇ ਕੱਪੜਾ ਪ੍ਰਿੰਟ ਹੁੰਦਾ ਹੈ ਹਾਂਜੀ। ਕੈਲੰਡਰ ਉਹ ਜਿਹਨੂੰ ਮਾਂਡੀ ਲਾਉਂਦਾ ਕੱਪੜੇ ਨੂੰ ਸ਼ਾਈਨ ਕਰਦਾ ਹੈ ਅੱਛਾ ਇੱਕ ਕੋਰਾ ਅੱਲਾ ਝੂਠ ਨਾ ਬੁਲਾਏ ਤੇ ਸਮੋਸੀਆਂ ਵੀ ਕਿਤੇ ਤੁਸੀਂ ਘੱਟ ਹੀ ਲਾਈਆਂ ਬੜਾ ਜ਼ਿਆਦਾ ਜਿਹੜਾ 5 ਸਾਲ ਕੀਤਾ ਯਾਰ ਅੱਛਾ ਭਾਜੀ ਲੂਮ ਦੀਆਂ ਨਾ ਤੁਹਾਨੂੰ ਕੁਆਲਿਟੀਆਂ ਹੁੰਦੀਆਂ ਇੱਕ ਜਿਹੜੀ ਪਾਕਿਸਤਾਨੀ ਜਾਤ ਨਾ ਉਹਨੇ ਬਣਾਉਣਾ ਵਾ ਜਾਣੇ ਕਿ ਉਹਦੇ ਆਰਪੀਐਮ ਹੈਗੇ ਆ ਥੋੜੀ ਜਾਣੇ ਕਿ ਆਰਪੀਐਮ 10000 ਜਰਾ ਯਾਰ ਇਦਾਂ ਦਾ ਬੰਦਾ ਕਿ ਪਰ ਮੀਟਰ ਰੇਟ ਉਹਦਾ ਕੀ ਹੈ ਹਾਂ ਕਿ ਕੀ ਕਿੰਨਾ ਬਣਾ ਸਪੀਡ ਕਹ ਲਓ ਸਪੀਡ ਉਹਨੇ ਚੱਲਣਾ ਇੰਜ ਉਹ ਤੋਂ ਜਿੱਦ ਇਹ ਹੋਈ ਆ ਕਿ ਯਾਰ ਇਹ 24 ਘੰਟਿਆਂ ਦੇ ਵਿੱਚ ਕੱਪੜਾ ਬਣਾ ਰਹੀ ਹੈ 40 ਮੀਟਰ ਅੱਛਾ ਇਹਨੂੰ ਤੇਜ਼ ਕਰੋ ਉਹਨੇ ਬਣਾਤੀ ਗੋਰੇ ਨੇ 16 ਉਹ ਹੁਣ ਜਿਹੜੀ 8 ਘੰਟੇ 'ਚ ਬਣਦਾ ਨਾ 40 ਮੀਟਰ ਕੱਪੜਾ ਉਹ ਭਾਜੀ 3 ਘੰਟੇ 'ਚ ਬਣਾ ਦਿੰਦੀ ਅੱਛਾ ਅੱਛਾ ਮਿੱਠਾ ਜੀ ਜਿਹੜਾ ਕੋਰਾ ਕੱਪੜਾ ਹੁੰਦਾ ਹਾਂ ਕੋਰਾ ਕੱਪੜਾ ਖਾ ਦੇ ਕੋਰੇ ਸੁਪਨੇ ਹਾਂ ਇਹ ਜਿਹੜਾ ਕੋਰਾ ਕੱਪੜਾ ਸੂਤਰ ਮੰਡੀ ਪਿਆ ਹੁੰਦਾ ਜਿਹਦਾ ਪੀਲਾ ਜਿਹਾ ਰੰਗ ਹੁੰਦਾ ਜਿਹੜੀ ਬਿਸਕਿਟੀ ਜਿਹਾ
ਇਹ ਕੱਪੜਾ ਜਿਹੜਾ ਵਾ ਇਹ ਉਹਦੇ ਤੋਂ ਲੂਮਾ ਤੋਂ ਬਣ ਕੇ ਆਉਂਦਾ ਜਾਂ ਫੈਕਟਰੀ 'ਚ ਬਣ ਕੇ ਲੂਮਾ ਤੋਂ ਅੱਛਾ ਹੁਣ ਇਹ ਕੋਰਾ ਜਿਹੜਾ ਉੱਥੋਂ ਬਣ ਕੇ ਆਉਂਦਾ ਫਰੀਦ ਸਾਹਿਬ ਜੀ ਸਾਹਿਬ ਉਹ ਤੁਹਾਨੂੰ ਤਫਸੀਲ ਨਾਲ ਦੱਸਦੇ ਸਰਦਾਰ ਭਾਈ ਇੱਕ ਸੈਕਿੰਡ ਹੈ ਹੀ ਤੁਹਾਡੇ ਲੋਕਾਂ ਦੇ ਵਿੱਚ ਹਰਤ ਹੈ ਕਿ ਤੁਸੀਂ ਆਪਣੇ ਆਪ ਨੂੰ ਮਚੂਰ ਨਹੀਂ ਕਰ ਸਕੇ ਤੈਨੂੰ ਉਸ ਦਿਨ ਵੀ ਉਸਤਾਦ ਜੀ ਨੇ ਕਿਹਾ ਸੀਗਾ ਬੇਟੇ ਉਦੋਂ ਤੇਰੀ ਚੰਗੀ ਭਲੀ ਇਨਸਲਟ ਹੋ ਗਿਆ ਐ ਨਾ ਕਰ ਕਿਦਾਂ ਐ ਤਾਂ ਫਾਂਸੀ ਤੋਂ ਬਾਅਦ ਫਿਰਨ ਡਿਆ ਮੈਂ ਨਹੀਂ ਤੁਸੀਂ ਬੇਟਾ ਸਵਾਲ- ਇੱਕ ਸਵਾਲ ਥੋੜਾ ਕਿਹਨੇ ਕਰ ਕੀਤਾ? ਦਿੱਤਾ ਕਿ ਮੈਂ ਰਜਿਸਟਰ ਯਾਰ ਇਹ ਤਰ੍ਹਾਂ ਗੌਰ ਕਰਨਾ ਭਾਜੀ ਤੁਸੀਂ ਇੱਥੇ ਬੈਠੋ ਮੈਂ ਮੂੰਹ ਇਦਾਂ ਨਹੀਂ ਕਰਾ ਲਿਓ ਝੂਟਿਆਂ ਤੇ ਕਾਨੂੰਨ ਬਣੇ ਹੁੰਦੇ ਇਹੋ ਜਿਹੇ ਜਿਹੜੇ ਬੱਚਿਆਂ ਨੇ ਨਹੀਂ ਫਨ ਲੈਣੇ ਯਾਰ ਅੱਜ ਤੇ ਮੈਂ ਕੋਈ ਨਹੀਂ ਕੀਤੀ ਉਹ ਇਦਾਂ ਤਾਂ ਪਤਾ ਨਾ ਘਰੋਂ ਬਾਹਰ ਨਿਕਲ ਕੇ ਕਾਰਟੂਨ ਨੇ ਮੇਰੀ ਜ਼ਿੰਦਗੀ ਬਦਲਤੀ ਮੈਂ ਗੁੰਮਰਾਹ ਹੋ ਗਿਆ ਸੀ ਪਰ ਫਰੀਦ ਸਾਹਿਬ ਤੁਸੀਂ ਕੁਐਸਚਨ ਕਿਹਨੂੰ ਕੀਤਾ ਹੈ ਤੁਹਾਨੂੰ ਜਵਾਬ ਕਿਹਨੂੰ ਦੇਣਾ ਹੈ ਇਹਨਾਂ ਮੈਂ ਇਹ ਹੀ ਤਾਂ ਮੈਂ ਹੁਣ ਕੋ ਚਾਹਾਂ ਬਾਲ ਦਾਨਿਸ਼ਮੈਨ ਦੇ ਦੂੰਗਾ ਚਾਹਾਂ ਬਾਲ ਇਸ ਕੜਪੇ ਜਿਹਨੂੰ ਦੇ ਦੂੰਗਾ ਲੇਕਿਨ ਉਹ ਦੇਖਿਓ ਸੋਲਜਰ ਉਹ ਜਵਾਬ ਦੇ ਬਹਿ ਗਿਆ ਇਦਾਂ ਦਾ ਬੰਦਾ ਚੋਰੀ ਦਾ ਲੋਹਾ ਵੇਚਣ ਕੇ ਵੇਖ ਲੈਣਾ ਬਹਿਸ ਕਰਨ ਲੈਂਦਾ ਨਹੀਂ ਦੇਖੋ ਤੂੰ ਗੌਰ ਤੇ ਕਰੋ ਜ਼ਿਆਦਾ ਵਾ ਤੂੰ ਚੋਰੀ ਦਾ ਵੇਚਣ ਲਿਆ ਤੇਰੇ ਵੱਲੋਂ ਜਿੰਨਾ ਵੀ ਹੋਈ ਇਹ ਜਦੋਂ ਚੋਰਾਂ ਨੂੰ ਕਹੂਗਾ ਉਸ ਰੂਮ में ना जाना बुजुर्ग लेटे हुए हैं ਇਹ ਗੱਲ ਕਹਿ ਕੇ ਆਪ ਗੋਲੀ ਖਾਣਾ ਅੱਛਾ ਉਹ ਤੁਸੀਂ ਜਵਾਬ ਦਿਓ ਹੁਣ ਇਹਦਾ ਸਰ ਕੋਰਾ ਬਣਦਾ ਲੂਮ ਤੇ ਹਰ ਕਪੜਾ ਲੂਮ ਤੇ ਬਣਦਾ ਉਹਦੀ ਪਹਿਲੀ ਉਹਦੀ ਮੈਂਡਿੰਗ ਹਾਏ ਵਾਸ਼ ਫਿਨਿਸ਼ਿੰਗ ਤੇ ਉਹਦੀ ਜਿਹੜੀ ਸਬਕਾ ਭਰਾਈ ਹੁੰਦੀ ਸਾਰਾ ਸਿਸਟਮ ਕਰਕੇ ਨਾ ਅੱਛੇ ਤਰੀਕੇ ਦੇ ਨਾਲ ਫਿਰ ਉਹਨੂੰ ਤਿਆਰ ਕੀਤਾ ਜਾਂਦਾ ਹੈ ਯਾਰ ਮੇਰਾ ਸਵਾਲ ਇਹ ਹੈ ਮੈਨੂੰ ਪੁੱਛ ਜਿਹੜਾ ਸਿਲੰਡਰ ਕੈਲੰਡਰ ਸਟੈਂਡਰਡ ਜਿਹੜੀ ਤੁਸੀਂ ਦੱਸਿਆ ਇਹ ਤਾਂ ਕਪੜਾ ਬਾਅਦ ਚ ਆਉਂਦਾ ਹੈ ਇਹਦੇ ਚ ਅੱਛਾ ਬਾਅਦ ਚ ਇਹ ਆਉਂਦਾ ਫਿਨਿਸ਼ਿੰਗ ਆ ਭਾਜੀ ਇੱਧਰ ਸੁਣੋ ਕਪਾਹ ਤੋਂ ਕੰਮ ਸ਼ੁਰੂ ਹੁੰਦਾ ਕਪਾਹ ਤੋਂ ਯਾਰ ਕਪਾ ਨਾ ਤੇਰੀ ਮਿਹਰਬਾਨੀ ਦੇ ਠੀਕ ਹੈ ਕਪਾਹ ਤੋਂ ਪਹਿਲੇ ਬਣਦਾ ਧਾਗਾ ਬਣ ਗਿਆ ਧਾਗਾ ਚੜਦਾ ਬੀਮਾ ਤੇ ਵੱਡੇ ਨਲਕੇ ਸਟੀਮ ਹੋ ਕੇ ਗਰਮ ਹੋ ਕੇ ਉਹੀ ਹੈ। ਮੰਡੀ ਲਾ ਕੇ ਕਪਾਹ ਜਿਹੜੀ ਆ ਰੂਹ ਨਿਕਲਦਾ ਹਾਂਜੀ ਰੂਹ ਦਾ ਉਹ ਧਾਗਾ ਮਤਲਬ ਬਣਾਉਂਦੇ ਜੀ ਹਾਂ ਰੂਮ ਨੂੰ ਪਹਿਲੇ ਗਰਮ ਕੀਤਾ ਜਾਂਦਾ ਬਿਲੋ ਰੂਮ ਖਾਤਿਆਂ 'ਚ ਬੁੱਢੀਆਂ ਕੰਮ ਕਰਦੀਆਂ ਹੁੰਦੀਆਂ ਉੱਥੇ ਅਕਸਰ ਗਰਮੀ ਬਹੁਤ ਹੁੰਦੀ ਹੈ ਉੱਥੋਂ ਗਰਮ ਹੋ ਕੇ ਸ਼ਕਲ 'ਚ ਜਾਂਦਾ ਕੋਨ ਬੈਂਡਿੰਗ ਵਾਲੇ ਏਰੀਏ 'ਚ ਉੱਥੇ ਉਹਦਾ ਧਾਗਾ ਵਟਿਆ ਜਾਂਦਾ ਧਾਗਾ ਬਣਦਾ ਰੂਮ ਦੇ ਜ਼ਰੀਏ ਫਿਰ ਕੋਨਾ ਤੇ ਚੜਦਾ ਉਹ ਪੜੋ ਇਦਾਂ ਦੇ ਬੇਵਕੂਫ ਤਰੀਤ ਵਾਲਾ ਆਂਡਾ ਨਹੀਂ ਉਹ ਵੀ ਉਬਾਲ ਕੇ ਖਾ ਜਾਂਦੇ ਉਹ ਕੋਨਾ ਤੇ ਚੜਦਾ ਫਿਰ ਉਹ ਵੱਡੇ ਬੀਮ ਤੇ ਲਪੇਟਿਆ ਜਾਂਦਾ ਬੀਮ ਰੱਖਦਾ ਵਾ ਫਿਰਕੀ ਦੇ ਵਿੱਚ ਲੂਮ ਦੀ ਲੂਮ ਤੇ ਜਦੋਂ ਕੱਪੜਾ ਬਣ ਜਾਂਦਾ ਨਾ ਫਿਰ ਉਹਨਾਂ ਮਸ਼ੀਨਾਂ ਤੇ ਜਾਂਦਾ ਉਸ ਹਿਸਾਬ ਨਾਲ ਕਿ ਹੁਣ ਪ੍ਰੈਸ ਹੋਣਾ ਵਾ ਅੱਛਾ। ਡਿਜ਼ਾਈਨ ਬਣਨਾ ਵਾ 10 ਮਿੰਟ ਖਤਮ ਹੋ ਗਏ ਯਾਰ ਹਾਂ। ਐਵੇਂ ਅੱਛਾ ਇਹ ਨਹੀਂ ਕਰਨਾ 10 ਮਿੰਟ ਖਤਮ ਹੋ ਗਏ ਉਹ ਚਲੋ ਕਮਾਲ ਨਹੀਂ ਬਣਨਾ ਕਰੋ ਚਲੋ ਤੇ ਭਾਈ ਯਾਰ ਪਤਾ ਕੀ ਗੱਲ ਸ਼ੁਗਰ ਲੱਗਣ ਦਾ 10 ਮਿੰਟ ਇਹ ਸਮਝਾਂਗੇ ਬੈਠਕ ਹੋਈ ਯਾਰ ਦੋਸਤ ਨਾਲ ਚਲੇ ਭਾਈ ਮਿੱਠਾ ਭਾਈ ਨਹੀਂ ਮੈਂ ਕੋਈ ਸਵਾਲ ਨਹੀਂ ਕਰਾਂਗਾ ਮੈਂ ਸਵਾਲਾਂ ਦਾ ਜਵਾਬ ਦੇਣ ਬੈਠਾ ਮੇਰੇ ਕੋਲ ਜਿੰਨਾ ਇਹਨਾਂ ਮੈਂ ਲੈ ਲਓ ਕਿਉਂਕਿ ਤਬੀਅਤ ਢਿੱਲੀ ਮੱਠੀ ਰਹਿਣ ਡਈ ਆ ਜਾਈ ਮੈਂ ਕੱਲ ਬਾਹਰ ਲੱਗ ਜਾਵੇ ਇਸ ਤੋਂ ਕਿ ਤੁਹਾਨੂੰ ਸਾਡੀ ਐਡੀ ਕਿਸਮਤ ਕਿੱਥੇ ਵੀ ਅਸੀਂ ਭਰਾ ਨੂੰ ਇਸ ਰੂਪ ਚ ਵੇਖੀਏ ਢਿੱਲੀ ਵੱਡੀ ਜਿੰਨੀ ਵੀ ਢਿੱਲੀ ਵੱਡੀ ਤੂੰ ਇੱਥੇ ਹੀ ਫਿਰਨ ਡਿਆ ਹੋਣਾ ਮੇਰਾ ਪਿਆ ਦਿਲ ਕਰਦਾ ਮੈਂ ਲੋਰੀਅਲ ਦਾ ਸਾਬਣ ਨਾਲ ਬੇਰੀ ਦੇ ਪੱਤੇ ਲੈ ਕੇ ਜਾਵਾਂ ਆਪਣੇ ਮਿੱਠੇ ਯਾਰ ਵਾਸਤੇ ਯਾਦਗਿਰੀ ਹੁੰਦੀ ਨਾ ਇਹ ਅਕਲ ਤੇ ਯਾਰ ਅੱਲਾ ਜ਼ਿੰਦਗੀ ਦੇ ਯਾਰ ਮਿੱਠੇ ਨੂੰ ਮਿੱਠਾ ਆਮੀਨ ਮਿੱਠੇ ਵਰਗਾ ਬੰਦਾ ਮਰਨ ਲੱਗੇ ਉਹ ਪੂਰੀ ਗੱਲ ਕਹਿ ਕੇ ਗੱਲ ਮਰਦਾ ਜਿਹੜੀ ਕਹਿਣੀ मैंने कहा था वहां पर पड़ी वो सब बच्चों को दे ਤੇ ਗੱਲ ਪੂਰੀ ਕਰ गल पूरी करके बता ਹਾਂ ਅੱਛਾ ਕੋਈ ਗੱਲ ਕਰ ਰਹੇ ਸੀ ਮਿੱਠਾ ਭਾਈ ਇਹਦੇ ਬਾਰੇ ਜੀ ਨੇ ਹੁਣ ਇਹ ਸਮਝ ਆ ਗਈ ਪ੍ਰੋਸੈਸ ਰੂਮ ਤੋਂ ਸ਼ੁਰੂ ਹੁੰਦਾ ਵਾ हाँ जी ਅੱਗੋਂ ਧਾਗਾ ਉਹ ਜਿਹੜੀਆਂ ਕੋਨਾ ਹੁੰਦੀਆਂ ਨੇ ਉਹ ਕੋਨਾ ਜਿਹੜੀਆਂ ਉਹਦੀ ਲੂਮਾਂ ਦੇ ਉੱਤੇ ਉਹ ਫਿੱਟ ਹੁੰਦੀਆਂ ਮੈਂ ਦੱਸਦਾ ਜੀ ਉੱਤੇ 52 ਬਣ ਕੇ ਫਿੱਟ ਹੁੰਦੀ ਹੈ 52 53 ਉਹ ਯਾਰ ਫਿਰ ਤੁਸੀਂ ਭਾਈ ਮਿੱਠੇ ਕਹਿਣਾ ਕਿ ਵਿੱਚ ਬੋਲਣ ਦਿਆ ਯਾਰ ਬਾਹਰ ਹੋਰ ਚੀਜ਼ ਦਾ ਕੌਣ ਹੋਰ ਚੀਜ਼ ਦਾ ਤੁਹਾਨੂੰ ਵੀ ਇੰਨਾ ਇਲਮ ਨਹੀਂ ਹੈਗਾ ਸਿੰਗਲ ਧਾਗਾ ਹੁੰਦਾ ਹੈ, ਉਹਨੂੰ ਕਰਦੇ ਡਬਲਿੰਗ ਡਬਲ ਧਾਗਾ ਕਰਦਾ ਹੈ। ਉਹ ਸਿਸਟਮ ਸਾਰਾ ਹੁੰਦਾ ਫਿਰ ਭਾਜੀ ਤੁਸੀਂ ਕੋ ਨੂਰ ਕੁਲਫਾ ਦੇ ਨਹੀਂ ਲਾਉਂਦੇ ਇਹ ਕਦੋਂ ਵੀ ਦੱਸਣ ਆਉਂਦੇ ਨੇ ਤੁਹਾਨੂੰ ਉਹ ਯਾਰ ਮੈਂ ਤੈਨੂੰ ਦੱਸਣ ਲਿਆ ਵਾ ਬਾਵਨਾ ਯਾਰ ਉਹ ਆਟੋ ਲੂਮ ਚ ਪੈਂਦੀ ਹੈ, ਉਹ ਇੰਜ ਕਰਕੇ ਭਰ ਰਹੀਆਂ ਹੁੰਦੀਆਂ ਉੱਤੇ ਕੋਣ ਐਂ ਧਾਗਾ ਚ ਹਾਂ। ਠੀਕ ਹੈ ਉਹ ਲਵੇਟ ਕੇ ਛੜਲ ਚ ਪਾਉਣਾ ਉਹ ਛੜਲ ਨੇ ਇੱਧਰ ਵੱਜਣਾ ਇੰਜ ਵੱਜਣਾ ਉਹ ਇੱਕ ਲੈਦਾ ਚੀਜ਼ ਹੈ ਫਰੀਦ ਇੱਕ ਭਾਈ ਕੱਲੀ ਕੋਣ ਲਿਆ ਕੇ ਤੁਸੀਂ ਇੱਕ ਮਿੰਟ ਉਹ ਸਟਾਰਟ ਤੋਂ ਨਹੀਂ ਦੱਸ ਰਿਹਾ ਤੁਹਾਨੂੰ ਮਾਰਨ ਤੁਹਾਨੂੰ ਗੁੰਮਰਾਹ ਕਰ ਰਿਹਾ ਦੁਨੀਆ ਕੀ ਕਹੇਗੀ ਛਪੇੜਾ ਪੈਣਗੀਆਂ ਏਜੰਡਾ ਵਾਲਾ ਕੰਮ ਆ ਤੂੰ ਸੁਣਨ ਡਿਆ ਉਹ ਚੰਡਾਂ ਵਾਲਾ ਕੰਮ ਨਹੀਂ ਹੈਗਾ ਯਾਰ ਲੈ ਚੰਡਾਂ ਵਾਲਾ ਕਿਹੜਾ ਕੰਮ ਆ ਇਹਦੇ ਵਿੱਚ? ਗਲਤ ਨਾ ਤੂੰ ਫਲਾ ਯਾਰ ਇਹ ਮਾਰਫਤ ਦਾ ਇਲਮ ਹੈ ਸਹੀ ਦੱਸ ਕੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਯਾਰ ਆ ਟੀ ਟਾਈਮ ਕਿਸੇ ਅੰਗਰੇਜ਼ ਦੇ ਹੱਥ ਲੱਗ ਗਿਆ ਬਾ ਖੁਦਾ ਨੇ ਆ ਕੇ ਬੰਬ ਮਾਰ ਕੇ ਸਾਰਾ ਪ੍ਰੋਡਕਸ਼ਨ ਹੁੰਦਾ ਜਾਣਾ ਗਲਤ ਇਨਫੋਰਮੇਸ਼ਨ ਨਹੀਂ, ਗਲਤ ਧਿਆਨ ਕਰੋ ਕੋਈ ਗਰੇਜ਼ ਦੇ ਹੱਥ ਨਾਲ ਲੱਗੇ ਮਿੱਠਾ ਭਾਈ ਨੂੰ ਟੈਨਸ਼ਨ ਅੱਛਾ ਰੂਹ ਤਾਂ ਨਹੀਂ ਸ਼ੁਰੂ ਹੁੰਦਾ ਕੰਮ ਰੂਮ ਤੋਂ ਸ਼ੁਰੂ ਹੁੰਦਾ ਵਾ ਯਾਰ ਇੱਕ ਕੱਲੀ ਕੋਣ ਲਿਆ ਕੇ ਆਈਆਰ ਹੁੰਦਾ ਵਾ ਉਹਦੇ ਅੱਗੇ ਐਂ ਕਨੈਕਸ਼ਨ ਕਰ ਉਹਨੇ ਚੱਲੀ ਜਾਣਾ ਧਾਗਾ ਦੇਈ ਜਾਣਾ ਉਹ ਅੱਜ ਵੱਜੀ ਜਾਣੀ ਹੈ ਸ਼ਰਟ ਵਿੱਚ ਧਾਗਾ ਲਈ ਜਾਣਾ ਉਹਨੇ ਵੱਜੀ ਜਾਣੀ ਹੈ ਇਹ ਕੰਮ ਵਾ ਯਾਰ ਗਲਤ ਤੁਹਾਨੂੰ ਕਰ ਪਤਾ ਹੈ ਲੂਮਾ ਸਾਰੀ ਜ਼ਿੰਦਗੀ ਨਹੀਂ ਕੀਤਾ ਇਹਨੇ ਯਾਰ
ਚੋਰੀਆਂ ਕਰਦਾ ਰਿਹਾ ਕਰਕੇ ਤੇ ਤਾਂ ਮੱਥੇ ਤੇ ਲੂਮ ਛਪੀ ਆ ਲੂਮ ਛਪੀ ਅਸੀਂ ਦੇਖ ਸੱਟਾਂ ਗੱਜ ਖਾਧੀਆਂ ਪਾਈ ਹੋਈ ਆ ਬਣਾ ਕੇ ਆ ਸੱਟਾਂ ਖਾਧੀਆਂ ਉਂਗਲਾਂ ਦੇ ਆ ਵੇਖ ਮਾਰਾਂ ਖਾਧੀਆਂ ਸਾਤਾਂ ਦੀਆਂ ਤੂੰ ਕੀ ਕੀਤਾ ਸਮੋਸੀਆਂ ਵੇਚ ਕੇ ਤੂੰ ਇੱਥੇ ਆ ਗਿਆ ਬਸ ਤੂੰ ਜਿਹੜਾ ਹਲੇ ਅੱਛਾ ਇਦਾਂ ਦਾ ਵਿਆਹ ਸ਼ਾਦੀ ਦੇ ਚੁਕਨਾਦਰ ਹੁੰਦਾ ਗਾਉਣ ਵਾਲਿਆਂ ਦਾ ਗਾਉਣ ਵਾਲੇ ਨੂੰ 700 ਹੋਇਆ ਹੁੰਦਾ ਹੈ ਜਿਹੜੇ 1300 ਹੋਇਆ ਹੁੰਦਾ ਬੇਲੇ ਦਾ ਹਾਂਜੀ ਸਟਰਗਲ ਜਿਹੜੀ ਹੁੰਦੀ ਨਾ ਇਹ ਬਹੁਤ ਚੀਜ਼ ਹੁੰਦੀ ਹੈ ਖੁਸਰਿਆਂ ਦਾ ਗਨਮੈਨ ਹੁੰਦਾ ਅੱਛਾ ਜਦੋਂ ਲੱਗਦਾ ਨਾ ਕੰਮ ਤਾਂ ਸਹੀ ਹੁੰਦਾ ਸਾਲ ਕੁ ਬਾਅਦ ਉਹ ਵੀ ਉਦੋਂ ਦੀ ਹੁੰਦੇ ਆ ਮੇਰੀ ਹੈ ਜੀ ਨੰਗਾ ਹੁੰਦਾ ਨਾ ਚਲੋ ਪਾਸ ਉਹ ਤਾਂ ਦੀ ਗਾਰਡ ਹੋ ਜਾਂਦੀ ਇਹੋ ਜਿਹਾ ਦੂਸਰਾ ਨੱਚਦਾ ਹੋਵੇ ਤਾਂ ਲੱਗਦਾ ਸੱਟ ਦਾ ਦੱਸਣ ਆ ਲੱਗੀ ਆ ਅੱਛਾ ਹੁਣ ਇਹਨੇ ਪ੍ਰੋਸੈਸ ਦੱਸੇ ਅੱਗੇ ਲੂਮ ਚ ਚਲੇ ਗਿਆ ਲੂਮ ਚ ਬਣ ਗਿਆ ਕੋਰਾ ਕਪੜਾ ਉਹਦੇ ਕੱਪੜੇ ਨੇ ਜਾਣਾ ਅੱਗੇ ਫੈਕਟਰੀਆਂ ਚ ਸਟੈਂਡਰਡ ਕੈਲੰਡਰ ਮਰਸਰਾਈਜ਼ ਵਗੈਰਾ ਹੁਣ ਚ ਖਤਮ ਹੋ ਗਿਆ ਟੈਂਕ ਤੇ ਜਾਣਾ ਡਾਇੰਗ ਤੇ ਜਾਂਦਾ ਬਲਕਿ ਡਾਇੰਗ ਤੋਂ ਵੀ ਅਗਲਾ ਹੁਣ ਕੰਮ ਆ ਗਿਆ ਡਿਜੀਟਲ ਪ੍ਰਿੰਟਿੰਗ ਯੈਸ ਉਹ ਇੰਜ ਮਸ਼ੀਨ ਚੋਂ ਕਪੜਾ ਲੰਘਦਾ ਪੂਰਾ ਡਿਜ਼ਾਈਨ ਸਾਰੇ ਰੰਗ ਇੱਕੋ ਵਾਰੀ ਛਪੀ ਜਾਂਦੇ ਪਲੀਜ਼ ਸਾਹਿਬ ਵਿੱਚੇ ਮਾਇਆ ਵਿੱਚੇ ਉਹ ਪ੍ਰੈਸ ਸਾਰਾ ਕੁਝ ਵਿੱਚ ਹੋ ਗਿਆ ਕੁਛ ਹੋ ਕੇ ਸਾਡੇ ਹਿਸਾਬ ਨਾਲ ਪੁੱਛ ਕੋ ਕੁਐਸਚਨ ਇਹ ਬਤਾਣ ਵਾਲੇ ਕੁਐਸਚਨ ਸਾਨੂੰ ਪੁੱਛ ਸਾਨੂੰ ਪੁੱਛ ਬੈਂਕਿੰਗ ਲੈਵਲ ਬੈਂਕਿੰਗ ਸੈਕਟਰ ਸਾਨੂੰ ਸ਼ੇਅਰ ਚੈਂਬਰ ਆਫ ਕਾਮਰਸ ਚੈਂਬਰ ਆਫ ਕਾਮਰਸ ਪੁੱਛ ਤੰਦੂਰ ਚੋਂ ਨਿਕਲ ਕੇ ਨਿੰਜਾ ਟਾਈਟਲ ਤਰ੍ਹਾਂ ਕਹਿੰਦੇ ਦਾ ਓਪਨ ਦਾ ਪੀਜ਼ਾ ਲਾਈਟ ਅੱਛਾ ਮੈਂ ਆਪਣੇ ਅੱਬੇ ਤੇ ਲੱਕ ਹੀ ਡੰਡਾ ਮਾਰ ਕੇ ਨਿੰਜਾ ਟੈਂਕ ਜੀ 30 ਰੁਪਏ ਦਾ ਨਗ ਲੈ ਕੇ ਕੈਪਟਨ ਪਲੈਨਟ ਨੂੰ ਬੁਲਾਈ ਜਾਂਦੇ ਅੱਛਾ ਉਹਦੇ ਚੋਂ ਜਿਹੜਾ ਕੱਪੜਾ ਨਿਕਲਦਾ ਵਾ ਫਿਰ ਉਹਦੇ 'ਚ ਮੁxtਲਿਫ ਕੈਟਾਗਰੀਜ਼ ਬਣਦੀਆਂ ਹੁਣ ਮੈਨੂੰ ਇਹਦੀ ਨਹੀਂ ਸਮਝ ਆੜੀ ਕਿ ਜਿਹੜਾ ਲੇਡੀਜ਼ ਕੱਪੜਾ ਵਾ ਜੀ ਜਿਵੇਂ ਫੈਂਸੀ ਕੱਪੜਾ ਵਾ ਲਾਲਾ ਇਹਨੂੰ ਕੀ ਕਹਿੰਦੇ ਨੇ ਯਾਰ ਜਿਹੜਾ ਯਾਰ ਇੱਕ ਗਰੀਬ ਹੋ ਗਿਆ ਲੋਕ ਰੇਸ਼ਮ ਜੀ ਰੇਸ਼ਮ ਜਿਹੜਾ ਵਾ ਹਾਂ ਇਹ ਬਤਾ ਰੇਸ਼ਮ ਦਾ ਹੋਰ ਤਰੀਕਾ ਵਾ ਕਾਟਨ ਨਹੀਂ ਸੌਰੀ ਸਰ ਸੌਰੀ ਟੂ ਸੇ ਦਾਨਸ਼ ਭਾਈ ਤੁਹਾਡੀ ਗੱਲ ਡਰਾਈ ਕਰਦਾ ਹਰ ਗੱਲ ਦਿਨਾਏ ਭਾਜੀ ਇਹ ਗੋਲ ਵੱਡਾ ਜਿਹਾ ਛਾਬਾ ਬਣਾਇਆ ਜਾਂਦਾ ਉਹਦੇ ਵਿੱਚ ਰੇਸ਼ਮ ਦੇ ਕੀੜੇ ਪਾਲੇ ਜਾਂਦੇ ਆ ਉਹਨਾਂ ਨੂੰ ਵਿੱਚ ਇੱਕ ਪੌਦਾ ਖਾਸ ਪੌਦਾ ਹੈ, ਜਿਹੜਾ ਰੇਸ਼ਮ ਦੇ ਕੀੜਿਆਂ ਦੀ ਗ਼ਜ਼ਾ ਹੈ ਇੰਨੇ ਬੰਦੇ ਸਿਰ ਦੇ ਆਉਣੇ ਧੌਣ ਲਵਾ ਦਿਆਂਗਾ ਇਸ ਨਾ ਚੀਜ਼ ਦੀ ਅਗਰ ਗੱਲ ਗਲਤ ਹੋਈ ਉਹ ਵੱਡਾ ਛਾਬੇ ਜਿਹੜਾ ਬਣਾ ਕੇ ਤਾਂ ਰੈਕਾਂ 'ਚ ਰੱਖ ਦਿੱਤੇ ਜਾਂਦੇ ਵਿੱਚ ਉਹ ਪਾਲਕ ਟੈਪ ਪੌਦਾ ਉਹ ਪੌਦੇ ਪਾ ਦਿੱਤੇ ਜਾਂਦੇ ਵਿੱਚ ਰੇਸ਼ਮ ਦੇ ਕੀੜੇ ਉਹ ਭਾਜੀ ਪਲਦੇ ਆ ਇਹ ਥੱਪੜ ਹੁਣ ਤੁਸੀਂ ਖਾਣਾ ਕਿ ਇਹਨੂੰ ਮਾਰਾਂਗੇ ਉਹ ਠਹਿਰ ਜਾ ਇੱਕ ਮਿੰਟ ਯਾਰ ਤੂੰ ਕੀ ਰੇਸ਼ਮ ਦੇ ਕੀੜੇ ਪਾਏ ਜਾਂਦੇ ਜੇ ਵੀ ਭਾਈ ਗੱਲ ਯਾਰ ਸੁਣੋ। ਸਾਰੇ ਟੈਕਸਟਾਈਲ ਲਾਈਨ ਗਰਮ ਕਰਤੀ ਜਾਂਦੇ ਯਾਰ ਸਾਬਰੀ ਸਾਹਿਬ ਜ਼ਿੰਦਗੀ ਤਬਾਹ ਕਰਤੀ ਇੱਕ ਟੈਕਸਟਾਈਲ ਲਾਈਨ ਦੀ ਯਾਰ ਇਹਨੇ। ਸਾਨੂੰ ਅੱਜ ਮੈਨੂੰ ਇਜ਼ਹਾਰੇ ਖਿਆਲ ਦਾ ਮੌਕਾ ਮਿਲਿਆ ਮਿੱਠੇ ਕਰ ਐ ਨੁੱਤਰ ਜੇ ਚੁੱਪ ਰਹੇ ਹੁਣ ਚੁੱਪ ਕਰ ਬਾਜੀ ਉਹ ਕੀੜੇ ਕੱਢੇ ਜਾਂਦੇ ਆ ਯਾਰ ਇੱਕ ਮਿੰਟ ਵੇਲੋ ਮੈਨੂੰ ਲੁੱਦੜ ਦਾ ਪਤਾ ਯਾਰ ਲੁੱਦੜ ਕਹਿੰਦੇ ਉਧੜਿਆ ਹੋਇਆ ਅੱਛਾ ਇਹੋ ਜਿਹੇ ਉਧੜ ਦੀ ਬੰਦੇ ਫਾਰਮ ਆ ਉਧੜ ਹਾਂ ਲੁੱਦੜ ਕਹਿੰਦੇ ਨੇ ਇਹੋ ਜਿਹੇ ਬੰਦੇ ਆਪਣੇ ਸਹੁਰੇ ਦੇ ਹਮ ਸ਼ਕਲ ਨਿਕਲ ਆਉਂਦੇ ਇਦਾਂ ਦਾ ਜ਼ਿੰਦਾ ਚੂਚਾ ਖਾ ਕੇ ਕਣ ਕੇ ਇੱਕ ਚਾਹ ਬਣਾਇਆ ਬਾਲ ਮਿੱਟੀ ਮਿੱਟੀ ਨਾ ਕਰ ਯਾਰ ਇਦਾਂ ਦਾ ਬੰਦਾ ਚਾਈਨੀਜ਼ ਫਿਲਮ ਮੇਕਰ ਹੋਣ ਦੇ ਐਡੀ ਇਮੋਸ਼ਨਲ ਗੱਲ ਤੋ ਲੋਹਾ ਚੁੱਕਣ ਜਾਂਦਾ ਹੁੰਦਾ ਸੀ ਅੱਜ ਮਗਨਾਤੀਸ ਨਾਲ ਤੇ ਇੱਕ ਹੱਥ 'ਚ ਮਗਨਾਤੀਸ ਇੱਕ 'ਚ ਗੁਲਾਬ ਦਾ ਫੁੱਲ ਫੜੇ ਬਾਦਸ਼ਾਹ ਬਾਰਿਸ਼ ਵੀ ਹੈ ਮਜਨੂੰ ਐਵੇਂ ਟੈਪ ਲੋਕਾਂ ਨੂੰ ਕਹੀ ਜਾਣਾ ਬਾਹੂਬਲੀ ਫੈਮਿਲੀ ਮੁੰਡਾ ਨਹੀਂ ਹੈ ਵਿਦਾਸੀ ਜਿਹੜਾ ਅੱਛਾ ਉਹ ਰੇਸ਼ਮ ਦੇ ਕੀੜੇ ਭਾਜੀ ਫਿਰ ਉਹ ਇੱਕ ਮਖਸੂਸ ਪਲੇਟ ਉਹ ਜਿਹਨੂੰ ਕਹਿ ਲਓ ਕਿ ਡੱਬਿਆਂ ਜਿਹੇ ਛੜੇ ਜਾਂਦੇ ਉਹ ਜਿਸ ਤਰ੍ਹਾਂ ਕਹਿ ਲਓ ਨਾ ਹੁਣ ਯਾਰ ਪਖਾਨਾ ਟੈਪ ਇਹ ਰੇਸ਼ਮ ਦੇ ਕੀੜਿਆਂ ਦਾ ਪਖਾਨਾ ਹੈ ਕੱਪ ਜਿਹੜਾ ਬਣਦਾ ਰੇਸ਼ਮ ਨਿਕਲਦੀ ਉਹ ਕੀੜਿਆਂ ਨੂੰ ਗਰਮ ਪਕਾਉਂਦੇ ਨੇ ਪਾਣੀ ਦੇ ਵਿੱਚ ਰੇਸ਼ਮ ਦਾ ਕੀੜਾ ਜ਼ਿੰਦਗੀ ਦੇ ਵਿੱਚ ਹੁਣ ਯਾਰ ਗੱਲ ਕਰ ਰਹੇ ਆ ਅਗਰ ਝੂਠ ਹੋਵੇ ਇਸ ਬੱਚੇ ਧੌਣ ਲਵਾ ਦੇਣੇ ਨਿਸਤੋਂ ਨਾਬੂਦ ਕਰਨੇ ਘਰ ਬਾਹਰੋਂ ਸੁਣਾਉਣਾ ਬੱਚੇ ਅੱਛਾ ਸਹੀ ਵੀ ਗੱਲ ਹੋਈ ਇਹਦੇ ਵਿੱਚ ਗਲਤ ਜੀ ਕਰਕੇ ਤੇਰੀ ਧੌਣ ਨੂੰ ਹੋਣੀ ਮੈਂ ਢੋਣੀ ਆ ਬੁਰਾ ਜਿਹਾ ਮੂੰਹ ਹੋਣਾ ਮੈਂ ਆ ਦੇਖਦਾ ਜੀ ਯੋ ਮਿੱਟਾ ਜੀ ਰੇਸ਼ਮ ਦੇ ਕੀੜੇ ਜਿਹੜੇ ਤੇਰੇ ਅੰਦਰ ਨਹੀਂ ਅੱਛਾ ਇਹ ਤੈਨੂੰ ਤਾਂ ਤੰਗ ਕਰਦੇ ਘਰ ਦਾ ਸਿਆਣਾ ਪੈਣਾ ਹੁੰਦਾ ਲਾਦ ਨੂੰ ਬਚਾਉਣਾ ਹੁੰਦਾ ਜਹਾਜ਼ ਉੱਪਰ ਜਾਣਾ ਸਾਈਡ ਤੇ ਹੋ ਜਾਓ ਤੁਹਾਨੂੰ ਸਾਈਡ ਤੇ ਇਹ ਉੱਪਰ ਜਾ ਉਹ ਕਿਤੇ ਆਏ ਬੱਚੇ ਨਿਆਣੇ ਨੂੰ ਕਹਿੰਦੇ ਅੰਦਰ ਹੋਈ ਅੰਦਰ ਤੋ ਸਰਵ ਰੇਸ਼ਮ ਮਾਸ਼ਾਅੱਲਾ ਹੁਣ ਆਣ ਕੇ ਸਤਾਜੀ ਕੋਲ ਅੱਛਾ ਉਹ ਫੇਰ ਮਿੱਠਾ ਜੀ ਲੀਸਾ ਫਿਰ ਰੇਸ਼ਮ ਦਾ ਕੀੜਾ ਜਿਹੜਾ ਉਹਨੂੰ ਲਿਆ ਕੇ ਪਾਣੀ ਦੇ ਵਿੱਚ ਸੁੱਟਦੇ ਆ ਗਰਮ ਪਾਣੀ ਬੋਇਲ ਹਾਂਜੀ ਉਹ ਭਾਜੀ ਪਾਣੀ ਦੇ ਵਿੱਚ ਉਹਨੂੰ ਪੱਕੀ ਜਾਣਾ ਇੰਜ ਕਰਕੇ ਸਿਰੇ ਫੜਨੇ ਉਹਨੇ ਧਾਗੇ ਦੇ ਐਗੇ ਥੋੜਾ ਜਿਹਾ ਕਹਿ ਲਓ ਛੋਟਾ ਜਿਹਾ ਲੱਕੜੀ ਦਾ ਬੀਮ ਟੈਪ ਹੁੰਦਾ ਚਰਖਾ ਟੈਪ ਚਰਖਾ ਟੈਪ ਇੰਜ ਤੋਂ ਲਵੇਟੀ ਜਾਣਾ ਭਾਈ ਜਾਣਾ। ਐ ਉਧਰੋਂ ਧਾਗਾ ਜਾਈ ਜਾ ਰਿਹਾ ਐ ਉਹਨੂੰ ਰੇਸ਼ਮ ਦੇ ਕੀੜੇ ਨੂੰ
ਦੇ ਵਿੱਚ ਰੇਸ਼ਮ ਦਾ ਇੱਕ ਕੀੜੇ ਦੇ ਵਿੱਚੋਂ ਕਿੰਨਾ ਮਤਲਬ ਧਾਗਾ ਨਿਕਲਦਾ? ਐਡੀ ਮੋਟੀ ਕੋਨ ਨਹੀਂ ਹੁੰਦੀ, ਹਾਂ, ਬਣ ਜਾਂਦੀ। ਕੀੜਾ ਇੱਕ ਹੁੰਦਾ ਜਾਂਦਾ ਵਾ। ਜੇ ਪਿੱਛੇ ਇੱਕਦਮ ਇਹ ਤਾਂ ਗਾਣਾ ਲਾਇਆ ਹੋਇਆ ਫਿਰ ਜ਼ਿਆਦਾ ਬਣ ਜਾਂਦੀ ਹੈ, ਥੋੜਾ ਜ਼ਿਆਦਾ ਭਾਰ ਬਣ ਦੇਖੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਧਰੋਂ ਕੀੜਾ ਢੇੜੀ ਜਾਣਾ ਮਤਲਬ ਕੋਲ ਬੈਠੀ ਜਿਹੜੀ। ਹਾਂਜੀ। ਅੱਛਾ ਹਾਂ, ਉਧਰੋਂ ਸੇ ਤਾਂ ਕੀੜੇ ਜੁੱਤੀ ਤੇ ਜਿਹੜੀ ਆ ਉਹ ਤੁਸੀਂ ਚੁੱਕ ਕੇ ਇੱਧਰ ਲਿਆਉਣੀ ਪਰ ਅੱਛਾ, ਇਹ ਫਿਰ ਕੀੜੇ ਇਦਾਂ ਦਾ ਜਿਹੜੇ ਬੰਦਾ ਨਾ ਚਾਂਦ ਰਾਤ ਤੇ ਰਸ਼ ਰਹਿਮਾਨ ਜਾ ਕੇ ਹੈਗਾ ਆ ਚਿੱਟੇ ਚਿੱਟੇ ਤਾਂ ਫੜੀ ਜਾ ਇਹ ਉਹਦਾ ਮਾਮਾ ਵੀ ਉਹਦਾ ਰਸ਼ ਰਸ਼ ਦਾ ਪਿਆ। ਮਤ ਵਜੀ ਹੈ। ਨਹੀਂ ਸਵਾਲ ਅਬ ਕੰਪਲੀਟ ਕਰੋ ਨਾ ਆਪਣਾ। ਅੱਛਾ, ਉਹ ਨਾ ਮੈਂ ਇਹ ਪੁੱਛ ਰਿਹਾ ਵਾਂ ਕਿ ਇਹ ਕੀੜੇ ਇਦਾਂ ਦਾ ਬੰਦਾ ਨਾ ਕਿਤੇ ਐਕਸੀਡੈਂਟ ਹੋਵੇ ਨਾ ਦੂਰੋਂ ਵੇਖ ਕੇ ਦੰਦਲ ਪੈਂਦੀ ਹੋਵੇ। ਅੱਛਾ ਬੇਟਾ ਜੀ, ਉਹ ਕੀੜੇ ਜਿਹੜੇ ਆ ਇੰਨੇ ਕੀੜੇ ਕਿੱਥੋਂ ਲਿਆਉਂਦੇ ਫਿਰ ਉਹ? ਭਾਜੀ ਕੀੜੇ ਪੈਦਾ ਕੀਤੇ ਜਾਂਦੇ ਆ ਕੌਣ ਕਰਦਾ ਬੇਟਾ ਜੀ? ਕੌਣ ਕਰਦਾ ਇਹ? ਕਿਹਦੀ ਹਰਕਤ? ਜ਼ਰੀ ਆਮ ਤੌਰ ਤੇ ਜਿਹੜੀ ਰੁਕਦੀ ਨਹੀਂ ਹੈਗੀ। ਹਰ ਚੀਜ਼ ਦਾ ਇੱਕ ਸੈਟਅਪ ਆ। ਰੇਸ਼ਮ ਦੇ ਜਿਹੜੇ ਕੀੜੇ ਆ ਨਾ, ਉਹ ਰੇਸ਼ਮ ਦੀ ਕੀੜੀ ਦੇ ਨਾਲ ਜਿਹੜਾ ਸਿਸਟਮ ਆ ਉਹ ਫਿਰ ਪੈਦਾ ਹੋਈ ਜਾਂਦਾ ਹੈ। ਹਾਂ ਨਾ, ਉਹਦੇ ਨਾਲ ਇਹ ਵਾ ਕਿ ਮੈਂ ਕਹਿੰਦਾ ਫਾਰਮ ਵਗੈਰਾ ਬਣਦੇ ਹੋਣੇ ਆ ਕੀੜਿਆਂ ਦੇ, ਜੀ ਹਾਂ, ਫੇਰ ਫਾਰਮ ਬੰਦੇ ਆ। ਹਨਾ? ਹੁਣ ਤੈਨੂੰ ਇਸ ਚੀਜ਼ ਦਾ ਪਤਾ ਵਾ, ਮੈਨੂੰ ਨਹੀਂ ਪਤਾ। ਕਿਤੇ ਨਾ ਗੱਲ ਕਰੀ ਫਜ਼ੂਲਾ, ਤੁਹਾਨੂੰ ਪਤਾ ਭਾਜੀ ਹਾਂ ਮੈਨੂੰ ਪਤਾ ਘਰ ਗਿਆ। ਪਿੱਛੂ ਦਾ ਜਿਹੜਾ ਜ਼ਹਿਰ ਵਾ ਹਾਂ, ਓਏ ਇਹ ਇੰਨਾ ਮਹਿੰਗਾ ਕਿਉਂ ਆ? ਇਹਦੇ ਨਾਲ ਕੈਂਸਰ ਦੀ ਦਵਾਈ ਬਣਦੀ। ਅਰੇ ਤੂੰ ਗੱਲ ਕੀਤੀ ਮਰੋ ਜੁਗ ਜੁਗ ਮਰੋ ਬਈ, ਜੀਓ ਸਾਹਿਬ। ਅੱਛਾ, ਮੈਨੂੰ ਉੱਥੇ ਕੀੜੇ ਤੇ ਆਓ। ਚਲੋ ਹੁਣ ਕੀੜੇ ਤੇ ਆ ਕਾਠੀ ਪਾਲੀ, ਕੀੜੇ ਤੇ ਮੁੱਕ ਗਈ ਮਾਮੋ ਦੀ ਗੱਲ। ਅੱਛਾ, ਮੈਂ ਇਹ ਕਹਿ ਰਿਹਾ ਕਿ ਕੀੜੇ ਦਾ ਧਾਗਾ ਤੁਸੀਂ ਕੱਢ ਲਿਆ, ਹਾਂ। ਕੀੜਾ ਘਰ ਨੂੰ ਜਾ ਕੇ ਸ਼ਿਕਾਇਤ ਨਹੀਂ ਲਾਉਂਦਾ ਕਿ ਅੰਮੀ ਮੇਰਾ ਉਹ ਮੁੰਡੇ ਨੇ ਧਾਗਾ ਕੱਢ ਲਿਆ? ਇਦਾਂ ਨਹੀਂ ਹੁੰਦਾ? ਇਹ ਕੀੜੇ ਨੇ ਕਿਹੜਾ ਵੀ ਧਾਗਾ ਨਾਲੇ ਦੇ ਤੌਰ ਤੇ ਪਾਇਆ ਹੁੰਦਾ ਵਾ। ਉਹਦਾ ਕੰਮ ਹੈ ਗਗਨ ਮਿੱਟੀ ਆ ਉਹਦੀ। ਹਾਂ, ਜਿਵੇਂ ਇਹ ਬਿਟ ਟੈਪ ਨਹੀਂ ਹੁੰਦਾ ਬਿਟ। ਆਹੋ, ਤੂੰ ਯਾਰ ਜ਼ਰੂਰ ਕਲੀਅਰ ਕਰਾਣੀ। ਗਗਨ ਪੀਟੀ ਆਹੋ ਵੀ ਯਾਰ ਕਿਉਂ ਅਟੈਕ ਸਪੋਜ਼ ਕਰ ਰਿਹਾ ਕੀੜੇ ਨੂੰ? ਰਹਿਣ ਦੇ, ਖਤਮ ਹੋ ਗਿਆ। ਹੋਰ ਕਰਾ ਦੂੰ। ਅੱਛਾ, ਇਹ ਰੇਸ਼ਮ ਦਾ ਤੇ ਪ੍ਰੋਸੈਸ ਇਹ ਵਾ। ਕਾਟਨ ਦਾ ਜਿਹੜਾ ਵਾ ਉਹ ਇਹ ਆ ਕਿ ਜਿਹੜਾ ਕਪਾਹ ਦਾ ਹਾਂਜੀ। ਹੁਣ ਲਾਈਕ ਤਵੀਰਾ, ਠੀਕ ਹੈ, ਫਿਰ ਹੋਰ ਵੀ ਕਾਫੀ ਤੰਦ ਨੇ। ਧਾਗਿਆਂ ਨੂੰ ਹੀ ਕਨਵਰਟ ਕੀਤਾ ਜਾਂਦਾ ਅੱਗੇ ਨਹੀਂ ਮੁxtਲਿਫ ਸ਼ਕਲਾਂ ਦੇ। ਨਾ ਦਰਸ਼ ਭਾਈ, ਤੁਸੀਂ ਮੇਰੇ ਲਿਵਿੰਗ ਲੈਜੈਂਡ, ਮੈਂ ਤੁਹਾਨੂੰ ਕਿਹਾ ਗਲਤ ਅਫਵਾਹ ਨਹੀਂ ਫੈਲਾਈ ਦੀ। ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ, ਜਿਹੜਾ ਇਹ ਬੋਸਕੀ ਹੈ, ਦੋ ਗੋੜਾ ਬੋਸਕੀ ਕਾ ਮੇਰਾ ਰੋਜ਼ ਕਾ, ਇਹ ਦੋ ਗੋੜਾ ਬੋਸਕੀ ਕਿੱਦਾਂ ਬਣਦੀ ਹੈ ਮੈਨੂੰ ਨਹੀਂ ਪਤਾ ਵੀ। ਤੁਹਾਨੂੰ ਪਤਾ ਭਾਜੀ? ਨਹੀਂ ਭਾਜੀ, ਮੈਨੂੰ ਵੀ ਨਹੀਂ ਪਤਾ। ਹੁਣ ਚਿੱਟੇ ਘੋੜੇ ਦੇਖੇ, ਚਿੱਟੇ ਘੋੜੇ ਹਾਂ, ਜਿਹੜੇ ਬੱਗੀਆਂ 'ਚ ਲੱਗੇ ਹੁੰਦੇ ਆ, ਹਾਂ ਸ਼ਾਦੀਆਂ ਵਾਲੇ। ਦੋ ਘੋੜਾ ਬੋਸਕੀ ਜਿਹੜੇ ਨਾ, ਹਾਂ। ਇਹ ਜਿਹੜੇ ਵਾਲ ਨੇ, ਇਹ ਵਾਲ ਧੋਣ ਜਿਹੜਾ ਘੋੜਾ ਹਲੇ ਪੈਦਾ ਹੀ ਹੋਇਆ ਆ। ਓਏ ਮੈਂ ਤੇਰੇ ਮਾਰਨਾ ਮੋਬਾਈਲ ਹਕੀਕਤ ਦੱਸ ਰਿਹਾ ਵਾ। ਓਏ, ਕੀ ਹੋਗਾ ਕੀ ਹੋਗਾ ਕੀ ਹੋਗਾ? ਅਗਰ ਮੈਂ ਆਹ ਗੱਲ ਗਲਤ ਕਰਾਂ ਤੇ ਇਹ ਬੱਚਾ ਜਿਹੜਾ ਨਾ, ਇਦਾਂ ਭਾਜੀ ਇੱਥੇ ਜਿਹੜੇ ਨਾ ਉਹ ਤਕਰੀਬਨ 3-4 ਮਹੀਨੇ ਜਿਹੜਾ ਇਦਾਂ ਦਾ ਘੋੜਾ ਬੰਦਾ ਨਾ ਗਲੀ ਜਾਂਦਾ ਜਦੋਂ ਕੁੱਤੇ ਨੂੰ ਫੜ ਕੇ ਦੀ ਅਗਲੀਆਂ ਲੱਤਾਂ ਚੁੱਕ ਕੇ ਆਂਦੇ ਮੇਰੇ ਚੋਣਾ ਰੱਖ। ਅੱਛਾ ਪਲੀਜ਼। ਇਹਦਾ ਤਾਂ ਬੱਚਾ ਨਾ ਭੱਜ ਕੇ ਜਾਦੂਗਰ ਦੇ ਕੇ ਬਹਿ ਕੇ ਉਹਨੂੰ ਫੜਾ ਦਿੰਦਾ, ਝੂਠ ਬੋਲੀ ਜਾਂਦਾ, ਨਹੀਂ ਹੋਇਆ ਮੈਂ ਗਿਆ ਵੀ ਨਹੀਂ ਹੋਇਆ, ਮੈਂ ਵੀ ਝੂਠ ਬੋਲ ਦੇਣਾ। ਇਹ ਤੇ ਬੰਦੇ ਘੋੜੇ ਨੂੰ ਦੁੱਧ ਪਿਆਉਂਦੇ ਰਹਿਣਗੇ ਵੀ ਇਹਦੀ ਧੌਣ ਮੋਟੀ ਹੋ ਜਾਏਗੀ। ਇਹ ਚੰਗੀ ਭਲੀ। ਤੇ ਉਹ ਇਹਦੇ ਜਿਹੜੇ ਇੱਥੇ ਦੇ ਘੋੜੇ ਦੇ ਜਿਹੜੇ ਇੱਥੇ ਵਾਲ ਹੁੰਦੇ ਨੇ, ਨਰਮ ਮੁਲਾਇਮ ਰੇਸ਼ਮ ਜੈਸੇ ਹੁੰਦੇ ਆ। Yes. ਤੇ ਭਾਜੀ ਉਹ ਜਿਹੜੇ ਵਾਲ ਆ ਨਾ, ਉਹਨੂੰ ਅੱਛੇ ਤਰੀਕੇ ਨਾਲ ਗਰਮ ਕਰਕੇ, ਇਹ ਤੁਸੀਂ ਗਰਮ ਕਰਨ ਵਾਲਾ ਭਾਂਡੇ 'ਚ ਪਾਉਣਾ, ਕੜਾਇਆ ਹੁੰਦਾ ਬੜਾ ਵੱਡਾ, ਉਹਦੇ ਨਾਲ ਖੋਤੇ ਸੌਰੀ ਕਹਤਾ ਘੋੜੇ ਮੁਰ ਕੇ ਇਹ ਮਸ਼ੀਨ ਫੇਰੀ ਘੋੜੇ ਦੇ ਇੱਥੇ ਕਰਦੇ ਤੇ ਕਰਾਈ ਚੜੀ ਹੈ। ਇਹ ਕੜਾਈ ਸੁੱਟ ਰਹੇ ਤੇ ਇਧਰੋਂ ਤੁਸੀਂ ਕੜਾਈ ਹਿਲਾਈ ਜਾਣੀ ਹੈ, ਇਹ ਸਿਰਾ ਫੜਨਾ ਵਾ। ਕੋਲ ਬੈਠੀ ਹੈ। ਓਏ ਮੇਰੇ ਮੌਲਾ, ਇਹ ਦੋ ਘੋੜਾ ਬੋਸ ਕੀ ਬਣਦਾ? ਨਹੀਂ ਵਾਲ ਇੱਕ ਘੋੜੇ ਦੇ ਆ ਕਿ ਦੋ ਘੋੜੇ ਦੇ ਆ? ਇੱਕ ਦੇ। ਇੱਕ ਘੋੜਾ ਵਾ ਮੋਸਟਲੀ। ਅੱਛਾ, ਜੇ ਦੋ ਘੋੜਿਆਂ ਦੇ ਮਤਲਬ ਵਾਲ ਦੋ ਘੋੜੇ। ਅੱਛਾ, ਕਿਸੇ ਟਾਈਮ ਘੋੜਾ ਕਹਿ ਦੇ ਵੀ ਭਾਜੀ ਮੇਰੇ ਇੱਥੋਂ ਨਾ ਲਾਓ, ਮੇਰੀ ਅੱਗੋਂ ਥੋੜੀ ਮਾੜੀ ਮਾੜੀ ਕਟਿੰਗ ਕਰ ਦਿਓ, ਇੱਥੋਂ ਸ਼ੇਪ ਕਰ ਦਿਓ। ਇਹਨੇ ਹੁਣ ਤੁਹਾਨੂੰ ਉਸਤਾਦ ਜੀ ਕਹਿ ਸਕਦਾ ਤੁਸੀਂ ਇੱਥੇ ਬਹਿ ਕੇ ਇਕੱਲੇ ਸ਼ੋਅ ਕਰ ਲਓ? ਨਹੀਂ। ਇਹੀ ਬਾਤ ਆ, ਘੋੜੇ ਨੂੰ ਵੀ ਤੁਸੀਂ ਕਹੀ ਨਹੀਂ ਕਹਿ ਸਕਦੇ। ਅੱਛਾ। ਰਾਈਟ ਘੋੜਾ ਤੁਹਾਡਾ ਯਾਰ ਲਾਜਵਾਬ ਕਰਤਾ। ਅੱਛਾ ਜੀ, ਪੇਪਰ ਜਿਹੜਾ ਕਾਗਜ਼ ਬਣਦਾ ਮਿੱਠਾ, ਇਹਦੇ ਬਾਰੇ ਤੁਹਾਨੂੰ ਪਤਾ ਕਿ ਕਿੱਦਾਂ ਬਣਦਾ? ਇਹ ਬਾਤ ਮੇਰੇ ਦੋਸਤ, ਤੁਸੀਂ ਭਾਜੀ ਇੱਕ ਜਾਨਵਰ ਹੈਗਾ ਪਿੰਕ ਪੈਂਥਰ, ਉਹਦੇ ਟੂਪਾਂ ਵੀ ਮਸ਼ਹੂਰ ਆ, ਟਾਇਰ ਮਸ਼ਹੂਰ ਆ। ਅੱਛਾ। ਓਹੋ, ਉਹਦੀ ਚਰਬੀ ਜਿਹੜੀ ਹੈ ਨਾ ਭਾਜੀ, ਚਰਬੀ ਜਿਹਨੂੰ ਕਹਿੰਦੇ ਆ ਫੈਟ, ਹਾਂ। ਉਹ ਚਰਬੀ ਜਾਨਵਰ ਦੇ ਫਰੰਟ ਦੀ, ਉਹਦੇ ਫਰੰਟ ਦੀ ਲੈਣੀ ਚਰਬੀ, ਸਾਰੀ ਪਿੰਕ ਪੈਂਥਰ ਦੇ ਫਰੰਟ ਦੀ ਹੁਣ ਚਰਬੀ। ਇਹ ਤੁਸੀਂ ਬਕਵਾਸ ਸ਼ੁਰੂ ਕਰਤੀ, ਅੱਗੇ ਏਡੀ ਅੱਛੀ ਇਨਫੋਰਮੇਸ਼ਨ ਸਹੀ ਗੱਲ ਦਿੱਤੀ ਆ, ਇਹ ਹੁਣ- ਤੁਸੀਂ ਉਹਦੇ ਬਾਰੇ, ਕੀੜੇ ਦੇ ਬਾਰੇ ਚ ਵੀ ਦੱਸਿਆ, ਕੱਪੜੇ ਦੀ ਵੀ ਟਰਮਾਂ ਸਾਰੇ, ਹੁਣ ਤੁਸੀਂ ਫਿੱਕ ਪਾਉਣਾ ਸ਼ੁਰੂ ਕਰ ਮਿੱਠਾ ਜੀ। ਕਾਗਜ਼ ਦਾ ਨਹੀਂ ਪਤਾ। ਜਨਰਲ ਕਾਗਜ਼ ਦਾ ਨਹੀਂ ਪਤਾ ਤੇ ਕਹਿ ਦਿਓ ਨਹੀਂ। ਦਾਨਿਸ਼ ਸਾਹਿਬ ਬੈਠੇ ਨੇ, ਦਾਨਿਸ਼ ਸਾਹਿਬ ਰਹਿਣ ਦਿਓ, ਤੁਹਾਨੂੰ ਪਤਾ। ਤੁਸੀਂ ਦੱਸੋ ਦਾਨਿਸ਼ ਸਾਹਿਬ ਕਿਦਾਂ ਬਣਦਾ ਵਾ? पाजी एदा भी ज़राअत नाल ही ताल्लुक है। एग्रीकल्चर से ही पेपर भी बनता है, कागज। ये तूड़ी नहीं होती, तूड़ी, ਹਾਂ। ਉਸਕਾ इसका कागज बनता हाँ है। जी। ये सारा जो ਏਦਾਂ ਦਾ ਬੰਦਾ ਨਾ ਅਦਾਲਤ 'ਚ ਉੱਚੀ ਬੈਲ ਲਾ ਕੇ ਚੰਡਾ ਖਾ ਲੈਂਦਾ, ਤੜਤਾ ਜਦ ਬੋਲ ਰਿਹਾ ਹੋ ਰਿਹਾ ਇੱਥੇ ਪੈਦਲਾ ਹੋ ਗਿਆ ਤੂੰ ਬੈਲ
ਅੱਛਾ ਯਾਰ ਇਹ ਜੇ ਵਕੀਲ ਨੂੰ ਕੁੱਟ ਪੈ ਜਾਂਦੀ ਹੈ ਅਦਾਲਤ 'ਚ, ਜੱਜ ਨੂੰ ਕਹਿੰਦੇ ਹੁੰਦਾ ਮੈਂ ਨਾਲ ਬਿਲੀਅਰਡ ਰੱਖ ਲਾਂ। ਇਦਾਂ ਦਾ ਮਤਲਬ ਫੌਤ ਹੀ ਦੇਖ ਲੈ, ਤੇ ਫੌਤ ਹੋਇਆ ਤਾਂ ਉੱਥੇ ਪਾਉਣ ਕਾਗੋ ਗਲੇ ਲੈ ਕੇ ਰੋਣ ਲੱਗਾ, ਕਾਲਰ ਭਰ ਦਿੰਦਾ। ਫੌਤ ਕੀ ਤੇ ਲੁੱਡੋ ਛਪੀ ਵਾਲਾ ਰੁਮਾਲ ਕੱਢ ਕੇ ਕਹਿੰਦਾ ਚਲੋ ਆਓ ਫਿਰ ਯਾਰ। अच्छा जी, कागज का कागज बनना, भाई ये घास फूस का बनता है। कोरा कागज था दिल मेरा। हाँ जी, ਤੇ ਇਹਦੇ ਜ਼ਰੀਏ ਬਣਨਾ। ਹੁਣ ਮੈਂ ਇੱਕ ਚੀਜ਼ ਲੈ ਕੇ ਆਇਆ ਤੁਹਾਡੇ ਲਈ। ਕੀ ਲੈ ਯਾਰ ਭੁੱਖ ਲੱਗੀ वो बाद च करते हैं। ਨਹੀਂ ਬੇਟਾ ਯਾਰ, ਫੜ ਯਾਰ ਉਥੋਂ ਕੀ ਲੈ ਇਨਫੋਰਮੇਸ਼ਨ ਲੈ ਕੇ ਆਇਆ, ਇੱਕ ਨੌਲੇਜ ਲੈ ਕੇ ਆਇਆ। ਨੌਲੇਜ ਨਾਲ ਵੀ ਭੁੱਖ ਮਿਟ ਜਾਂਦੀ ਹੈ। ਸਿੱਧਾ ਕਿ ਕੰਪਨੀ ਦਾ ਕੰਮ ਲੈ ਕੇ ਆਟਾ ਕਮਾਉਣ ਆਇਆ ਮੈਂ ਚੱਲ ਹਾਂ ਕੋਈ ਜੁਮਲਾ ਐਸਾ ਹੈ ਵਾ ਜਿਹਦੇ ਚ ਪੂਰੀ ABC A ਤੋਂ ਲੱਗ ਕੇ Z ਤੱਕ ਆ ਜੇ। ਆਹੋ ਦੱਸੋ ਜੁਮਲਾ ਵੀ ਦੱਸੋ। जुमला ਕੋਈ ਐਸਾ ਇੰਗਲਿਸ਼ ਦਾ ਜੁਮਲਾ ਬੋਲੋ ਇੱਕ, ਉਹਦਾ ਮਤਲਬ ਵੀ ਹੋਵੇ ਕਿ ਇਹ ਕਹਿ ਰਿਹਾ ਵਾ, ਤੇ ਉਹਦੇ ਚ ਪੂਰੀ ABC ਵੀ ਆਉਂਦੀ ਹੋਵੇ। ਐਮਾਜ਼ੋਨ नहीं आज जीनत घर आई है, अलग भी ए भी आ गया Z भी आ गया, A तो Z तक। ਨਹੀਂ ਸਮਝ ਗਏ ਫਰੀਦ ਭਾਈ? यानी एक विच ऐसा होवे सेंटेंस ਇੱਕ ਸੈਂਟੈਂਸ ਨਹੀਂ, ਪੂਰੇ ਜੁਮਲੇ ਦੇ ਵਿੱਚ ਪੂਰਾ ਜੁਮਲਾ ਜਿੱਦਾਂ ਕਹਿੰਦੇ ਨੇ ਕਿ ਮੈਂ ਉਸसे मिलने गया और वो वहां पे मौजूद नहीं था, ਇਹਦੇ ਚ ਪੂਰੀ ABC ਆਣੀ ਚਾਹੀਦੀ, ਯਾਨੀ ਕਿ ਕੋਈ ਵੀ ਜੁਮਲਾ ਐਸਾ ਹੋ ਇਸ ਪੂਰੇ ਦੇ ਵਿੱਚ। ਕਿਉਂ ਹੁਣ ਦੇ ਦੀ ਜਵਾਬ ਕਿ ਪੁਰਕਰਾ ਦਈਏ? ਦੱਸ ਦੇ ਤੇਰੇ ਤੇ ਆ, ਤੂੰ ਕਹਿ ਦੇਣਾ ਆਪਾਂ ਜਵਾਬ ਦੇ ਦੇਣਾ, ਨਹੀਂ ਤਾਂ ਮੈਂ ਪੁਰਕਰਾ ਦੇਣਾ। मैं तो कहना मिठा जी ਮੂੰਹ ਤੇ ਮਾਰ ਛੱਡੋ ਜਵਾਬ। ਪਰਾਂ, ਤੁਸੀਂ ਦਵਾ ਮਾਰੋ, ਤੁਸੀਂ ਜਵਾਬ ਦੇ ਦਿਓ। ਕੱਲ ਉਹਨਾਂ ਨੇ ਸਵਾਲ ਪੁੱਛੇ ਲੇਕਿਨ ਉਹਦਾ ਜਵਾਬ ਇਹਦੇ ਕੋਲ ਵੀ ਨਹੀਂ ਸੀ ਹੈ। ਅਸੀਂ ਉਹ ਸਵਾਲ ਪੁੱਛਿਆ ਯਾਰ ਇਹ ਨਾ ਇੱਕ ਹੈ ਜ਼ਰੂਰ ਕੋਈ ਟੈਕਨੀਕਲੀ ਚੀਜ਼ ਹੋਏਗੀ ਵਿੱਚ, ਲੇਕਿਨ ਇਹਨੂੰ ਇੰਨਾ ਮੁਸ਼ਕਲ ਸਵਾਲ ਨੂੰ ਕਿੱਦਾਂ ਨਹੀਂ ਕੋਈ ਮੁਸ਼ਕਲ ਵੀ ਨਹੀਂ ਹੈ। ਤੁਸੀਂ ਜੁਮਲਾ ਬੋਲੋ ਵਿੱਚ। ਮੈਂ ਅਸਲ ਕਲੀਅਰਲੀ ਇਹ ਨਹੀਂ ਸਮਝ ਸਕਿਆ। ਤੁਸੀਂ ABCDEFG ਤੱਕ ਲਿਖਿਆ ਵਾ, ਜੀ ਤੁਸੀਂ ਉਹਦੇ ਵਿੱਚੋਂ ਚਾਹ ਰਹੇ ਹੋ ਕਿ ਇੱਕ ਜੁਮਲਾ ਬਣਾਵਾਂ ਹਾਂਜੀ ਜਾਂ ਸਾਰੀ ABC ਦਾ ਜੁਮਲਾ ਬਣਾਵਾਂ? ਯਾਰ ਤੁਸੀਂ ਇੱਕ ਜੁਮਲਾ ਬਣਾਇਆ, Z ਤੇ ਖਤਮ ਹੋ ਗਏ। ਉਹ ਨਹੀਂ ਜਿੱਥੋਂ ਮਰਜ਼ੀ ਸ਼ੁਰੂ ਹੋਵੇ ਜਿੱਥੇ ਮਰਜ਼ੀ ਖਤਮ ਹੋਵੇ, ਉਹਦੇ ਵਿੱਚ ਪੂਰੀ ABC ਯੂਜ਼ ਹੋਣੀ ਚਾਹੀਦੀ ਹੈ। ਸਮਝ ਗਏ? ਅਬੀ ਆ ਜਿਹੜੇ ਮੱਛੀ ਨਹੀਂ ਬਣਾਉਂਦੇ ਮਲਟੀਪਲ ਥੱਲੇ ਮੱਛਲੀ ਕੱਟ ਕੇ ਦਿੰਦੇ, ਉਹਨਾਂ ਕੋ ਗੋਲ ਹੈਗਾ, ਕਹਿੰਦਾ ਛੋਟੀ ਛੋਟੀ ਬੂਟੀ ਕਰਦੇ ਉਹਦੀ। ਉਹ ਵੀ ਅੱਗੋਂ ਸੀ ਥੋੜਾ ਮਸਾਲਾ ਪਾ ਕੇ ਦੇਤਾ ਤੇ ਘਰ ਪਕਾ ਲਈ ਕਾਲੀ ਮਿਰਚ ਵੀ। ਹਾਂਜੀ ਯਾਰ ਇਹ ਮੇਰੇ ਸਾਹਮਣੇ ਸਵਾਲ ਕੋਈ ਨਹੀਂ। ਸਵਾਲ ਹੈ ਵਾ ਇਹ ਨਾ, ਇਹ ਟਾਈਮ ਟਪਾ ਰਿਹਾ ਭਾਈ। ਜਦੋਂ ਟਾਈਪਰਾਈਟਰਾਂ ਦਾ ਦੌਰ ਸੀ ਨਾ, ਜਦੋਂ ਟਾਈਪਿੰਗ ਦਾ ਦੌਰ ਸੀ, ਉਦੋਂ ਇਹ ਜੁਮਲਾ ਪ੍ਰੈਕਟਿਸ ਲਈ ਵੀ ਇਸਤੇਮਾਲ ਹੁੰਦਾ। ਬਾਜੀ ਫਿਰ ਜੁਮਲਾ ਹੀ ਪੂਰੇ ਸਫੇ ਦਾ ਵਾ। ਨਹੀਂ ਉਹ ਕਹਿਣਾ ਚਾਹ ਰਿਹਾ ਵਾ ਕਿ ਪੂਰੀ ਇੰਗਲਿਸ਼ ਆਵੇ, ਉਹਦੇ ਵਿੱਚ ਇੱਕ ਜੁਮਲਾ ਐਸਾ ਬੋਲਿਆ ਜਾਏ। ਇਹ ਤੁਹਾਡਾ ਸਵਾਲ ਆ। ਜਿਹੜੇ ਕਿ ਜੀ ਛੱਡ ਕੇ ਸਾਡਾ ਤੇ ਜਦੋਂ ਉਂਗਲੀਆਂ ਰੱਖਦੇ ਸੀ ਸਿੱਖਣ ਵਾਸਤੇ, ਟਾਈਪਿੰਗ ਵਾਸਤੇ, ਉਹਦੇ ਵਿੱਚ ਆਂਦਾ ਸੀ ਨਿਜ਼ਾਮ ਇਹ। ਹਾਂਜੀ ਉਹ ਪ੍ਰੈਕਟਿਸ ਲਈ ਕਰਾਉਂਦੇ ਸੀ ਕਿ ਇਹ ਜੁਮਲਾ ਲਿਖੀ ਜਾਓ ਤੁਸੀਂ ਬਾਰ-ਬਾਰ, ਉਹਦੇ 'ਚ ਸਾਰੀ ABC ਆਈ। ਹੁਣ ਮੈਂ ਤੁਹਾਨੂੰ ਦੱਸਾਂ ਨਹੀਂ, ਤੁਹਾਡੀ ਇਜਾਜ਼ਤ ਹੋਵੇ ਮਿੱਠਾ ਪੁਰੀ ਜੀ ਸਾਹਿਬ ਜੀ ਇਜਾਜ਼ਤ ਹੈ ਜੀ। A quick brown fox jumps over the lazy dog। ਵਾਓ ਹੈਲੋ ਜੀ, ਮਿੱਠਾ ਜੀ ਆਈ ਸਮਝ। ਇਹਦੇ 'ਚ ਪੂਰੀ ABC ਆ ਭਾਵੇਂ। ਇਹਨੇ ਕੀ ਕਿਹਾ ਕਿ ਕਿੱਦਾਂ? ਲਾਈਡੀ ਜੰਪ ਦਾ ਹੁੰਦਾ। A quick brown fox jumps over the lazy dog। ਨਹੀਂ ਮੈਨੂੰ ਗੱਲ ਆ, ਤੈਨੂੰ ਲੱਗਦਾ ਸੀ ਵੀ ਇਹ ਸਾਨੂੰ ਸਾਰਿਆਂ ਨੂੰ ਇੱਥੇ ਬੇਦਮਾਲਕਾਂ ਦੇ ਇਹ ਸਾਨੂੰ ਪਤਾ ਹੋਣਾ ਕਹਿ ਕੀ ਦੱਸਦੇ ਕੋਈ ਬ੍ਰਿਕ ਆਉਂਦਾ ਵਿੱਚ ਆਉਂਦਾ, ਇਹਨਾਂ ਤੁਹਾਨੂੰ ਪਤਾ ਹੋਣਾ। ਸਾਡੇ ਕੋਲ ਸਮੁੰਦਰ ਦਾ ਐਨ ਨਹੀਂ ਫੜਿਆ ਗਿਆ, ਉਹ ਸਾਨੂੰ ਇੱਕ ਇੱਕ ਵਿਸਰੇ ਵਿਸਰੇ ਵਿਗਿਆਨੀ ਕਿੰਨੀ ਵੀ ਸਾਨੂੰ ਇਹ ਪੁੱਛ ਵੀ ਰੋਲੇ 29 ਹੋਣੇ, ਅਸਲ 31 ਹੋਣੇ। ਸਾਨੂੰ ਇਦਾਂ ਸਵਾਲ ਪੁੱਛ, ਸਾਨੂੰ ਕਿਹ ਪੁੱਛ ਵੀ ਯਾਰ ਵੀ ਸ਼ੂਟ ਕੈਮ ਢਾਲਦਾ ਸਾਦਾ ਸਵਾਲ ਪੁੱਛ। ਅੱਛਾ ਵੈਸੇ ਪੇਪਰ ਦੀ ਇੱਕ ਹੋਰ ਵੀ ਤੁਹਾਨੂੰ ਮੈਂ ਦੱਸਦਾ, ਪੇਪਰ ਦਰਖਤ ਤੋਂ ਵੀ, ਲੱਕੜੀ ਤੋਂ ਵੀ। ਜੀ ਜਿਹੜਾ ਘਾਸ ਫੂਸ ਤੋਂ ਸਾਲਮ ਲੱਕੜੀ ਖੁੰਬਲ ਦਾ। ਤੋਂ ਨਹੀਂ ਬਣੇ। ਲੇਕਿਨ ਜਿਹੜਾ ਚਰਬੀ ਦਾ ਪੇਪਰ ਹੈ ਨਾ, ਉਹ ਫੜਦਾ ਨਹੀਂ। ਪਲਾਸਟਿਕ ਚਰਬੀ ਤੋਂ ਹੀ ਬਣਦਾ ਹੈ। ਅਗਰ ਤੁਹਾਨੂੰ ਨਹੀਂ ਯਕੀਨ ਤੇ ਨੌਲੇਜ ਇਜ਼ ਦ ਲਾਈਟ, ਮੈਂ ਤੁਹਾਡੇ ਵਾਸਤੇ ਇਲਮ ਦਾ ਲੋ ਜੀ ਐਕਸਰਾ ਕਾਦਾ ਬਣਦਾ ਲਿਆਓ ਜੀ ਜਿਸਮ ਦਾ। ਮੇਰੇ ਹਿਸਾਬ ਨਾਲ ਜਿਵੇਂ ਇੱਕ ਜਿਹੜੇ ਕਹਿੰਦੇ ਨੇ ਨਾ ਕਿ ਉਹ ਧਾਗਾ ਸਪੈਸ਼ਲੀ ਜਿਹੜਾ ਬਣਦਾ ਵਾ ਟਾਂਕੇ ਲਾਉਣ ਮਛਲੀ ਲਈ, ਦਾ। ਟਾਂਕੇ ਲਾਉਣ ਲਈ ਚਿੱਟਾ ਜਿਹਾ ਬੰਦਿਆਂ ਨੂੰ ਜਦੋਂ ਕਿਤੇ ਸੱਟ ਲੱਗ ਜਾਵੇ ਜਾਂ ਉਹ ਜਦੋਂ ਫੱਟ ਪੈ ਜਾਂਦਾ ਨਾ, ਤੇ ਉਹ ਟਾਂਕੇ ਜਿਹੜੇ ਡਾਕਟਰਸ ਲਾਉਂਦੇ ਨੇ ਨਾ, ਉਹ ਲਾਉਂਦੇ ਨੇ
ਉਹ ਪਤਾ ਕਾਹਦੇ ਨਾਲ ਲਾਉਂਦੇ ਪਤਾ ਕੀ ਸਾਨੂੰ ਮੱਛਲੀ ਦੀ ਚਰਬੀ ਨਾਲ ਸਰ, ਹੈ ਮੱਛਲੀ ਦੀ ਚਰਬੀ। ਇੱਕ ਮਿੰਟ ਦਾਨੇ ਸਾਹਿਬ ਯੈਸ ਨਹੀਂ ਮੱਛਲੀ ਦੀ ਚਰਬੀ ਮੱਛਲੀ ਨੇ ਤੂੰ ਆ ਕੇ ਕਿਹਾ ਵੀ ਆ ਮੇਰੀ ਚਰਬੀ ਨਾਲ ਉਹ ਧਾਗੇ ਬਣਾਉਂਦੇ ਇਹਨਾਂ ਨੂੰ ਹਟਾ ਇਦਾਂ ਕਿਤੇ ਗੱਲ ਹੋਈ ਹੈ ਇਹਦਾ ਫਿਰ ਰੇਸ਼ਮ ਦਾ ਕੀੜਾ ਵੀ ਬਹਿਸ ਕਰੂਗਾ ਸਾਡਾ ਘੋੜਾ ਵੀ ਬਹਿਸ ਕਰੂਗਾ। ਇਹ ਤਾਂ ਜਾਨਵਰ ਸਾਡੇ ਹੱਥੀਂ ਪੈ ਜਾਣਗੇ। ਤੂੰ ਚਪੇੜਾ ਮਾਰ ਕੀੜੇ ਤੇ ਮੈਂ ਮੱਛੀ ਤੇ ਮਾਰ ਦੇਣਾ ਰੌਲਾ ਨਿਬੇੜ ਯਾਰ ਤੈਨੂੰ ਇਹੋ ਪਤਾ- ਜਿਹੇ ਬੰਦੇ ਨਾ ਬੀਚ ਤੇ ਪਰੇਸ਼ਾਨ ਫਿਰਦੇ ਹੁੰਦੇ, ਪੁੱਛੋ ਨਾ ਕੀ ਹੋਇਆ ਯਾਰ ਤੇਰੀ ਭਰਜਾਈ ਨਹੀਂ ਲੱਭਦੀ। ਭਾਜੀ ਮੱਛੀ ਦੇ ਉੱਤੋਂ ਜਿਹੜੀ ਉਹ ਲੱਥਦੀ ਨਾ ਉਹ ਚਾਬਾ। ਕਹਿੰਦੇ ਜੇ ਹਾਂਜੀ ਚਾਨਾ ਚੰਨ ਹਾਂ ਉਹਦਾ ਬਣਦਾ ਧਾਗਾ, ਉਹ ਇੱਕ ਮੱਛੀ ਆ ਨਹੀਂ। ਉਹਦਾ ਬਣਦਾ। ਗੱਲ ਓਏ ਉਹਦਾ ਸਲਮਾ ਸਤਾਰਾ ਤਿਆਰ ਹੁੰਦਾ ਜੀ। ਅੱਛਾ ਜੀ ਤੁਸੀਂ ਦੱਸੋ ਧੰਨਵਾਦ। ਨਹੀਂ ਮੈਨੂੰ ਨਹੀਂ ਪਤਾ। ਇਹ ਯਾਰ, ਅਸਲ ਵਿੱਚ ਪੰਜ ਫਰੀਦ ਜਿਹੜੀ ਨੇ- ਆ ਤੁਹਾਨੂੰ ਪਤਾ ਨਾ ਫੁਜ਼ਲਾ ਵਿਕਦਾ ਵਾ ਅੱਛਾ ਜਿਹੜਾ ਆਪਣਾ ਜਾਨਵਰਾਂ ਦਾ ਹਾਂਜੀ ਆ ਵੇਨਾਂ ਹੁੰਦੀਆਂ ਵਿੱਚ ਹਾਂਜੀ ਉਹ ਜਿਹੜੀ ਵੇਨ ਹੁੰਦੀ ਨਾ ਉਹਨੂੰ ਖੁਸ਼ਕ ਕਰਕੇ ਤੇ ਉਹਦਾ ਬਣਾਇਆ ਜਾਂਦਾ ਹੈ ਧਾਗਾ। ਠੀਕ ਹੈ ਜੀ। ਹੁਣ ਉਹਦੀ ਲੌਜੀਕ ਸਮਝ ਲਓ ਕਿ ਉਹ ਜਿਹੜਾ ਧਾਗਾ ਕਿਉਂ ਵੇਨਾਂ ਦਾ ਹੀ ਬਣਦਾ ਵਾ ਕਿਉਂਕਿ ਉਹ ਵੀ ਇੱਕ ਮਾਸ ਵਾ ਹਾਂ। ਯਾਨੀ ਸਕਿਨ ਵਾ ਯੈਸ ਤੇ ਉਹਦੇ ਨਾਲ ਉਹ ਸਕਿਨ ਨੂੰ ਉਹ Attach ਹੋ ਜਜ਼ਬ ਜਾਂਦਾ। ਕਰ ਲੈਂਦਾ। ਅੱਛਾ ਇੱਕ ਗੱਲ ਇਹ ਜਿਹੜੀ ਕੀਤੀ ਨਾ ਅੱਗੇ ਮੈਂ ਕਾਗਜ਼ ਵਾਲੀ ਕਿ ਤੁਸੀਂ ਇਹ ਲੋਕ ਦੱਸਣਗੇ ਦਰਖਤ ਦੇ ਐਸੀ ਮਤਲਬ ਦਰਖਤ ਨੇ ਕਿ ਉਹਨਾਂ ਦੇ ਕਾਗਜ਼ ਬਣਦਾ ਠੀਕ ਹੈ ਜੀ ਘਾਸ ਫੂਸ ਦਾ ਗੱਤਾ ਬਣਦਾ ਬੇਸਿਕਲੀ ਭਾਜੀ ਜਿਹੜਾ ਤੁਸੀਂ ਕਿਹਾ ਨਾ ਕਾਗਜ਼ ਦਾ ਸੁੰਬਲ ਦਾ ਦਰਖਤ ਦਾ ਨਾਮ ਸੁੰਬਲ ਹੈ। ਹਾਂਜੀ ਉਹਦੇ ਨਾਲ ਬਕਾਇਦਾ ਸੁੰਬਲ ਉਹ ਫੈਮਿਲੀ ਫਰੈਂਡ ਚ ਵੀ ਆਈ ਸੀ ਸੁੰਬਲ। ਕੰਬਲ ਨੋਟਬੁੱਕ ਇੱਥੇ ਹੈ ਵਾ ਉੱਥੋਂ ਮਿਲਦਾ। ਸੁਣ ਲਓ ਠਹਿਰ ਜਾ ਹੜਪਿਆ ਜੀ ਸੁਣ ਲਓ। ਭਾਜੀ ਸੁੰਬਲ ਦਾ ਦਰਖਤ ਹੈ ਜਿਹਦੇ ਨਾਲ ਕਾਗਜ਼ ਲੱਗਦਾ ਹੈ ਔਰ ਤੁਸੀਂ ਜਾਣਾ ਉੱਥੇ ਪੂਰਾ ਐਡਾ ਦਸਤਾ ਲੱਗਦਾ ਹੈ। ਹਾਂਜੀ ਪਿੰਨਾਂ ਲੱਗੀਆਂ ਹੋਈਆਂ। ਨਹੀਂ ਪਿੰਨਾ ਇਹ ਝੂਠ ਨਹੀਂ ਬੋਲਣਾ। ਗਿਲਤਾਂ ਸਮੇਤ ਹੁੰਦਾ ਦਰਖਤ ਭਾਜੀ ਉਹ। ਜਿਹੜਾ ਵਾ ਦਰਖਤ ਨੇ ਮਤਲਬ ਕਿ ਉਹਦੇ ਕਾਪੀਆਂ ਉਗਦੀਆਂ ਵਾ ਵੀ ਉਹ ਕਹਿੰਦਾ ਵੀ ਆ ਬੱਚਿਆਂ ਲਈ ਉੱਤੇ ਲਿਖਿਆ ਹੁੰਦਾ ਵਾ ਦਰਖਤ ਨੇ ਆਪੇ ਹੀ ਵੀ ਉਰਦੂ ਕਾਪੀ ਹਨਾ ਦਸਤਾ ਉਰਦੂ ਭਾਜੀ ਇੰਗਲਿਸ਼ ਦਰਖਤ ਕਾਇ ਜਾਂਦੇ ਆ। ਇਹ ਉਰਦੂ ਦਾ ਦਰਖਤ ਹੈ, ਹੁਣ ਅੰਗਰੇਜ਼ੀ ਦਾ ਦਰਖਤ ਗੱਲ ਇਹ ਹੁੰਦਾ ਸਿਸਟਮ। ਹਾਂਜੀ ਰਿਆਜ਼ੀ ਤੁਸੀਂ ਦਾ ਕਿਹੜਾ ਗੁਣਾ ਗਾ ਸਕਦੇ? ਰਿਆਜ਼ੀ ਦਾ ਵੀ ਡੱਬੇ ਵਾਲਾ ਦਰਖਤ ਉੱਗ- ਕਾਜੀ ਤੁਸੀਂ ਪੁਰਾਣੀਆਂ ਫਿਲਮਾਂ ਦੇਖੀਆਂ ਹੋਣੀਆਂ ਅਕਸਰ ਇੱਕ ਕਾਸਟ ਹੁੰਦੀ ਸੀਗੀ ਕੈਪਟਨ ਹੁੰਦਾ ਸੀ ਜਾਂ ਨਹੀਂ ਜਹਾਜ਼ ਦੇ ਵਿੱਚ ਉਹਦੇ ਹੱਥ ਦੇ ਵਿੱਚ ਇੰਜ ਕੁੰਡੀ ਜੀ ਹੁੰਦੀ ਸੀ ਇੱਕ ਠੀਕ ਆ ਇੱਕ ਉਹਨੇ ਇੱਕ ਬੰਨੀ ਹੁੰਦੀ ਸੀ ਅੱਖ ਦੇ ਅੱਗੇ ਪੱਟੀ ਉਹ ਕਾਹਦੇ ਵਾਸਤੇ ਬੰਨੀ ਜਾਂਦੀ ਜਹਾਜ਼ ਦੇ ਵਿੱਚ ਉਹ ਕਿਉਂ ਮੰਨਦਾ ਅੱਖ ਸਹੀ ਹੁੰਦੀ ਉਹਦੀ ਤੁਹਾਨੂੰ ਪਤਾ ਹੈ ਨੀਚੇ ਸਮੁੰਦਰ ਦੇ ਵਿੱਚ ਹਾਂਜੀ ਜ਼ਮੀਨ ਨਾਲੋਂ ਬਹੁਤੀਆਂ ਕੌਮਾਂ ਰਹਿੰਦੀਆਂ ਵਾ, ਬਹੁਤੀ ਮਖਲੂਕ ਆ, ਅੱਛਾ ਜੀ ਬਹੁਤ ਮਖਲੂਕ ਆ। ਉੱਤੇ ਰਹਿਮਾਨੀ ਵੀ ਰਹਿੰਦੇ ਨੇ ਨਹੀਂ ਟੋਲ ਕਰਦੇ ਸਿਰਫ ਫਿਸ਼ ਨੂੰ ਫੜਨ ਵਾਸਤੇ ਝਾਂਸਾ ਦਿੱਤਾ ਜਾਂਦਾ ਵਾ। ਫਿਸ਼ ਥੱਲੇ ਵਨ ਆਈਸ ਵਾਲੀ ਫਿਸ਼ ਵੀ ਹੈ। ਉਹ ਸਮਝਣਗੇ ਵੀ ਸਾਡੀ ਬਰਾਦਰੀ ਦੇ ਨੇ ਸਾਨੂੰ ਕੀ ਕਹਿਣਾ ਵਾ। ਗਲਤ। ਉਹ ਛਾਲ ਮਾਰ ਕੇ ਉਹਨੂੰ ਪਤਾ ਲੱਗ ਵੀ ਭਾਗ ਦੇ ਆਟੇ ਕੀ ਹੋਇਆ ਵਾ ਉਹ ਫੜ ਲੈਂਦਾ ਵਾ। ਬਾਜੀ ਗਲਤ ਹੈ। ਚਲੋ ਭਾਈ ਤੁਹਾਨੂੰ ਸ਼ੁਰੂ ਤੋਂ ਤੁਹਾਡਾ ਜੀ ਗੱਲ ਮੈਂ ਜੀ ਫਰੀਦ ਮੇਰੇ ਭਾਈ। ਹਿਸਾਬ ਨਾਲ ਵੈਸੇ ਮੈਨੂੰ ਐਡਾ ਉਹਦੇ ਬਾਰੇ ਅਥੈਂਟਿਕ ਨਹੀਂ ਲੇਕਿਨ ਮੈਂ ਕਹਿੰਦਾ ਵਾਂ ਕਿ ਉਹ ਇਹਦੀ ਲੌਜੀਕ ਇਹ ਬਣਦੀ ਆ ਕਿ ਉਹ ਇੱਕ ਦੂਰਬੀਨ ਨੂੰ ਪ੍ਰੋਪਰ ਉਹਨੇ ਵਾਚ ਕਰਨਾ ਹੁੰਦਾ ਵਾ ਅੱਗੋਂ ਰਸਤਾ ਵੇਖਣਾ ਹੁੰਦਾ ਵਾ ਤੇ ਉਹ ਇੱਕ ਅੱਖ ਤੇ ਵੱਟੀ ਰੱਖ ਕੇ ਤੇ ਨਹੀਂ ਦੂਰਬੀਨ ਨਹੀਂ ਇਹ ਕੋਈ ਨਹੀਂ ਲੋਜਿਕ ਨਹੀਂ ਹੈ। ਆਵੇ ਫੰਬਾ ਹੀ ਲੱਭਦਾ। ਯੈਸ ਇੱਕ ਲਫ਼ਜ਼ ਚ ਤੈਨੂੰ ਦੱਸ ਦਾਂਗੇ ਦਿਨ ਤੇ ਰਾਤ ਦਾ ਮਾਮਲਾ ਵਾ ਇਹ। ਯੈ ਠੀਕ ਆ। ਹਾਂ ਓਕੇ ਕੀ ਠੀਕ ਹੈ ਮਤਲਬ ਫਰੀਦ ਸਾਹਿਬ ਰਾਤ ਨੂੰ ਦੇਖਣ ਲਈ ਉਹ ਆਪਣੀ ਅੱਖ ਨੂੰ ਬਚਾ ਕੇ ਰੱਖਦੇ ਆ। ਹਾਂਜੀ। ਜਿਹਨੇ ਉਹਨਾਂ ਦੀ ਅੱਖ ਜਿਹੜੀ ਹੈ ਨਾ ਉਹ ਦਿਨ ਦੀ ਰੋਸ਼ਨੀ ਰਾਤ ਨੂੰ ਉਹ ਕਲੀਅਰ ਨਜ਼ਰ ਆਏਗੀ ਕਿਉਂਕਿ ਸਾਰੀ ਦਿਹਾੜੀ ਵੀ ਉਹ ਹਨੇਰੇ ਦੇ ਅੱਗੇ ਰਹੀ। ਹਾਂਜੀ ਭਾਜੀ ਇਹ ਤੁਸੀਂ ਲੌਜੀਕ ਹੈ। ਇੱਕ ਮਿੰਟ ਲੋਜਿਕ ਤੁਹਾਨੂੰ ਮੈਂ ਦੱਸਦਾ ਤੁਸੀਂ ਧੁੱਪੇ ਰਹਿਣਾ ਧੁੱਪੇ ਬਾਹਰ ਰਹਿਣਾ ਵਾ ਗਰਮੀਆਂ ਫੁੱਲ ਧੁੱਪ ਟਿਕਵੀਂ ਲੱਗੀ ਆ ਧੁੱਪੇ ਰਹਿ ਕੇ ਤੁਸੀਂ ਅੰਦਰ ਹੋਣਾ ਮੈਨੂੰ ਦੇਖ ਕੇ ਤੇ ਹੋਣਾ ਅੰਦਰ ਗਣੀ ਨਹੀਂ ਦਿਖਦਾ ਨਹੀਂ ਦਿਖਣਾ ਤਾਂ ਇਹ ਭਾਈ ਦਿਨ ਹੁਣ ਤਾਂ ਰਾਤ ਰਾਤ ਹੋ ਗਈ ਹੈ। ਇਹ ਤੁਹਾਨੂੰ ਪਤਾ ਫਿਰ ਉਸ ਗੁੱਜਰ ਬਾਤ ਸਮੁੰਦਰ ਦੇ ਵਿੱਚ ਜਿਹੜੇ ਬੰਦੇ ਸਮੁੰਦਰੀ ਸਫ਼ਰ ਕਰਦੇ ਨਾ ਉਹ ਦੁਪਹਿਰ ਸਾਰੀ ਬਾਹਰ ਰਹਿੰਦੇ ਨੇ ਜਹਾਜ਼ ਤੋਂ ਜਦੋਂ ਰਾਤ ਨੂੰ ਅੰਦਰ ਜਾਂਦੇ ਫਿਰ ਉਹ ਚੱਕ ਕੇ ਵੇਖਦੇ ਨੇ ਤੇ ਕਿਹੜੇ ਨਜ਼ਰ ਆਉਂਦੇ ਬੱਲੇ ਪੀਪਾ ਜੀ ਬੜੀ ਗੱਲ ਆ ਪਰ ਕੁਝ ਇਲਾਕੇ ਐਸੇ ਆ ਤੁਹਾਨੂੰ ਬੜੀ ਗੱਲ ਆ ਯਾਰ। ਰੂਏ ਜ਼ਮੀਨ ਤੇ ਕੁਝ ਇਲਾਕੇ ਐਸੇ ਵੀ ਆ ਜਿੱਥੇ ਤੁਸੀਂ ਕਾਲੀ ਐਨਕ ਪਾਏ ਤੋਂ ਬਗੈਰ ਨਹੀਂ ਜਾ ਸਕਦੇ। ਦੱਸੋ ਜੀ ਖੜਬੜਾ ਜੀ ਇਹ ਭਾਜੀ ਤੁਸੀਂ ਨਾਨਕੇ ਅੰਦਰ ਨਹੀਂ ਜਾ ਸਕਦੇ ਕਾਲੀ ਕਿੱਥੇ ਕਾਲੀ ਐਨਕ ਤੋਂ ਬਗੈਰ ਨਹੀਂ ਜਾ ਸਕਦੇ ਬਰਫਾਨੀ ਇਲਾਕੇ ਚ Yes. ਬਰਫਾਨੀ ਇਲਾਕੇ ਐਸੇ ਨੇ ਕਿ ਉੱਥੇ ਤੁਸੀਂ ਬਗੈਰ ਕਾਲੀ ਐਨਕ ਤੋਂ ਜਾ ਹੀ ਨਹੀਂ ਸਕਦੇ। ਹਵਾ ਪੈਂਦੀ ਤੇ ਅੱਖਾਂ ਦਾ ਆਇਆ ਇੱਕ ਹੋਰ ਜਗ੍ਹਾ ਤੇ ਨਹੀਂ ਜਾ ਸਕਦੇ ਮੈਂ ਤੁਹਾਨੂੰ ਦੱਸ ਦਿੰਦਾ। ਕਿੱਥੇ? ਕਾਲੀ ਐਨਕ ਪਾਇਆ ਬਗੈਰ ਕਿੱਥੇ ਵੈਲਡਿੰਗ ਵਾਲੀ ਦੁਕਾਨ ਤੇ ਆਹ ਉਸਤਾਦ ਤੁਸੀਂ ਵੈਲਡਿੰਗ ਨੂੰ ਤੁਸੀਂ ਗੌਰ ਨਾਲ ਵੇਖ ਲਿਆ ਅਮਰੀਕਾ ਚ ਅੱਛਾ ਮੈਂ ਮੋਕੀ ਮੈਂ ਚਲਾ ਗਿਆ ਬਾਹਰੋਂ ਗੇਟ ਲਾ ਲਿਆ ਮੈਂ ਗੱਡੀ ਨੂੰ ਕਿੱਕ ਮਾਰ ਲਈ ਇੱਕ ਮਿੰਟ ਠਹਿਰ ਜਾ ਜਿਹੜਾ ਨਾ ਅਸਲ ਵੈਲਡਿੰਗ ਕਰਦਿਆਂ ਹੋਇਆ ਤੁਸੀਂ ਵੇਖੋਗੇ ਅਕਸਰ ਲੋਕ ਸ਼ੀਸ਼ੇ ਦਾ ਇਸਤੇਮਾਲ ਕਰਦੇ ਫਿਰ ਗਲਾਸਿਸ ਦਾ ਇਸਤੇਮਾਲ ਕਰਦੇ ਈਵਨ ਕਿ ਜਿਹੜੇ ਮਤਲਬ ਕਿ ਘੱਟ ਤੋਂ ਘੱਟ ਵੀ ਉਹ ਇਸਤੇਮਾਲ ਕਰਦੇ ਨਾ ਤੇ ਵਾਈਟ ਵੀ ਇਸਤੇਮਾਲ ਕਰ ਲੈਂਦੇ ਅੱਛਾ ਉਹਦੀ ਰੀਜ਼ਨ ਇਹ ਵਾ ਕਿ ਭਾਵੇਂ ਨਾ ਜਿਹੜੀ ਲਾਈਟ ਹੁੰਦੀ ਨਾ ਉਹਦੀ ਇੰਨੀ ਹਾਰਡ ਲਾਈਟ ਨਾ ਅੱਖਾਂ 'ਚ ਪੈ ਜਾਂਦੀ ਉਹ ਤੁਹਾਡੇ ਅੱਖਾਂ 'ਚ ਔਰ ਮੇਰੇ ਨਾਲ ਹੋਇਆ ਇੱਕ ਵਾਰੀ ਨਹੀਂ ਬਲਕਿ ਮੈਂ ਵੈਲਡਿੰਗ ਦਾ ਜਦੋਂ ਸਾਊਦੀ ਅਰਬ ਸੀ ਇਹ ਕੰਮ ਕਰਦੇ ਹੁੰਦੇ ਸੀ ਨਾ ਚਾਚੂ ਮੇਰੇ
ਤੇ ਉਹ ਮੈਨੂੰ ਅਕਸਰ ਮੈਨੂੰ ਕਹਿੰਦੇ ਹੁੰਦੇ ਸੀ ਕਿ ਆ ਤੇ ਮੈਂ ਸ਼ੌਕ ਨਾਲ ਮੈਨੂੰ ਇਹ ਹੋਣਾ ਕਿ ਯਾਰ ਲੋਹਾ ਆਪਸ ਦੇ ਵਿੱਚ ਦੋ ਲੋਹਿਆਂ ਨੂੰ ਆਪਸ ਵਿੱਚ ਮਿਲਾਉਣਾ, ਜੋੜਾਂ ਦੇ ਸੁਲਾਹ ਕਰਾਉਣੀ। ਮੈਨੂੰ ਬੈਠਿਆਂ ਉਹ 2 ਪੀਸ ਲੱਭਣੇ ਮੈਂ ਉਹਨਾਂ ਨੂੰ ਵੀ ਵੈਲਡਿੰਗ ਕਰ ਦੇਣਾ। ਤੇ ਮੈਨੂੰ ਉਹ ਇੱਕ ਦਿਨ ਸਮਝ ਆਈ ਵੀ ਮੈਂ ਸ਼ੌਕ ਨਾਲ ਉਹਨੂੰ ਇੰਜ ਕਰਨਾ ਈਜ਼ੀ, ਮੈਨੂੰ ਟੈਨਸ਼ਨ ਹੀ ਕੋਈ ਨਹੀਂ। ਤੇ ਮੈਂ ਉਹਦਾ ਫੜ ਕੇ ਨਾ ਐਂਗਲ ਜਿਹਾ ਸੀ, ਮੈਂ ਸਾਰੇ ਪਾਸੋਂ ਵੈਲਡਿੰਗ ਕਰਕੇ ਉਹਨਾਂ ਲੰਬਾ ਐਂਗਲ ਬਣਾਤਾ। ਲੋਹਾ ਵੀ ਉੱਥੇ ਫ੍ਰੀ ਵਾਲਾ ਹਿਸਾਬ ਆ ਤੇ ਹਰ ਸ਼ੈ ਬਿਲਡ ਕਰ ਦਿੰਦਾ ਸੀਗਾ, ਬੂਆ ਲਾ ਕੇ ਇੰਜ ਕਰਕੇ ਬਿਲਡ ਕਰਤਾ ਕਿਹੜੇ ਉਹ ਬੰਦੇ ਜੋ ਜੁੜਵਾ ਭਰਾ ਜਾਂਦੇ ਉਹ ਜੋੜ ਕੇ ਬਿਲਡ ਕਰਤੇ ਮੁੰਡੇ ਦੀ ਹੱਥ ਕਿਹੜੀ ਐ ਜੋੜਤੀ। ਉਹ ਭਾਈ ਮੈਂ ਜਦੋਂ ਰਾਤ ਕੀਤਾ ਨਾ ਦਿਨੇ ਕੀਤਾ, ਮੈਂ ਹੁਣ ਸਾਰੀ ਦਿਹਾੜੀ ਫਿਰਦਾ ਰਿਹਾ। ਜਦੋਂ ਇਹਨਾਂ ਤਕਰੀਬਨ ਰਾਤ ਦੇ 8-9 ਵਜੇ ਦਾਨੇ ਸਾਹਿਬ ਓਏ ਹੋਏ ਪੱਤੀ ਪੰਡੀ ਸੀ ਅੱਖਾਂ ਸਪਾਟਾ ਜੀ, ਇੱਕ ਮਿੰਟ। ਉਹ ਭਾਈ ਜਦੋਂ ਮੈਨੂੰ ਇੰਜ ਅੱਖਾਂ ਦੇ ਵਿੱਚ ਇੰਜ ਫੀਲ ਹੋਵੇ ਜਿਵੇਂ ਅੱਗ ਨਹੀਂ ਧੂਆਂ, ਤੇ ਮੈਨੂੰ ਨਜ਼ਰ ਕੁਛ ਨਾ ਆਵੇ, ਲੈਟ ਪੈਂਦੀ ਹੁੰਦੀ, ਚੁੱਭਦੀ ਹੁੰਦੀ। ਉਹ ਗਿੱਦੜ ਬਾਦਸ਼ਾਹ ਠਹਿਰ ਜਾ। ਉਹ ਭਾਜੀ ਫਿਰ ਮੈਂ ਅੱਖਾਂ ਤੇ ਉਹ ਜਦੋਂ ਮੈਨੂੰ ਹੁਣ ਮੈਂ ਡ੍ਰੌਪ ਵੀ ਪਾ ਲਏ, ਸਾਰਾ ਕੁਝ ਕਰ ਲਿਆ, ਲੇਕਿਨ ਕੈਸੀ ਟੈਕਨੀਕਲ ਗੱਲ ਆ। ਇਹਨਾਂ ਨੇ ਜਿਹੜੇ ਲੋਕ ਹੋ ਜਾਂਦਾ ਨਾ ਮਾਮਲਾ, ਉਹਨਾਂ ਨੇ ਇਹਦਾ ਤਰੀਕਾ ਹੀ ਐਸਾ ਲੱਭਿਆ ਕਿ ਭਾਈ ਨਾ ਉਹ ਤੁਹਾਨੂੰ ਬੜਾ ਸਕੂਨ ਮਿਲ ਜਾਂਦਾ। ਉਹ ਫਿਰ ਮੈਨੂੰ ਮੇਰੇ ਚਾਚੂ ਨੇ ਕਿਹਾ ਕਿ ਪੱਤੀ ਲੈ ਕੇ ਨਾ, ਪੱਤੀ ਉਹ ਪੱਤੀ ਯੈਸ ਕੀ ਗੱਲ ਹੋਈ ਯੈਸ ਚਮਟਾ ਜੀ ਬਸ ਕਰ ਉਹ ਪੱਤੀ ਲੈ ਕੇ ਨਾ, ਉਹ ਪੱਤੀ ਇੱਕ ਕੱਪੜਾ ਲੈ ਕੇ ਤੇ ਉਹਦੇ ਵਿੱਚ ਪੱਤੀ ਦੇ ਉਹ ਨਾ ਪੋਟਲੀਆਂ, ਠੀਕ ਹੈ ਜੀ, ਉਹ ਪੱਤੀ ਪਕਾ ਕੇ ਤੇ ਚਾਹ ਪਾਣੀ ਪੀ ਕੇ, ਵੈਸੇ ਉਹ ਮਿੱਠੇ ਵਾਲੀ ਮੈਨੂੰ ਚਿਪ ਲੱਗਦੀ ਸੀ, ਮੈਂ ਉਹਨੂੰ ਲਹਿਦਾ ਪੱਤੀ ਪਕਾ ਕੇ ਤੇ ਫਿਰ ਉਹਦੇ ਤੇ ਪਾ ਕੇ ਬੰਨ ਕੇ ਸੌਂ ਗਿਆ। ਸੋ ਲੰਮੇ ਪਿਆ ਵਾਂ, ਯਕੀਨ ਕਰੋ ਵੀ ਇਸ ਜ਼ਾਤ ਦੀ ਖੂਬਸੂਰਤ ਨੀਂਦ। ਫਿਰ ਵੈਲਡਿੰਗ ਦੇਖ ਕੇ ਸੌਂਦਾ ਰਿਹਾ ਮਹੀਨਾ। ਤੁਸੀਂ ਨੇ ਕਿਤੇ ਸਲੀਪਿੰਗ ਵਾਲਾ ਬਿਲਡਿੰਗ ਪਾ ਲਿਆ? ਕਿਹੜਾ ਸਲੀਪਿੰਗ ਵਾਲਾ? ਉਹ ਸਰ ਤੁਹਾਡੀ ਗੱਲ ਖਤਮ ਹੋ ਗਈ। ਮੋਢੇ ਤੇ ਹੱਥ ਨਹੀਂ ਰੱਖੀਦਾ, ਅਗਲਾ ਚਪੇੜ ਮਾਰ ਦਿੰਦਾ। ਏ ਯਾਰ ਹੋਰ ਵੀ ਕਿਸੇ ਨੂੰ ਬੋਲਣ ਦੇ ਚੋਰ ਦਾ ਯੂਨੀਫਾਰਮ ਹੁੰਦਾ ਹੀ ਚੱਲੇ ਇੱਥੇ ਤੂੰ ਗੱਲ ਕਰ। ਪਹਿਲਾ ਚਿੜੀਆ ਘਰ ਕਿਹੜੇ ਮੁਲਕ ਸੀ ਬਣਿਆ ਦੱਸੋ? ਇੱਥੇ ਬਣਿਆ ਸੀ ਗੋਜਰੇ ਵਾਲੀ ਸਾਈਡ, ਸ਼ਮਸਾਬਾਦ। ਨਹੀਂ, ਮਕੂਆ ਨੇ ਬਣਿਆ ਸੀਗਾ, ਉੱਥੋਂ ਆਇਆ ਯਾਰ। ਮੈਂ ਇੱਕ ਨਾ ਸਾਡਾ ਸਨਅਤੀ ਸ਼ਹਿਰ ਆ ਫੈਸਲਾਬਾਦ, ਉਸ ਹਿਸਾਬ ਨਾਲ ਮੈਂ ਸੋਚ ਰਿਹਾ ਕਿ ਯਾਰ ਸਾਨੂੰ ਕਿੰਨਾ ਯਾਨੀ ਹੁਣ ਰੇਸ਼ਮ ਦੀ ਮੈਨੂੰ ਅੱਜ ਇਹਨੇ ਗੱਲ ਦੱਸੀ, ਮੈਨੂੰ ਜ਼ਿੰਦਗੀ 'ਚ ਨਸੀਬ, ਮੈਂ ਸੋਚ ਵੀ ਨਹੀਂ ਸਕਦਾ ਕਿ ਯਾਰ ਇੱਕ ਕੀੜਾ ਵਾ, ਉਹ ਕਹਿੰਦਾ ਕਿ ਭਾਜੀ ਆ ਮੇਰੇ ਕੋਲ ਰੇਸ਼ਮ ਹੈਗੀ। ਹੁਣ ਕੀੜਾ ਅੱਗੇ ਵੱਡਾ ਹੋ ਗਿਆ ਤੇ ਆ ਕੇ ਆਪੇ ਹੀ ਕਹੇਗਾ ਕਿ ਭਾਜੀ ਮੇਰੇ ਕੋਲ ਰੇਸ਼ਮ ਹੈਗੀ ਆ ਤੇ ਉਹ ਤੁਸੀਂ ਲੈਣੀ ਹੈ ਤੇ ਮੈਨੂੰ ਲੈ ਲਓ ਤੇ ਮੈਨੂੰ ਉੱਥੋਂ ਚੀਨੀ ਲੈ ਦਿਓ। ਇਦਾਂ ਹੋਇਆ ਮੈਂ ਇਸ ਹੱਕ 'ਚ ਨਹੀਂ ਹੈਗਾ ਕਿ ਇਨਫੋਰਮੇਸ਼ਨ ਜਿਹੜੀ ਗਲਤ ਦਿੱਤੀ ਜਾਵੇ। ਜੀ ਇਨਸਾਨ ਨੂੰ ਗਲਤ ਇਨਫੋਰਮੇਸ਼ਨ ਦੇਣ ਵਾਲਾ ਬੰਦਾ ਜਿਹੜਾ ਮਛਲੀ ਦੀ ਚਰਬੀ ਵਾਲੀ ਇਨਫੋਰਮੇਸ਼ਨ ਉਹੀ ਜਨਮਨ ਦੁਨੀਆ ਜੀ ਸਾਹਿਬ, ਅਗਰ ਝੂਠ ਹੋਵੇ ਇਹ ਬੱਚਾ ਫੁੜ ਕੇ ਮਰ ਜਾਵੇ ਯਾਰ। ਕੀ ਹੋ ਗਿਆ ਤੈਨੂੰ? ਫੁੜ ਕੇ ਮੈਨੂੰ ਮਾਰੀ ਜਾਂਦਾ ਵਾ। ਇਨਫੋਰਮੇਸ਼ਨ ਲੈ, ਉਹਦੀ ਗੱਲ ਵੀ ਸੁਣ ਲਾ, ਕੁੱਤਿਆਂ ਦੀ ਕਲੋਨੀ ਹੁੰਦੀ ਹੈ, ਸੁਣ ਲਾ ਉਹਦੀ ਵੀ ਗੱਲ। ਇਹ ਬੱਕਾ ਜੀ ਇੱਕ ਮਿੰਟ ਠਹਿਰੋ। ਭਾਈ ਜਾਨ, ਇਹ ਜਿਹੜਾ ਤੁਹਾਨੂੰ ਮੈਂ ਕੈਮਰਾ ਭੇਜਿਆ ਨਾ ਜਿਓਗ੍ਰਾਫੀ ਵਾਲਾ, ਇੱਥੇ ਹਾਂਜੀ 100% ਸ਼ੋਰਟੀ ਵਾਲੀ ਗੱਲ ਆ। ਯਾਰ ਤੂੰ ਮੇਰੇ ਕੋਲ ਤੁਸੀਂ ਮੰਨ ਲੈਂਦੇ ਆ, ਤੂੰ ਮੇਰੇ ਕੋਲ ਆਫੀਸ਼ੀਅਲ ਵਰਕ ਦੇ ਜਿਹੜਾ ਮਾਰੀ ਸਵਾਲ ਪੁੱਛ ਲਾ, ਮੈਂ ਕਿਹਾ ਹਾਲੋ ਰਾਈਟ ਆ। ਐਕਸਲ ਜਾਣਨਾ ਵਾ, ਵਰਡ ਐਕਸਲ ਸਰ, ਅਕਾਊਂਟਸ ਦਾ ਸਾਰਾ ਸਿਸਟਮ ਜਿਹੜਾ ਨਾ ਵਰਡ ਐਕਸਲ ਤੇ ਹੁੰਦਾ ਵਾ। ਅੱਛਾ ਮੈਂ ਤੈਨੂੰ ਇੱਕ ਫਾਰਮੂਲਾ ਪੁੱਛਾਂਗਾ, ਤੂੰ ਦੱਸੇਗਾ? ਪੁੱਛੋ। ਉਹ ਫਾਰਮੂਲਾ ਆਪ ਆਉਂਦਾ ਤੈਨੂੰ? ਮੈਂ ਉਹ ਪੁੱਛ ਲਾਂ। ਹਾਂ, ਫਾਰਮੂਲਾ ਕੋਲ ਯਾਦ ਕਰ ਲੈ। A जमा 2B का मरबा। सम किसे कहते हैं? सम, SUM। अच्छा मेरी सुनो गल, लेके और पासे जी, एक्सेल रो कॉलम ਸਮ, ਜਿਹੜਾ ਵਿੱਚ ਖਾਨਾ ਜਾਂ ਤੁਹਾਨੂੰ ਸਮ ਕਹਿੰਦੇ ਆ। नहीं, सम वो जो ऑटोमेटिकली टोटल लगाता है उसको कहते हैं। ਐਂਡ ਤੇ ਜਿਹੜਾ ਖਾਨਾ ਭੱਜ ਬਣਾਉਂਦੇ ਆ ਨਾ ਉਹਨੂੰ ਸਮ ਕਹਿੰਦੇ ਆ। ਟੋਟਲ ਦਾ ਗ੍ਰੈਂਡ ਟੋਟਲ ਆ ਸਮ ਆ ਵੀ ਹੈ ਨਾ, ਤਿਰਕੜ ਦਾ ਤਿਰਕੜ ਇਹ ਵੀ ਸਮ ਆ। ਗ੍ਰੈਂਡ ਟੋਟਲ ਵਾਲਾ ਖਾਨਾ ਨੂੰ ਸਮ ਕਹਿੰਦੇ। ਰੋ ਐਰੋ ਸਾਰਾ ਮੈਂ ਕੀਤਾ ਵਾ ਜੀ, ਛੱਡ ਦੇ ਅਕਾਊਂਟਸ ਦਾ ਕੰਮ। ਐਵੇਂ ਸਟਾਕ ਮਾਰਕੀਟ ਤੇਰੇ ਭਰਾ ਦਾ ਕਿ ਨਾਮ ਸੀ, ਕੋਈ ਮਕਾਮ ਸੀ। ਸਟਾਕ ਮਾਰਕੀਟ ਵਾਲੇ ਸਮੋਸੀਆਂ ਲਾਈਆਂ ਯਾਰ ਹੋ ਜਾਂਦਾ, ਸਾਰਾ ਸਿਸਟਮ ਹੋ ਸਕਦਾ। चढ़ते जो टीचर ਜਿਹੜਾ पॉडकास्ट कर सकते हैं। मार्केट में जो वो बिखरा हुआ सांड लगाया जाता है, उसकी मुझे लॉजिक बताएं। बिखरा हुआ सांड इसलिए लगाया जाता है कि मार्केट आउट ऑफ कंट्रोल हो चुकी है, आप जो चाहे इसे कमा सकते हैं। ਇਹ ਕੁਰਬਾਨੀ ਵਾਸਤੇ ਰਹਿਣਾ। ਇੱਕ ਮਿੰਟ ਯਾਰ ਭੱਠਾ ਜੀ, ਇੱਕ ਮਿੰਟ ਉਹਨਾਂ ਨਾਲ ਗੱਲ ਇਹ ਬੈਠਾ ਪਠਾਵਾ। ਅੱਛਾ ਯਾਰ ਦੇਖਣਾ, ਨਹੀਂ ਮਿੱਠਾ ਜੀ, ਇਹ ਤਾਂ ਤੁਹਾਡਾ ਹੋ ਗਿਆ। ਤੁਸੀਂ ਕੰਮ ਥੋੜਾ ਬਹੁਤ ਸਟਾਕ ਮਾਰਕੀਟ ਦਾ ਕੀਤਾ। ਸਟਾਕ ਮਾਰਕੀਟ 'ਚ ਤੁਸੀਂ ਐਜ਼ ਏ ਕੀ ਸੀ? ਯਾਰ ਮੈਂ ਕੀ ਸੀ ਤੂੰ? ਕਈ ਸ਼ੋਜ਼ ਦੇ ਵਿੱਚ ਕਈ ਚੈਨਲ ਤੇ ਬਹਿ ਕੇ ਬੇਤਰਫੇ ਦੱਸ ਚੁੱਕਿਆ ਹਾਂ। ਆਹੋ ਕਿ ਮੈਂ ਉੱਥੇ ਐਜ਼ ਏ ਕੀ ਹੋਏ ਗਿਆ। ਓਏ ਬੇਤਰਤੀਬੀ ਰਿਸ਼ਤੇਦਾਰੀ ਹੁੰਦੀ ਹੈ। ਇੱਕ ਮਿੰਟ ਹੁਣ ਸਹੀ ਗੱਲ ਦੱਸ,
ਕਿ ਮੈਂ ਕਿੰਨੀ ਵਾਰੀ ਦੱਸੋ ਕਿ ਮੈਂ ਉੱਥੇ ਐਜ਼ ਟੀਮ ਬੋਏ ਗਿਆ ਸੀ, ਆਪਣੀ ਕਾਬਲੀਅਤ ਦੀ ਵਜ੍ਹਾ ਤੋਂ ਮੈਂ 6 ਮਹੀਨਿਆਂ 'ਚ ਅਕਾਊਂਟਸ ਦਾ ਕੰਮ ਜਿਹੜਾ ਅਕਾਊਂਟੈਂਟ ਹੋ ਗਿਆ। ਮੈਨੂੰ ਉਹਨਾਂ ਨੇ ਕਿਹਾ ਟ੍ਰੇਡਰ ਵੀ ਬੇਟੇ ਆਰਡਰ ਲਾ ਲਿਆ ਕਰ। ਉਦੋਂ ਸਾਡਾ ਕਿਤੇ ਸੀਜ਼ਨ ਮੈਂ ਤੁਸੀਂ ਛੁੱਟੀ ਤੇ ਸੀ, ਛੁੱਟੀਆਂ ਕਰ ਗਿਆ 10 ਅੱਲਾ ਨੇ ਜਿਹਨੂੰ ਇੱਜ਼ਤ ਦੇਣੀ ਹੋਵੇ। ਇਹੋ ਜਿਹਾ ਬੰਦਾ ਅੰਨੇ ਵਕੀਲ ਨਾਲ ਲੜੀ ਜਾਣੇ ਹੁੰਦਾ, ਉਹਨੂੰ ਕਹਿੰਦਾ ਘੂਰੀ ਪਾਉਣੇ ਮੇਰੇ ਯਾਰ ਕਿ ਉਹ ਵਿਚਾਰਾ ਉਹ ਵੈਸੇ ਆਇਆ ਕਰਕੇ ਤਾਂ ਨੂੰ ਵੇਖਣ। ਇਦਾਂ ਦੇ ਬੰਦੇ ਨਾ ਲੇਲੇ ਦੇ ਪੱਠੇ ਉੱਚੇ ਬੰਨ ਕੇ ਐਵੇਂ ਦਾਦ ਰਹੀ ਜਾਣਗੇ ਕਿ ਐਸਾ ਮੈਂ ਕੀਤਾ ਵੀ ਉਹ ਤਾਂ ਭੁੱਖਾ ਮਰਨ ਡਿਆ ਵਿਚਾਰਾ। ਅੱਛਾ ਉਹਦੇ 'ਚ ਤੁਸੀਂ ਕੀ ਸੀ ਉਹ? ਮੈਂ ਭਾਜੀ ਪਹਿਲੇ ਐਜ਼ ਅ ਟ੍ਰੇਡਰ ਸੀ, ਜਿਹਨੂੰ ਕਹਿੰਦੇ ਆਰਡਰ ਟੇਕਰ, ਫੋਨ ਤੇ ਹੈ ਅੱਛਾ ਤੁਸੀਂ ਆਰਡਰ ਟੇਕਿੰਗ ਕਰਦੇ ਸੀ? ਆਰਡਰ ਯਾਰ ਉੱਥੇ ਬੜਾ ਮਜ਼ਾ ਆਉਂਦਾ ਸੀ। ਐ ਮੈਂ ਫੋਨ ਤੇ ਬੈਠਾ ਵਾਂ, ਕਿਸੇ ਕਲਾਇੰਟ ਦਾ ਫੋਨ ਆਣਾ, ਕਲਾਇੰਟ ਨੂੰ ਪੁੱਛਣ ਮਾਰਕੀਟ ਕਿੱਥੇ ਆ, ਮੈਂ ਚੁੱਕਣਾ ਉਹਨੂੰ ਕਹਿੰਦਾ ਮਾਰਕੀਟ ਕਿੱਥੇ ਆ, ਮੈਂ ਕਹਿੰਦਾ ਉੱਥੇ ਭਾਜੀ, ਹੁਣ ਕਿਹੜਾ ਕੋਈ ਸੰਗਲ ਪੱਗ ਲੈ ਗਿਆ, ਹੁਣ ਕਹਿੰਦਾ ਯਾਰ ਇਹ ਕੀ ਕਹੀ ਜਾਂਦਾ, ਮੈਂ ਕਹਿੰਦਾ ਸੌਰੀ ਸੱਚੀ ਪੁੱਛੇ ਕੀ ਇਹਦਾ ਐਂਗਰੋ ਦਾ ਕੀ ਬਣਿਆ, ਮੈਂ ਕਹਿੰਦਾ ਐਂਗਰੋ ਦਾ ਕੀ ਬਣਨਾ ਭਾਜੀ, ਉਹਨੂੰ ਕਿਹੜਾ ਕੋਈ ਬੰਬ ਮਾਰ ਗਿਆ। ਉਹਨੇ ਫਿਰ ਬੌਸ ਨੂੰ ਕਿਹਾ ਯਾਰ ਅੱਛਾ ਉਹ ਤੇ ਤੁਸੀਂ ਯਾਨੀ ਇਹ ਸਿਰਫ ਕਾਲ ਡੀਲਿੰਗ ਦਾ ਆਰਡਰ ਟੇਕਿੰਗ ਦਾ ਕਰਦੇ ਸੀ? ਜੀ ਸਰ ਮੇਰਾ ਵਿਜ਼ਿਟਿੰਗ ਕਾਰਡ ਪ੍ਰਿੰਟ ਅੱਛਾ ਤੁਹਾਡੀ ਜਿਹੜੀ ਸਾਰੇ ਭਰਾ ਛੜੇ ਟ੍ਰੇਨ 'ਚ ਸਿੰਧ ਜਾਂਦੇ ਤੇ ਬੁੱਢੀਆਂ ਤਰ੍ਹਾਂ ਪਰਦੇ ਲੈ। ਭਾਜੀ ਮੈਂ 6 ਮਹੀਨੇ ਫੋਨ ਤੇ ਰਿਹਾ ਵਾਂ, ਫੋਨ ਦੀ ਮੇਰੀ ਕੰਪਨੀ ਦਾ ਬਹੁਤ ਆ ਗਈਆਂ, ਵੀ ਦਾ ਕੋ ਚੇਦੇ ਕਰਦਾ, ਜੁਗਤਾ ਕਰਦਾ, ਮਜ਼ੇ ਕਰਦਾ ਵਾ। ਹਾਂ ਤੇ ਅੱਛਾ ਵੈਸੇ ਮਿੱਠਾ ਜੀ ਮੈਂ ਇੱਕ ਗੱਲ ਕਰਨਾ ਵਾ, ਹੁਣ ਇੱਕ ਕਸਟਮਰ ਦਾ ਤੁਹਾਡੀ ਤੁਸੀਂ ਮਾਸ਼ਾਅੱਲਾ ਸਟਾਕ ਐਕਸਚੇਂਜ ਇੱਕ ਬਹੁਤ ਬੜਾ ਅਦਾਰਾ ਜਿਹਦੇ ਲੱਖਾਂ ਕਰੋੜਾਂ ਦੀ ਮਤਲਬ ਆਓ ਜਾਈ ਲੱਗੀ ਰਹਿੰਦੀ ਹੈ, ਮਈਸ਼ਤ ਦਾ ਨਿਜ਼ਾਮ ਚੱਲਦਾ। ਮਈਸ਼ਤ ਦਾ ਨਿਜ਼ਾਮ ਚੱਲਦਾ। ਔਰ ਮਿੱਠਾ ਜੀ ਚੂੰਕਿ ਇਸ ਅਦਾਰੇ ਨਾਲ ਮੁਨਸਲਿਕ ਇਨਸਾਨ ਪੈਸੇ 'ਚ ਖੇਲਦਾ ਔਰ ਪੈਸਾ ਹੀ ਉਹਦੇ ਲਈ ਸਭ ਤੋਂ ਮਿੱਠਾ ਜੀ ਤੁਹਾਡੀ ਸੈਲਰੀ ਕਿੰਨੀ ਸੀ ਤੇ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਸੱਚੀ ਦੱਸਣਾ? ਬਿਲਕੁਲ ਜੀ ਬਿਲਕੁਲ। ਪਤਾ ਕੀ ਗੱਲ ਆ, ਇਹ ਚੀਜ਼ਾਂ ਉਹ ਆ ਜਿਹੜੀਆਂ ਇਨਸਾਨ ਖੁਸ਼ੀ ਨਾਲ ਦੱਸਦਾ ਨਹੀਂ। ਜੀ ਲੇਕਿਨ ਮੈਂ ਜੀ ਦੇਖੋ, ਮੈਂ ਕਿਹੜਾ ਨਾਲ ਲੈ ਜਾਣੀਆਂ, ਅਗਰ ਮੈਂ ਤੁਹਾਨੂੰ 10 ਵੀ ਦਵਾਂਗਾ ਤੁਸੀਂ ਖੋਹ ਨਹੀਂ ਲੈਣੀ। ਅੱਜ ਸੀ ਪਹਿਲੀ ਜਿਹੜੀ ਮੇਰੀ ਸੈਲਰੀ ਸੀ ਐਜ਼ ਏ ਟੀਪ ਹੋਏ ਬਾ ਖੁਦਾ ਵੱਲਾਹ ਆਲਮ, ਉਹਨਾਂ ਜਿਹੜੀ ਮੇਰੀ ਸੈਲਰੀ ਆਈ ਸੀ ਭਾਜੀ 4000 ਰੁਪਏ ਸੀ। ਤੇ ਐਂਡ ਜਦੋਂ ਤੁਸੀਂ ਛੱਡ ਕੇ ਆਏ 32000 ਰੁਪਏ। 32,000 ਰੁਪਇਆ? ਹਾਂ 32000 ਵੀ ਮੈਂ ਏਦਾਂ ਲੈਣੇ ਜਿਵੇਂ ਅਫਸਰ ਮੈਂ ਅਫਸਰਾਂ ਤੋਂ ਉੱਤੋਂ ਵੀ ਅਫਸਰ ਸੀਗਾ ਸੀਰੀਅਸਲੀ। ਉਹ 32,000 ਬਣਾ ਕੇ ਇਹਨੂੰ ਦੇ ਦਿੰਦੇ ਸੀ ਭਾਈ, ਇਧਰੋਂ ਉਧਰੋਂ ਫੜ ਕੇ ਬਣਾ ਕੇ ਵਿਆਹ ਲਾ ਫੜ। ਯਾਰ ਸਟਾਕ ਮਾਰਕੀਟ ਬੰਦ ਹੁੰਦੀ ਸੀ ਕਿ 3:30 ਵਜੇ, ਹਾਂ ਮਿੱਠੀ ਹੋਣੀ ਥੱਲੇ ਮੋਟਰਸਾਈਕਲ ਕਿੰਨੇ ਵਜੇ ਕੱਢ ਲੈਂਦੇ ਫਿਰ 3:15 ਵਜੇ, ਵਾਹ ਵਾਹ। ਕਿ 15 ਮਿੰਟ ਦਾ ਸਾਡੇ ਕੋਲ ਸਬਰ ਨਹੀਂ ਸੀ, ਕਿਉਂਕਿ ਮੈਂ ਜਾ ਕੇ ਜ਼ੂਮੀ ਫੂਡ ਪੁਆਇੰਟ ਓਪਨ ਕਰਨਾ ਸੀ, ਉੱਥੇ ਰਸ਼ ਪਿਆ ਹੁੰਦਾ ਸੀ। ਆਹ ਤਾਂ ਆਹੋ ਭਗਤ ਹੁੰਦੀ ਸੀਗੀ ਵੀ ਆਓ ਭਾਈ ਸੋਚਿਆ ਇਹਨੂੰ ਉਹ ਇੱਕ ਮਿੰਟ ਆਪਣਾ ਬੀਟਾ ਜੀ ਗੱਲ ਗੌਰ ਉਧਰ ਵੇਖੋ ਤੁਸੀਂ ਮੇਰੇ ਵੱਲ ਵੇਖਣ ਨੇ ਮੈਂ ਕੀ। ਅੱਛਾ ਮੈਂ ਵੈਸੇ ਤੁਹਾਡੀ ਗੱਲ ਕਰਾਂ ਮੈਂ ਮਾਫ ਬੇਟਾ ਜੀ, ਮੈਨੂੰ ਇਸ ਗੱਲੋਂ ਹੈਰਾਨਗੀ ਆ, ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੀ ਸਮੋਸੀ ਲਾਈ ਇਦਾਂ ਦਾ ਬੰਦਾ ਨਾ ਆਪਣੀ ਹਲੀਮ ਦੀ ਦੁਕਾਨ ਹੁੰਦੀ, ਆਪਣਾ ਹਲੀਮ ਖਾ ਕਹੂਗਾ ਇਹ ਨਹੀਂ ਵਿਕਣਾ। ਯਾਰ ਇਹੋ ਜਿਹੇ ਬੰਦੇ ਨੇ ਕਲੀਨ ਵਾਲੇ ਕਮਰੇ 'ਚ ਜੁੱਤੀ ਸਮੇਤ ਵੜ ਕੇ ਚਿੱਤਰ ਕਰ ਲਿਆ। ਅੱਛਾ ਬੇਟਾ ਜੀ ਕਦੀ ਆਪਣੀ ਸਮੋਸੀ ਆਪ ਵੀ ਤੁਸੀਂ ਟੇਸਟ ਕੀਤੀ? ਹਾਂ ਇਹ ਜ਼ਖਮ ਤੋਂ ਬੱਖੀ ਡਾਉਣੇ ਸਰ ਹੋ ਨਹੀਂ ਸਕਦਾ ਜਦੋਂ ਕਾਲੇ ਤੇਲ 'ਚ ਵੇਚਣੀ ਹੈ ਜਨਾਬ। ਆ ਮੋਟਰਸਾਈਕਲ ਦਾ ਤੇਲ ਕਢਾਉਂਦਾ ਸੀ ਟਿਊਨਿੰਗ ਵਾਲਾ, ਉਹ 'ਚ ਪਾ ਦਿੱਤਾ ਨਹੀਂ ਅਫਸਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਉਹਨੇ ਕੰਮ ਕੀਤਾ ਵਾ। ਮਾਈਆਂ ਨੇ ਜ਼ੇਵਰ ਸੁੱਟਤੇ ਪੈਰਾਂ 'ਚ। ਯਾਰ ਪਲੀਜ਼ ਮੈਂ ਸਹੀ ਦੱਸਣ ਲੱਗਾ ਸੀਰੀਅਸਲੀ, ਮੈਂ ਚਾਟ ਮਸਾਲਾ ਇਸ ਕਿਸਮ ਦਾ ਹਦਾਇਤ ਵਾਲਾ ਬਣਾਉਣਾ ਸੀਗਾ, ਤੇਰੀ ਸੋਚ ਆ ਰੂਹ ਲੱਗ ਜਾਵੇ, ਤੇਰੀ ਰੂਹ ਪ੍ਰਵਾਸ ਕਰ ਜਾਵੇ, ਤੈਨੂੰ ਬੱਚੇ ਸੰਭਾਲੇ ਮੁਸ਼ਕਲ ਹੋ ਜਾਵੇ, ਤੇਰਾ ਦੁਨੀਆ ਦਾ ਦਿਨ ਲੱਗੇ ਇਕੱਲਾ ਹੋ ਜਾਵੇ, ਜੰਗਲਾਂ ਨੂੰ ਭੱਜ ਜਾਵੇ ਤੂੰ। ਇਹ ਤਾਂ ਸੌਖਾ ਹੱਲ ਮੇਰੇ ਨਾਲ ਤਲਕ ਖਤਮ ਕਰਦੇ ਤੂੰ ਤੇ ਮੇਰਾ ਸਿਰ ਲਊਗੇ। ਚਾਟ ਮਸਾਲਾ ਹੀ ਐਸਾ ਸੀ, ਰਾਤ ਨੂੰ ਨਾ ਵੱਡੇ 2 ਚਿਕਨ ਸਬਜ਼ੀ ਵਾਲੇ ਸਮੋਸੇ, ਮੈਂ ਉਹ ਚੀਜ਼ ਕਿਸੇ ਦੇ ਵਾਸਤੇ ਨਹੀਂ ਸੀ ਤਿਆਰ ਕਰਨਾ, ਬਾ ਖੁਦਾ ਆਪਣੇ ਵਾਸਤੇ ਕਿ ਯਾਰ ਮੈਂ ਆਪ ਖਾਣੀ ਹੈ, ਮਜ਼ਾ ਲੈਣਾ। ਹੋਰ ਕੋਈ ਲੈਂਦਾ ਹੀ ਨਹੀਂ ਸੀ ਭਾਈ ਸਾਰੀ ਯਾਰ ਹੁਣ ਦੱਸਾਂ ਚੀਖਾਂ ਨਿਕਲ ਜਾਣਗੀਆਂ ਕਿ ਉਹ ਹਿਸਾਬ ਆ ਵੀ ਉਹ ਨਾਸ਼ਤਾ ਬਣਾ ਕੇ ਅੱਛਾ ਨਾਸ਼ਤਾ ਬਣਾ ਲਿਆ, ਪਾਵੇ ਬਣਾ ਲਏ ਉਹਨੇ ਤੇ ਪਾਵੇ ਲਾ ਕੇ ਹੁਣ ਨਾ ਤੇ ਉਹ ਅੱਗੇ ਵੇਖੀ ਜਾ ਰਿਹਾ ਵੀ ਸੁਭਾਨ ਅੱਲਾ ਕੀ ਜ਼ਾਤ ਦੀ ਬੂਟੀ ਆ। ਤੇ ਉਹ ਹੁਣ ਵੇਖ ਰਿਹਾ ਵੀ ਇੰਜ ਕਰਕੇ ਉਹਨੇ ਕੱਢੀ ਬੂਟੀ ਤੇ ਵੇਖ ਕੇ ਕਹਿੰਦਾ ਇਹ ਗਾਹਕ ਨੂੰ ਦੇਣ ਵਾਲੀ ਨਹੀਂ, ਤੇ ਉਹਨੇ ਸਾਈਡ ਤੇ ਰੱਖ ਦੂਸਰੀ ਗੱਡੀ ਉਹਨੇ ਵੀ ਸਾਈਡ ਤੇ ਰੱਖੀ ਤੇ ਇੰਜ ਕਰਕੇ ਵੇਖ ਕੇ ਨਾ ਉੱਤੋਂ ਗਾਹਕ ਆ ਗਿਆ, ਕਹਿੰਦਾ ਭਾਜੀ ਪਾਵੇ ਆਇਆ ਵਾ, ਤੇ ਹੁਣ ਬੂਟੀ ਵੱਲ ਵੇਖ ਕੇ ਕਹਿੰਦਾ ਮੋਗੇ ਭਾਜੀ ਮਿੱਠੇ ਨੇ ਕਿਤੇ ਆਪੇ ਚਟਨੀ ਇਦਾਂ ਦੀ ਬਣਾ ਲਈ ਅੱਛਾ ਹੁਣ ਆ। ਮੈਂ ਰਾਤ ਦੱਸਦਾ ਤੁਹਾਨੂੰ ਜੀ ਸੀਰੀਅਸ। ਕੈਚਅਪ ਲੈ ਕੇ ਨਾ, ਕੈਚਅਪ ਹੁੰਦੀ ਸੀ ਮੇਰੇ ਕੋਲ ਗਾਰਲਿਕ, ਇੱਕ ਹੁੰਦੀ ਕੈਚਅਪ, ਇੱਕ ਹੁੰਦੀ ਗਾਰਲਿਕ ਸੌਸ ਜ਼ਰਾ ਹਦਾਇਤ ਲਈ ਉਹਦੇ ਨਾਲ ਮਿਰਚੀ, ਉਹਦੇ 'ਚ ਮੈਂ ਐ ਚਾਟ ਮਸਾਲਾ ਭੁੰਨ ਭਰੀ ਐ ਭੁੱਕ ਕੇ ਨਾ ਪੂਰਾ ਸੈਪਰੇਟ, ਤੇ ਰਾਇਤਾ ਲੈਣਾ, ਰਾਇਤਾ ਪੂਰੀ ਕੌਲੀ ਭਰ ਕੇ, ਨਾਲ ਇੱਕ ਲੈਣੀ ਸਪਰਾਈਟ ਚਿਲਮੌਰ, 2 ਸਮੋਸੇ ਲੈਣੇ ਵੱਡੇ ਤੇ 2 ਲੈਣੇ ਸਮੋਸੇ ਤੇ 1 ਰੋਲ ਲੈ ਕੇ ਮੈਂ ਪਿੱਛੇ ਬਹਿਣਾ, ਕਾਰੀਗਰ ਕੰਮ ਕਰ ਰਿਹਾ, ਆਪਾਂ ਸਕੂਨ ਨਾਲ ਮਜ਼ੇ ਲੈਣੇ ਪੂਰੇ। ਆਹਾ ਯਾਰ ਵਰੀਦ ਉਹ ਕੇਸਟ ਲੱਗੀ ਹੁੰਦੀ ਸੀ, ਉਹਨੂੰ ਵੀ ਦਿਓ ਉਹਨੂੰ ਵੀ ਦਿਓ ਉਹਨੂੰ ਵੀ ਦਿਓ, ਤੇ ਆਪ ਪਿੱਛੇ ਸੁੱਤਾ ਹਾਂ ਮੈਂ ਕੋਲੋਂ ਕਹਿੰਦਾ ਮੈਨੂੰ ਵੀ ਦਿਓ। ਅੱਛਾ ਕੜਿੰਬਾ ਜੀ ਉਧਰ ਸ਼ੋਅ 'ਚ ਬੈਠੇ ਤੁਸੀਂ ਕੀ ਕਰਦੇ ਹੋ?
ਇਹ ਜਿਹਾ ਬੰਦਾ ਸੁਬਹ ਉੱਠ ਕੇ ਦੱਸਣੇ ਸਵੇਰੇ ਯਾਰ ਸੱਸ ਨੇ ਆਹ ਵਾਲਾ ਮੁੱਕਾ ਮਾਰਿਆ। ਅੱਛਾ ਉਹ ਤੁਹਾਨੂੰ ਸਮੋਸੀਆਂ ਜਿਹੜੀਆਂ ਤੁਹਾਡੀਆਂ ਲੋਕ ਪਸੰਦ ਕਰਨ ਲੱਗ ਪਏ, ਅਸੀਂ ਨਹੀਂ ਸੁਣਿਆ ਫੈਸਲਾਬਾਦ ਚ ਕਿ ਯਾਰ ਉਹ ਉੱਥੇ ਫਲਾਣਾ ਇੱਕ ਜੇ ਬੰਦਾ। ਹੁਣ ਤੁਸੀਂ ਨੂੰ ਸੁਣਿਆ ਮੈਂ ਆਪਣੇ ਆਪ ਨੂੰ ਅੱਗ ਲਾ ਲਵਾਂ, ਤੂੰ ਨਹੀਂ, ਨਹੀਂ। ਘਰੋਂ ਨਿਕਲਿਆ ਹੀ ਨਹੀਂ, ਤੂੰ ਜਿਹੜਾ ਉਦੋਂ ਸੈਟ ਵੀ ਜਿਹੜਾ ਸੀਗਾ ਆਪਾਂ ਤਾਂ ਮਿਲੇ ਹੀ ਹੋਣ ਵਾ। ਜੇ ਮੈਨੂੰ ਉਦੋਂ ਪਤਾ ਲੱਗਦਾ ਵੀ ਇਸ ਫੀਲਡ 'ਚ ਆ ਕੇ ਤੂੰ ਮੈਨੂੰ ਮਿਲਣਾ, ਚੱਲ ਤੇ ਤਾਂ ਖਰਾ ਹਾਂ ਮੈਨੂੰ ਮਿਲਣਾ, ਮੈਂ ਉਹ ਫੀਲਡ ਹੀ ਨਹੀਂ ਛੱਡਦਾ, ਮੈਂ ਤਾਂ ਆਉਂਦਾ ਹੀ ਨਾ। ਬੁੱਗੇ ਦੇਖ ਕੇ ਆਤੇ ਤੁਹਾਨੂੰ ਪੈਨ ਮਿਲਣ ਡਿਆ ਕੋਈ ਬੰਦਾ ਦੇਖੋ, ਸੌਰੀ ਭਾਜੀ ਇੱਧਰ ਹੁਣ ਯਾਰ ਕੀ ਪੜੋਲਾ ਜੀ ਫੇਰ ਤੁਸੀਂ ਵਿੱਚ ਗੱਲ। ਓਏ ਸ਼ੁਕਰ ਆ ਚੱਲ ਹੱਸਿਆ ਤੇ ਸਹੀ। ਇੱਥੇ ਅੱਛਾ, ਆਪਣਾ ਨਹੀਂ ਕਾਮੇਡੀ ਨਾ ਕਰੋ ਮੈਂ ਅੱਜ। ਬਾਜੀ ਕੌਸਰ ਮੈਨੂੰ ਇੱਕ ਮਿੰਟ। ਇੱਧਰ ਵੇਖ ਨਾ ਮੇਰੀ ਗੱਲ ਸੁਣ ਮਿੱਠਾ ਜੀ, ਜਿਹੜਾ ਉਸ ਦੌਰ ਦੇ ਵਿੱਚ ਤੁਸੀਂ ਅਸੀਂ ਬਿਸ਼ਾਰਤ ਨਾਮ ਸੁਣੇ ਯਾਰ ਇਹੋ ਜਿਹੀਆਂ ਨਾ ਪਿੰਡਾਂ 'ਚ ਬੁੱਢੀਆਂ ਹੁੰਦੀਆਂ ਤੇ ਨਾਮ ਬੰਦਿਆਂ ਵਾਲਾ ਹੁੰਦਾ, ਬੁੱਢੀ ਹੈ ਤੇ ਨਾਮ ਰਿਆਜ਼। ਮੁਮਤਾਜ਼ ਰਿਆਜ਼ ਆਹੋ। ਮੁਮਤਾਜ਼ ਆਹੋ। ਅੱਛਾ ਉਹ ਜਿਵੇਂ ਮੈਂ ਦੱਸ ਰਿਹਾ ਨਾ ਵੀ ਬਿਸ਼ਾਰਤ ਨਾਲ ਟਿਕੀ ਓ ਯਾਰ ਇਹ ਨਾਮ ਸਾਰੇ ਤੇਰੇ ਭਰਾ ਤੋਂ ਥੱਲੇ ਨੇ ਹੈ। ਇਹਨਾਂ ਨੂੰ। ਹੁਣ ਮੈਨੂੰ ਇੰਨਾ ਪਤਾ ਵਾ, ਮੇਰੀ ਸਮੋਸੇ ਯਾਰ ਝੂਠ ਕੀ ਪਾਰਲੀਮੈਂਟ ਹਾਊਸ ਤੱਕ ਗਈ ਮੇਰੀ ਸਮੋਸੇ। ਕਿੱਥੇ ਤੱਕ? ਪਾਰਲੀਮੈਂਟ ਹਾਊਸ ਤੱਕ। ਉੱਥੋਂ ਤੱਕ ਕਿਸੇ ਨੇ ਛੁੱਟੀਆਂ ਖਿਲਾਰਤੀਆਂ ਸੀ ਕਿ ਕਿਤੇ ਇਹਨੇ ਪਾਰਲੀਮੈਂਟ ਹਾਊਸ ਦੇ ਬਾਹਰ ਲਾਈਆਂ, ਉੱਥੇ ਲੜਾਈ ਹੋ ਗਈ, ਉਹਨਾਂ ਨੇ ਚੁੱਕ ਚੁੱਕ ਕੇ ਤੇ ਭਾਂਡੇ ਮਾਰੇ ਤੇ ਕਹਿੰਦਾ ਮੇਰੀ ਪਾਰਲੀਮੈਂਟ ਤੱਕ ਚਲੇ ਗਿਆ। ਇਹ ਮੇਰੀ ਸਮੋਸੇ ਖਾ ਲੈਂਦਾ, ਇਹ ਮੇਰੇ ਹੱਥ ਚੁੰਮਦਾ, ਹੁਣ ਮੇਰੇ ਹੱਥ ਤੋਂ ਪੀਤਾ। ਅੱਛਾ ਮੈਨੂੰ ਤੂੰ ਭਾਵੇਂ ਮਨੂ ਜ਼ਰਵਾ ਵੀ ਆਪਣੇ ਹੱਥੋਂ ਗਵਾ ਦਿੰਦਾ, ਮੈਂ ਤੇਰੇ ਹੱਥ ਨਹੀਂ ਚੁੰਮਣੇ ਯਾਰ। ਰੀਸਾ ਜੀ ਮੈਂ ਖਾਦੀ ਚ ਭਲਾ ਕਿਵੇਂ ਪਹੁੰਚੀ ਹੈ ਜਿੱਤੀ ਕੀ ਕੈਂਪੀਆ ਦੇ ਟਾਇਰ ਨਾਲ ਲੱਗ ਕੇ ਉੱਥੇ ਤੱਕ ਲੈ ਗਏ। ਸੀਰੀਅਸਲੀ ਯਾਰ ਚੀਜ਼ਾਂ ਜੋ ਪਾਈਆਂ ਸੀਗੀਆਂ ਕਿ ਨਹੀਂ ਮੈਂ ਮਿਠਾਈ ਪਕੌੜੀਆਂ ਇੱਕ ਖਾਧੀਆਂ। ਮਿੰਟ ਸਲੂੜਾ ਜੀ, ਇੱਕ ਮਿੰਟ। ਅੱਛਾ ਚਲੋ ਕਰ ਲਓ ਜੀ, ਕਰ ਲਓ। ਇਦਾਂ ਦਾ ਬੰਦਾ ਗੁੱਸੇ ਚ ਠੁੱਡਾ ਮਾਰ ਕੇ ਲਾਲ ਪੰਪ ਤੋੜਦਾ ਤੇਰੀ। ਲਾਲ 16-17 ਨੂੰ ਕੰਮ। ਵੈਸੇ ਟੁੱਟਾ ਤੁਸੀਂ ਕਦੀ ਕੋਈ ਏਦਾਂ ਦਾ ਕੋਈ ਯਾਨੀ ਲੂਮਾ ਤੋਂ ਇਲਾਵਾ ਕੋਈ ਕਾਰੋਬਾਰ ਹੋਰ ਕੀਤਾ? ਪੀਜ਼ਾ ਸ਼ਾਪ ਦਾ ਕੀਤਾ, ਡਿਲੀਵਰੀ ਬੋਏ ਦਾ। ਕਿੰਨੇ ਕਿਤੇ ਰੇ ਧੋਖਾ ਦਾ ਕਿੰਨੇ? ਅੱਛਾ ਫਰੀ ਇਦਾਂ ਦਾ ਬੰਦਾ ਨਾ ਘਰ ਬੱਚਿਆਂ ਨੇ ਐਕਟਿੰਗ ਕਰਦਾ, ਬੱਚੇ 10 ਰੁਪਏ ਮੰਗਣਾ ਤਾਂ ਸਨੀ ਦੇਵਲ ਲਿਆਉਂਦਾ, ਸਾਥੋਂ ਕੋਈ ਇੱਕ ਸਾਥ ਮਾਰੂਗਾ ਹਾਂ ਕੁੱਤੇ। ਔਰ ਉਹ 10 ਰੁਪਏ ਨਹੀਂ ਦੇਣੇ ਤੇ ਐਕਟਿੰਗ ਸ਼ੁਰੂ ਕਰ ਦਿੰਦੀ ਆ। ਮੈਂ ਕੋਈ ਪੀਜ਼ਾ ਦੇਣ ਗਿਆ ਭਾਈ ਫਰੀਦ। ਏਦਾਂ ਦੇ ਬੰਦੇ ਦਾ ਕਰੰਟ ਲੱਗਣਾ ਦੇਣ ਠੀਕ ਹੋ ਜਾਂਦੀ ਜੀ। ਪੀਜ਼ਾ ਡਿਲੀਵਰੀ ਬॉय ਹੁੰਦਾ ਸੀ ਨਾ ਜਦੋਂ ਹਰ ਪੀਜ਼ੇ ਦੀ ਬੁਰਕੀ ਟੁੱਟੀ ਹੁੰਦੀ। ਯਾਰ ਇਦਾਂ ਦਾ ਬੰਦਾ ਏਦਾਂ ਕਮਜ਼ੋਰ ਤੇ ਹੁੰਦਾ, ਸ਼ੋਲਡਰ ਨਾਲ ਚਿਮੜ ਕੇ ਮਰ ਜਾਂਦਾ। ਅੱਛਾ ਅੱਛਾ, ਇਹਨੇ ਪੀਜ਼ੇ ਵਾਲੀ ਦੁਕਾਨ ਬਣਾਈ ਤੇ ਉੱਤੇ ਰੱਖਣ ਲਈ ਉਹ ਜ਼ੈਤੂਨ ਤੇ ਨਹੀਂ ਹੁੰਦਾ ਕੱਚਾ, ਉਹ ਨਹੀਂ ਲੱਭਾ ਤੇ ਛੋਟੇ ਛੋਟੇ ਬੁਲਟ ਰੱਖੇ 13 ਦੇ। ਆਓ ਹਾਂਜੀ। ਮੈਂ ਨਾ ਇੱਕ ਜਗ੍ਹਾ ਤੇ ਭਾਈ ਫਰੀਦ ਪੀਜ਼ਾ ਦੇਣ ਗਿਆ ਡਿਲੀਵਰੀ ਤੇ। ਆਰਡਰ ਆਇਆ ਉਹਨੇ ਕਿਹਾ ਪੀਜ਼ਾ ਦੇ ਕੇ ਆਓ। ਪੀਜ਼ਾ ਦੇਣ ਗਿਆ ਤੇ ਯਾਰ ਪੀਜ਼ਾ ਖਾਣ ਗਿਆ ਵਾ, ਉਹ ਤੋਂ ਬੋਟੀਆਂ ਖਾ ਕੇ ਕਹਿੰਦਾ ਭਾਈ ਆਪਣਾ ਚਾਪਾ ਲੈ ਜਾਓ। ਅੱਛਾ ਉੱਥੇ ਤੂੰ ਗਿਆ ਪੀਜ਼ਾ ਦੇ ਬਸ ਦੇ ਪੀਜ਼ਾ ਖਾਣ ਗਿਆ ਨਾਲ ਸਾਲਨ ਦੀ ਪਲੇਟ ਲਵਾ ਲਈ। ਇਹਨਾਂ ਨੇ ਨਾ ਘਰ ਪੀਜ਼ਾ ਲਿਆਂਦਾ ਤੇ ਉਹ ਕੇਕ ਨਹੀਂ ਮੂੰਹ ਤੇ ਮਾਰਦੇ ਸਾਲਗਿਰਾ, ਉਹ ਵਾਲੀ ਆਈਟਮ ਕੀਤੀ ਭਰਾ ਦੇ ਮੂੰਹ ਤੇ, ਉਹਦਾ ਸਾਰਾ ਲੋਕ ਨੂੰ ਸਾਰ ਤੋਂ ਅੱਛਾ ਪੀਜ਼ਾ ਲੈ ਕੇ ਘਰ ਆਇਆ, ਘਰ ਅਮੀ ਨੂੰ ਫੜਾ ਕੇ ਮੈਨੂੰ ਤੁਸੀਂ ਫੜੋ, ਮੈਂ ਬਾਹਰੋਂ ਕੁਛ ਸ਼ੈ ਲਿਆ। ਯਾਰ ਅਮੀ ਨੇ ਵੇਖਿਆ, ਅਮੀ ਨੇ ਸੋਹਣਾ ਕੱਟ ਕੇ ਹਾਂਡੀ 'ਚ ਪਾ ਕੇ ਉੱਤੇ ਟਮਾਟਰ ਪਿਆਜ਼ ਬਣਾ ਕੇ ਜਦੋਂ ਵਾਪਸ ਆਇਆ ਤੇ ਘਰ ਅਮੀ ਨੇ ਹਾਂਡੀ ਬਣਾਈ ਵੀ ਪੀਜ਼ਾ ਦੀ। ਆਲੂ ਪੀਜ਼ਾ ਬਣਿਆ। ਆਲੂ ਪੀਜ਼ਾ ਕਹਿੰਦੀ ਮੈਂ ਕਿਹਾ ਪਤਾ ਨਹੀਂ ਪਕਾਉਣ ਵਾਸਤੇ। ਮੈਂ ਪੀਜ਼ਾ ਦੇਣ ਗਿਆ ਭਾਈ ਫਰੀਦ ਤੇ ਉਹਨਾਂ ਨੇ ਕਿਹਾ ਕਿ ਅੱਗੇ ਆ ਜਾ। ਮੈਂ ਕਿਹਾ ਭਾਜੀ ਤੁਸੀਂ ਇੱਥੇ ਸੜਕ ਤੇ ਆ ਜਾਓ, ਅੱਗੇ ਤੇ ਬਹੁਤ ਨੁਕਸਾਨ ਲੱਗਾ, ਅੰਧੇਰਾ ਬਹੁਤ ਜ਼ਿਆਦਾ। ਕਹਿੰਦਾ ਆਇਆ ਤੂੰ ਕੁਛ ਨਹੀਂ ਹੁੰਦਾ। ਭਾਜੀ ਮੈਂ ਗਿਆ, ਜਾਂਦੇ ਉਹਨਾਂ ਲਾ ਕੇ ਕੁੱਟਿਆ ਮੈਨੂੰ। ਕੁੱਟਿਆ ਉਹਨਾਂ? ਹਾਂਜੀ ਕਿਉਂ? ਕੀ ਨਹੀਂ ਕਰੋ, ਵੈਸੇ ਹੀ ਟਿਕੇਟ ਸੀਗੇ, ਉਹ ਚੋਰ ਸੀ, ਉਹਨਾਂ ਨੇ ਆਰਡਰ ਕਰਤਾ। ਉਹ ਫੇਰ ਉਹਨਾਂ ਦਾ ਬਣਦਾ ਉਹ ਫਿਰ ਅੱਛਾ ਕੁੱਟ ਕੇ ਮੈਨੂੰ ਉਹਨੇ ਨਾਲ ਬਿਠਾ ਕੇ ਖਵਾਇਆ ਵੀ। ਅੱਛਾ ਕਹਿੰਦੇ ਖਾ ਕੇ ਜਾ, ਕੋਈ ਸਾਡੇ ਕੋਲ ਖਾ ਨਹੀਂ ਹੁੰਦੇ। ਫਿਰ ਮੈਂ ਖਾਧਾ ਭਾਈ ਜਦੋਂ ਮੈਂ ਬੈਗ। ਫਿਰ ਇਹ ਜਦੋਂ ਨੂੰ ਭੁੱਖ ਲੱਗਦੀ ਸੀ ਨਾ, ਇਹ ਡਿਕੇਟਾਂ ਦੇ ਕੋਲ ਜਾਂਦਾ, ਕਹਿੰਦਾ ਯਾਰ ਮੈਨੂੰ ਮਾੜਾ ਜਿਹਾ ਕੁੱਟ ਲਓ, ਕੋਈ ਖਵਾ ਦੇ। ਫਿਰ ਉਹਨਾਂ ਨੇ ਮੇਰੀ ਮੋਟਰਸਾਈਕਲ ਦੀ ਹਵਾ ਵੀ ਕੱਢਤੀ। ਉਹ ਉਹਨਾਂ ਨੇ ਕੰਮ ਸਹੀ। ਐ ਜ਼ਿਆਤੀ ਐ। ਫਿਰ ਮੈਂ ਤੁਰ ਕੇ ਆਇਆ ਉਹ 1.5 ਕਿਲੋਮੀਟਰ। ਨਹੀਂ ਉਹ ਹੋ ਜਾਂਦਾ ਵਾ ਵਾਧਾ ਘਾਟਾ। ਮੈਂ ਮਛਲੀ ਫਾਰਮ ਤੋਂ ਆਉਣ ਡਿਆ ਤੇ ਮੈਂ ਆਪਣਾ ਬੈਗ ਨਹੀਂ ਪਾ ਕੇ ਆਉਂਦਾ, ਛੋਟਾ ਕ੍ਰਾਸ ਬੈਗ, ਉਹ ਮੈਂ ਪਾ ਕੇ ਆਉਣਾ ਤੇ ਮੈਨੂੰ ਉਹ ਜਿਹੜੇ ਡੋਲਫਿਨ ਵਾਲੇ ਮੁੰਡੇ ਉਹਨਾਂ ਨੂੰ ਰੋਕ ਲਿਆ, ਕਹਿੰਦੇ ਭਾਜੀ ਕਿੱਧਰ? ਮੈਂ ਕਿਹਾ ਜੀ ਬਸ ਮੈਂ। ਕਹਿੰਦੇ ਕੀ ਕਰਦੇ ਹੋ? ਮੈਂ ਕਿਹਾ ਯਾਰ ਬਸ ਮੈਂ ਛੋਟੀ ਜੌਬ ਕਰਨਾ ਇੱਕ। ਕਹਿੰਦਾ ਜੌਬ ਕਰਦੀ? ਮੈਂ ਕਿਹਾ ਯਾਰ ਆਫਿਸ ਦੇ ਵਿੱਚ ਜੌਬ ਕਰਨਾ, ਤੇ ਮੈਂ ਮੂੰਹ ਤੇ ਮਾਸਕ ਚੜਾਇਆ। ਕਹਿੰਦਾ ਜੌਬ ਕਰਦੇ ਆ ਤੇ ਆ ਨਾਲ ਕੇਬਲ ਦਾ ਕੰਮ ਹੀ ਕਰਦੇ। ਮੈਂ ਕਿਹਾ ਯਾਰ ਕੀ? ਮੈਂ ਫਿਰ ਉਹਨੂੰ ਮਾਸਕ ਲਾ ਲਿਆ। ਮੈਂ ਕਿਹਾ ਭਾਈ ਨੇ ਉਹਨੇ ਦੱਸਿਆ ਏਡਾ ਕੱਦ, ਏਡਾ ਵੱਡਾ ਤੁਸੀਂ ਰੈਂਕ, ਇਹ ਐਡੀ ਵੱਡੀ ਸਟਰੋਂਗ ਫੋਰਸ ਵਾ ਤੇ ਵੇਖ ਲਓ ਤੁਸੀਂ ਯੁਕਤ ਕਰਨਾ ਨਹੀਂ ਹਟੇ। ਕਹਿੰਦਾ ਭਾਜੀ ਅਸਲ ਚ ਰੌਲਾ ਮੈਂ ਫੈਸਲਾਬਾਦ ਦਾ, ਤੁਸੀਂ ਫਰੀਦ ਸਾਹਿਬ ਸੁਣਾਓ। ਮੈਂ ਕਿਹਾ ਯਾਰ ਵੇਖ ਕੈਸੇ ਲੋਕ ਹਮਾਰੇ। ਅੱਛਾ ਆਪਣਾ
ਸਬੰਡਾ ਜੀ ਅੱਗੇ ਤੁਸੀਂ ਉਹ ਬਸ ਡਾਕੋ ਕੋ ਚਿੱਤਰਕਾਂਡ ਦੀ ਗੱਲ ਦੱਸਣੀ, ਸਾਰਿਆਂ ਨੂੰ ਚੁੱਪ ਕਰਾਇਆ ਡਾਕੋ ਕੋ ਚਿੱਤਰਕਾਂਡ ਲਈ। ਤੂੰ ਗੱਲ ਤਾਂ ਦੱਸ ਕੋ ਸਾਡੇ ਪੱਲੇ ਵੀ ਪਾ, ਤੂੰ ਐਂਕਰ ਪੜਿਆ ਸੀ ਜ਼ੇਨ ਚ ਹੈ ਕੋਈ ਕਿ ਨਹੀਂ? ਓਏ ਐਂਕਰ ਰਹਿਣ ਦਿੱਤਾ ਪਿੱਛੇ, ਐਂਕਰ ਨਾਲ ਕੀ ਕੀਤਾ ਤੁਸੀਂ? ਚਲੋ ਮਾਈਂਡ ਅਪ ਦੇ ਫਿਰ ਮਾਈਂਡ ਅਪ। ਹੈ ਵਾਈਂਡ ਅਪ ਦੇ ਤੇ ਜੀ ਨਾਜ਼ਰੀਨ ਤੁਸੀਂ ਵੇਖਿਆ ਇਹਦੇ ਸ਼ੋਅ 'ਚ ਉਸਤਾਦ ਹੁਣੀ ਮਾਸ਼ਾਅੱਲਾ ਹੈ ਤੇ ਸਾਧ ਹੁਣਾਂ ਕੋ ਬੈਂਡ ਦਬਾਉਂਦੇ ਆ ਯਾਰ। ਰਹਿਣ ਦੇ, ਸੁੱਤੇ ਰਹਿਣ ਦੇ ਯਾਰ। ਉਹ ਨਹੀਂ ਸਾਧ ਕੋ ਬੈਂਡ ਦਬਾਉਂਦੇ ਆ ਯਾਰ, ਉਹ ਉਹਨਾਂ ਨੂੰ ਬਰਕਤ ਪੈ ਜਾਊਗੀ। ਨੀਂਦ ਵੀ ਜ਼ਰੂਰੀ ਹੁੰਦੀ ਨਾ। ਅੱਛਾ ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਐਂਡ ਕਰੋ ਯਾਰ। लो जी, हुने कहने तो भी करना पैना यार कारण नाज़रीन, आपकी मोहब्बतों का, आपके प्यार का बहुत बहुत शुक्रिया। दुआ है कि अल्लाह पाक आपको इज्जत और कामरानी दी, अल्लाह पाक आपको खुश शुक्र रखे, शातोबाद रहे। हमारे लिए भी दुआ कीजिए। ਰਹਿਣ ਦੀ ਫਿਰ इंज कर ली फिर ठहर जा। हाँ हंसते रहे, मुस्कुराते रहे, उनका ख्याल रखिएगा जिनका ख्याल रखने वाला कोई नहीं। लव यू पाकिस्तान। जिंदाबाद।